ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਤ। ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਸਤੰਬਰ 2024 19 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ LA ਕੈਲੀਫੋਰਨੀਆ ਤੋਂ ਸਰਦਾਰ ਸੋਢੀ ਸਿੰਘ ਸ਼ੋਕਰ ਤੇ ਗੁਰਪ੍ਰੀਤ ਸਿੰਘ ਗੋਪੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਵੈਸਟਰਨ ਆਸਟ੍ਰੇਲੀਆ ਦੇ ਗੁਰਦੁਆਰਾ ਕੈਨਿੰਗ ਵੇਲ ਦੇ ਬਾਹਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਹੁਣ ਆਸਟ੍ਰੇਲੀਆ ਭਰ ਵਿੱਚ ਨੈਸ਼ਨਲ ਮੁੱਦਾ ਬਣ ਗਿਆ ਹੈ ਔਰ ਵੈਸਟਰਨ ਆਸਟ੍ਰੇਲੀਆ ਪੁਲਿਸ ਵੱਲੋਂ ਇਸ ਮਾਮਲੇ ਤੇ ਬੜੀ ਗੰਭੀਰ ਛਾਣਬੀਨ ਕੀਤੀ ਜਾ ਰਹੀ ਹੈ ਔਰ ਆਸ ਕੀਤੀ ਜਾ ਰਹੀ ਹੈ ਕਿ ਬਹੁਤ ਹੀ ਜਲਦੀ ਕਾਨੂੰਨ ਦੇ ਹੱਥ ਦੋਸ਼ੀਆਂ ਦੇ ਗਿਰੇਬਾਨ ਤੱਕ ਪਹੁੰਚ ਜਾਣਗੇ। ਇਸ ਮੁੱਦੇ ਤੇ ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਇਸ ਵਾਕਿਆ ਨੂੰ ਭਾਰਤ ਦੀ ਸਿੱਖ ਕਮਿਊਨਿਟੀ ਤੇ ਹਮਲਾ ਦੱਸਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਰਿਵਰਸਾਈਡ LA ਦੇ ਪ੍ਰਧਾਨ ਸਰਦਾਰ ਸੋਢੀ ਸਿੰਘ ਸ਼ੌਕਰ ਤੇ ਸਰ ਗੁਰਪ੍ਰੀਤ ਸਿੰਘ ਗੋਪੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲ ਹੀ ਵਿੱਚ ਸਾਡੀ LA ਫੇਰੀ ਦੇ ਦੌਰਾਨ ਇਹਨਾਂ ਨੇ ਸਮੁੱਚੀ ਕਮੇਟੀ ਔਰ ਨੌਜਵਾਨਾਂ ਨੇ ਔਰ ਖਾਸ ਤੌਰ ਤੇ ਸਿੱਖ ਯੂਥ ਆਫ ਅਮਰੀਕਾ ਜਿਹੜਾ ਕਾਫੀ ਪੁਰਾਣਾ ਉਸ ਇਲਾਕੇ ਦੇ ਵਿੱਚ ਐਕਟਿਵ ਗਰੁੱਪ ਰਿਹਾ, ਉਹਨਾਂ ਦੇ ਨੌਜਵਾਨਾਂ ਨੇ ਮਿਲ ਕੇ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਸੀ ਔਰ ਉਸ ਦੌਰ ਦੇ ਵਿੱਚ ਹੀ ਸਾਨੂੰ ਹਰ ਇੱਕ ਦੇ ਨਾਲ ਇਹੀ ਨਹੀਂ ਵੀ ਦੀਵਾਨ ਦੇ ਵਿੱਚ ਸਾਂਝ ਸੀ, ਦੀਵਾਨ ਤੋਂ ਪਹਿਲਾਂ ਵੀ ਔਰ ਦੀਵਾਨ ਤੋਂ ਬਾਅਦ ਵੀ ਬਹੁਤ ਸਾਰੀ ਕਲੋਜ਼ ਡੋਰ ਜਿਹੜੀ ਗੱਲਬਾਤ ਹੈ ਘੰਟਿਆਂ ਬੱਧੀ ਹੋਈ ਜਿਸ 'ਚ 1 to 1 ਬਹੁਤ ਸਾਰੇ ਜਿਨ੍ਹਾਂ ਦੇ ਸਵਾਲ ਸ਼ੰਕੇ ਜਾਂ ਕੁਐਰੀ ਸਨ ਉਹਨਾਂ ਨੂੰ ਸਮਝਣ ਦਾ ਜਾਂ ਉਹਨਾਂ ਦੇ ਨਾਲ ਅਸੀਂ ਇੰਟਰੈਕਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਸਮੁੱਚੀ ਰਿਵਰਸਾਈਡ ਗੁਰਦੁਆਰਾ ਕਮੇਟੀ ਔਰ ਵੀਰ ਸੋਢੀ ਸਿੰਘ ਸ਼ੋਕਰ ਔਰ ਗੁਰਪ੍ਰੀਤ ਸਿੰਘ ਗੋਪੀ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਦੇਖੋ ਆਸਟ੍ਰੇਲੀਆ ਦੇ ਵਿੱਚ ਇਸ ਮਸਲੇ ਦੇ ਉੱਤੇ ਅਸੀਂ 2 ਪ੍ਰੋਗਰਾਮ ਪਹਿਲਾਂ ਕੀਤੇ ਨੇ ਕਿਉਂਕਿ ਪਿਛਲੇ ਦਿਨਾਂ 'ਚ ਇਹ ਬੜੀ ਦੁਖਦਾਈ ਖਬਰ ਸਾਹਮਣੇ ਆਈ ਸੀ ਕਿ ਕੈਨਿੰਗ ਵੇਲ ਵੈਸਟਰਨ ਆਸਟ੍ਰੇਲੀਆ ਦੇ ਪਰਥ ਸ਼ਹਿਰ ਦਾ ਜਿਹੜਾ ਇੱਕ ਪ੍ਰਮੁੱਖ ਗੁਰਦੁਆਰਾ ਸਾਹਿਬ ਹੈ ਉਸ ਦੇ ਬਾਹਰ ਜਿਹੜਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਜਿਸ ਦੁਸ਼ਟ ਪਾਪੀ ਨੇ ਕੀਤੀ ਉਸ ਨੇ ਫਰਦਰ ਫਿਰ ਉਸ ਨੂੰ ਅਪਮਾਨਿਤ ਕੀਤਾ ਔਰ ਉਸ ਦੀ ਵੀਡੀਓ ਜਿਹੜੀ ਹੈ ਅਪਲੋਡ ਕੀਤੀ ਔਰ ਜਦੋਂ ਤੱਕ ਇਹ ਖਬਰ ਪਹੁੰਚੀ ਫਿਰ ਇਹ ਜੰਗਲ ਦੀ ਅੱਗ ਵਾਂਗ ਕੱਲੀ ਪਰਥ ਸ਼ਹਿਰ ਤੱਕ ਜਾਂ ਉਸ ਗੁਰਦੁਆਰਾ ਸਾਹਿਬ ਦੀ ਸੰਗਤ ਤੱਕ ਹੀ ਨਹੀਂ ਸਮੁੱਚੇ
ਆਸਟ੍ਰੇਲੀਆ ਭਰ 'ਚ ਔਰ ਗਲੋਬਲੀ ਇਸ ਦਾ ਨੋਟਿਸ ਲਿਆ ਗਿਆ ਬਿਲਕੁਲ। ਔਰ ਸਿੱਖ ਸੰਗਤਾਂ ਨੇ ਪੂਰੇ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਕੈਨਿੰਗਵੇਲ ਗੁਰਦੁਆਰੇ 'ਚ ਇਕੱਠ ਵੀ ਹੋਇਆ ਉਸੇ ਦਿਨ ਔਰ ਉਹਨਾਂ ਨੇ ਲੋਕਲ ਪੁਲਿਸ ਇੰਟੈਲੀਜੈਂਸ ਅਥਾਰਟੀਜ਼ ਫੈਡਰਲ ਪੁਲਿਸ ਜਿਹੜੀਆਂ ਵੀ ਉਹਨਾਂ ਦਾ ਇਹ ਸਾਰੀ ਇਨਵੈਸਟੀਗੇਟਿਵ ਲਾਈਨ ਦੇ ਵਿੱਚ ਜੁੜੇ ਹੋਈਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ ਔਰ ਇੱਕ ਮੈਂ ਸਮਝਦਾ ਵੀ ਇਹ ਪੋਜ਼ਿਟਿਵ ਖਬਰ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਅਸੀਂ ਐਕਸਪੈਕਟ ਕਰਦੇ ਹਾਂ ਕਿ ਕੇਸ ਕ੍ਰੈਕ ਹੋਏਗਾ ਔਰ ਇਸ ਤਰ੍ਹਾਂ ਲੱਗਦਾ ਹੈ ਕਿ ਪੁਲਿਸ ਔਰ ਇਨਵੈਸਟੀਗੇਟਿਵ ਏਜੰਸੀਜ਼ ਜਿਨ੍ਹਾਂ ਨੇ ਬਹੁਤ ਸਾਰੀ ਜਿਹੜੀ CCTV ਬੇਸ਼ੱਕ ਇਮੀਡੀਏਟ ਉਸ ਥਾਂ ਦੇ ਉੱਤੇ CCTV ਕੈਮਰੇ ਨਹੀਂ ਸੀ ਪਰ ਉਸ ਤੋਂ 2 ਮਹੀਨੇ ਪਹਿਲਾਂ ਹੀ ਕੋਈ ਨੇੜੇ ਜਿਹੜਾ ਇੱਕ ਮਿਊਰਲ ਵੀ ਬਣਾਇਆ ਗਿਆ ਜਾਂ ਕੋਈ ਉਦਘਾਟਨ ਉਹਦੇ 'ਚ ਸ਼ੋਅ ਹੁੰਦਾ ਸੀ ਵੀਡੀਓ ਸੋ ਪੋਸੀਬਲ ਹੈ ਕਿ ਉਹਨਾਂ ਵੀਡੀਓਜ਼ ਦੇ ਬੇਸ ਦੇ ਉੱਤੇ ਔਰ ਕੁਝ ਜਿਹਨੂੰ ਅਸੀਂ ਹਿਊਮਨ ਇੰਟੈਲੀਜੈਂਸ ਕਹਿੰਦੇ ਹਾਂ ਉਸ ਤੇ ਬੇਸਡ ਜਾਣਕਾਰੀ ਪੁਲਿਸ ਜਿਹੜੀ ਹੈ ਉਸ ਨੂੰ ਖੰਗਾਲ ਰਹੀ ਹੋਏਗੀ ਕਿਉਂਕਿ ਜਿਸ ਤੇਜ਼ੀ ਦੇ ਨਾਲ ਇਹ ਸਾਰੀ ਐਕਟੀਵਿਟੀ ਔਰ ਪ੍ਰੈਸ਼ਰ ਔਰ ਦਬਾਅ ਔਰ ਇਸ ਮਾਮਲੇ ਤੇ ਗੁਰਦੁਆਰਾ ਕਮੇਟੀਆਂ ਸਿੱਖ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆਈਆਂ ਹਾਲਾਂ ਵਿਉਂਤਬੰਦੀ ਜਾਂ ਸਟ੍ਰੈਟਜੀ ਨੂੰ ਲੈ ਕੇ ਥੋੜੇ ਬਹੁਤ ਮਤਭੇਦ ਹੁੰਦੇ ਨੇ ਉਹ ਇੱਕ ਆਪਣੀ ਥਾਂ ਹੈ ਲੇਕਿਨ ਇਸ ਗੱਲ ਦੀ ਆਸਟ੍ਰੇਲੀਅਨ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਇਨ ਜਨਰਲ ਔਰ ਪਰਥ ਦੀਆਂ ਏਜੰਸੀਜ਼ ਨੂੰ ਇਨ ਪਾਰਟਿਕੂਲਰ ਇਹ ਸਮਝ ਆ ਗਈ ਕਿ ਭਾਈ ਇਹ ਜਿਹੜਾ ਮਾਮਲਾ ਹੈ ਮਹਿਜ਼ ਕਿਸੇ ਹੋਲੀ ਬੁੱਕ ਜਿਵੇਂ ਇਹਨਾਂ ਦਾ ਕਨਸੈਪਟ ਹੈ ਉਸ ਦੀ ਮਾੜੀ ਮੋਟੀ ਡੈਸਕ੍ਰਿਪਸ਼ਨ ਨਾਲ ਤਾਲੁਕ ਨਹੀਂ ਰੱਖਦਾ ਸਿੱਖਾਂ ਦੇ ਲਈ ਇਹ ਮੈਟਰ ਮਰਡਰ ਨਾਲੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਔਰ ਜ਼ਿਆਦਾ ਉਹਨਾਂ ਨੂੰ ਹਰਟ ਕਰਦਾ ਹੈ ਸੋ ਉਹਨਾਂ ਨੇ ਵੀ ਪੂਰਾ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਜ਼ੋਰ ਲਾਇਆ ਔਰ ਇੱਥੋਂ ਤੱਕ ਜਦੋਂ ਅਸੀਂ ਦੇਖਦੇ ਹਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਕਸਰ ਅਸੀਂ ਜਦੋਂ ਬਹੁਤਿਆਂ ਨੂੰ ਕਹਿੰਦੇ ਹਾਂ ਜੀ ਇਸ ਮਾਮਲੇ ਤੇ ਈਮੇਲ ਲਿਖੋ ਜਾਂ ਦੂਜਾ ਤੇ ਬਹੁਤ ਵਾਰ ਸਾਡੇ ਗੱਲਾਂ ਬਾਤਾਂ ਲਈ ਤਾਂ ਠੀਕ ਹੈ ਲੇਕਿਨ ਉਹ ਲਿਖਣ ਲਿਖਾਣ ਦਾ ਕੰਮ ਨਹੀਂ ਹੁੰਦਾ ਤੇ ਇਸ ਮਾਮਲੇ 'ਚ ਇਹ ਹੋਇਆ ਕਿ ਵੀ ਪਹਿਲੇ 24 ਘੰਟੇ ਦੇ ਵਿੱਚ 600 ਤੋਂ ਜ਼ਿਆਦਾ ਈਮੇਲਸ ਜਿਹੜੀਆਂ ਨੇ ਗਈਆਂ ਕਿ ਉਹਨਾਂ ਨੂੰ ਰਿਕੁਐਸਟ ਕਰਨੀ ਪਈ ਵੀ ਕੱਲੀ ਈਮੇਲ ਦਾ ਸਾਨੂੰ ਨੋਟਿਸ ਲੈਣਾ ਪੈਂਦਾ ਹੈ ਫਰਦਰ ਅਪ ਭੇਜਣੀ ਪੈਂਦੀ ਹੈ ਜਾਣਕਾਰੀ ਕਿ ਪਲੀਜ਼ ਇਸ ਨੂੰ ਬੰਦ ਕਰੋ ਹੁਣ ਵੀ ਅਜੇ ਤਾਂ ਔਰ ਇਸ ਸੰਬੰਧੀ ਜਿਹੜਾ ਮੇਨ ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਜਿਹੜਾ ਕੈਨਿੰਗਵੇਲ ਦੇ ਗੁਰਦੁਆਰੇ ਦਾ ਅਫੀਸ਼ੀਅਲ ਨੇਮ ਹੈ ਉਹਨਾਂ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਵੀ ਬਰੀਫਿੰਗ ਕਿਉਂਕਿ ਪੁਲਿਸ ਦੇ ਨਾਲ ਉਹ ਵੀ ਔਰ ਬਾਕੀ ਜਥੇਬੰਦੀਆਂ ਵੀ ਇਨ ਟੱਚ ਨੇ ਉਹਨਾਂ ਦੀ ਜਿਹੜੀ ਲੇਟੈਸਟ ਅਪਡੇਟ ਆਈ ਹੈ 3 ਸਤੰਬਰ ਦੀ ਡੇਟ ਦੇ ਨਾਲ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਤੁਹਾਨੂੰ ਅਪਡੇਟ ਦੇਣ ਲਈ ਇਹ ਜਿਹੜਾ ਸਟੇਟਮੈਂਟ ਜਾਰੀ ਕਰ ਰਹੇ ਕਿ ਇਸ ਮੁੱਦੇ ਨੂੰ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਬੜੀ ਗੰਭੀਰਤਾ ਨਾਲ ਲੈ ਰਹੀਆਂ ਨੇ ਸਾਨੂੰ ਜਾਂਚ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਾਂਚ ਅੱਗੇ ਵਧ ਰਹੀ ਹੈ ਅਧਿਕਾਰੀ ਪੂਰੀ ਮਿਹਨਤ ਨਾਲ ਸਬੂਤ ਅਤੇ ਖੁਫੀਆ ਜਾਣਕਾਰੀ ਇਕੱਠੀ ਕਰ ਰਹੇ ਨੇ ਤੇ ਯਕੀਨੀ ਬਣਾ ਰਹੇ ਨੇ ਕਿ ਨਿਆਂ ਦੀ ਭਾਲ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਏ ਇਹ ਉਹਨਾਂ ਦੀ ਇੰਗਲਿਸ਼ ਵਰਜ਼ਨ ਵੀ ਹੈ ਕਿਉਂਕਿ ਉਹਨਾਂ ਨੇ ਨਾਲ ਪੰਜਾਬੀ ਵੀ ਦਿੱਤੀ ਹੈ ਸੋ ਮੈਂ ਟਾਈਮ ਸੇਵ ਕਰਨ ਦੇ ਲਈ ਪੰਜਾਬੀ ਵਰਜ਼ਨ ਪੜ੍ਹ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਤਾਂ ਈਮੇਲਾਂ ਭੇਜਣੀਆਂ ਬੰਦ ਕਰੋ ਔਰ ਪਿਛਲੇ ਉਹਨਾਂ ਦੀ ਅਪੀਲ ਦੇ ਬਾਵਜੂਦ 200 ਤੋਂ ਵੱਧ ਈਮੇਲਾਂ ਰਿਕਾਰਡ ਕੀਤੀਆਂ ਗਈਆਂ ਔਰ ਉਹਨਾਂ ਨੇ ਕਿਹਾ ਵੀ ਇਸ ਨਾਲ ਜਿਹੜੀ ਉਹਨਾਂ ਦੀ ਕੰਮ ਕਰਨ ਦੀ ਕੈਪੈਸਿਟੀ ਹੈ ਜਾਂਚ ਏਜੰਸੀਆਂ ਦੀ ਉਹ ਦੂਜੇ ਪਾਸੇ ਲੱਗਦੀ ਹੈ ਉਹਨਾਂ ਦੀ ਮੈਨ ਪਾਵਰ ਵੀ ਘਟਦੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਸਮਝਦੇ ਹਾਂ ਵੀ ਜਾਂਚ ਅਧਿਕਾਰੀ ਪੂਰੀ ਤਨਦੇਹੀ ਨਾਲ ਆਪਣਾ ਕੰਮ ਜਾਰੀ ਰੱਖ ਰਹੇ ਨੇ ਔਰ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਨਾਲ ਕੋਆਪਰੇਟ ਕਰੀਏ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਰੀ ਸਮੁੱਚੀ ਸਿੱਖ ਕਮਿਊਨਿਟੀ ਔਰ ਬਾਕੀ ਸੰਸਥਾਵਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਔਰ ਇਸ ਪੀਰੀਅਡ 'ਚ ਸਾਡਾ ਜਿਹੜੀ ਹੈ ਉਹ ਫੁੱਲ ਸਪੋਰਟ ਔਰ ਇਕਜੁੱਟਤਾ ਹੈ ਔਰ ਅਸੀਂ ਸਾਰੇ ਹੀ ਧਰਮਾਂ ਤੇ ਸੱਭਿਆਚਾਰਾਂ ਲਈ ਸਮਝ ਸ਼ਾਂਤੀ ਤੇ ਸਤਿਕਾਰ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਜਾਰੀ ਰੱਖੀਏ ਔਰ ਨਾਲ ਉਹਨਾਂ ਨੇ ਫਿਰ ਜਿਹੜਾ ਪੁਲਿਸ ਵੱਲੋਂ ਪੁਲਿਸ ਹੈੱਡਕੁਆਰਟਰ ਤੋਂ ਜਿਹੜੀ ਬਰੀਫਿੰਗ ਕਿਉਂਕਿ 1-to-1 ਮੀਟਿੰਗਸ ਵੀ ਹੋਈਆਂ ਔਰ ਫਿਰ ਜਿਹੜੀਆਂ ਬਰੀਫਿੰਗਸ ਉਹਨਾਂ ਨੇ ਦਿੱਤੀਆਂ ਉਹਨਾਂ ਦੇ ਡਿਵੀਜ਼ਨਲ ਸੁਪਰਡੈਂਟ ਕਮੇਟੀ ਐਨਗੇਜਮੈਂਟ ਡਿਵੀਜ਼ਨ ਨੇ ਮਿਸਟਰ ਸ਼ੈਰਨ ਬਰਡ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੀ ਵੈਸਟਰਨ ਆਸਟ੍ਰੇਲੀਆ ਪੁਲਿਸ ਫੋਰਸ
understands the seriousness of the recent incident outside the Canning Vale Gurdwara and its profound impact on our Sikh community in Western Australia. Western Australia Police Force is working closely with the representatives and leaders of the Sikh community, particularly the Sikh Association of Western Australia, Canning Vale Gurdwara, to investigate this matter. कि ਅਸੀਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਾਂ ਕਿ ਕਿਵੇਂ ਇਸ ਦਾ ਡੂੰਘਾ ਅਸਰ ਸਿੱਖ ਕਮਿਊਨਿਟੀ ਤੇ ਹੋਇਆ ਔਰ ਅਸੀਂ ਜਿਹੜਾ ਮੇਨ ਗੁਰਦੁਆਰਾ ਸਾਹਿਬ ਜਿੱਥੇ ਘਟਨਾ ਵਾਪਰਦੀ ਹੈ ਜਿਹਦੇ ਬਾਹਰ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਔਰ ਬਾਕੀ ਸਿੱਖ ਨੁਮਾਇੰਦਿਆਂ ਦੇ ਨਾਲ ਬੜਾ ਕਲੋਜ਼ਲੀ ਕੰਮ ਕਰ ਰਹੇ ਹਾਂ ਜੀ Our foremost priority is to support the Sikh community while ensuring the safety and well-being of all residents, regardless of their background or beliefs, remains unwavering. Please do not hesitate to reach out to us if you find yourself in need of assistance. ਉਹਨਾਂ ਨੇ ਕਿਹਾ ਵੀ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਤਾਂ ਕੰਮ ਕਰ ਹੀ ਰਹੇ ਹਾਂ, ਪਰ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾ ਰਹੇ ਹਾਂ ਕਿ ਹਰ ਸ਼ਹਿਰੀ ਦੀ ਸੁਰੱਖਿਆ ਔਰ ਉਸ ਦਾ ਠੀਕ ਠਾਕ ਹੋਣਾ ਇਸ ਨੂੰ ਯਕੀਨੀ ਬਣਾਇਆ ਜਾਏ, ਕਿਉਂਕਿ ਕੋਈ ਵੀ ਜਿਹੜਾ ਕਈ ਵਾਰੀ ਬਿਟਰਨੈਸ ਹੁੰਦੀ ਹੈ ਉਹਦਾ ਸ਼ਿਕਾਰ ਕੋਈ ਹੋਰ ਵੀ ਹੋ ਸਕਦਾ। ਸੋ ਉਹ ਤਾਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਉਹਨਾਂ ਦੀਆਂ ਨਜ਼ਰਾਂ 'ਚ ਸਾਰੇ ਸ਼ਹਿਰੀ ਇੱਕੋ ਜਿਹੇ ਨੇ। ਫਿਰ ਉਹਨਾਂ ਨੇ ਆਪਣੇ ਐਮਰਜੈਂਸੀ ਨੰਬਰ ਦਿੱਤਾ ਹੈ, ਜਨਰਲ ਪੁਲਿਸ ਅਸਿਸਟੈਂਸ ਦਾ ਦਿੱਤਾ ਹੈ ਕਿ ਹੋਰ ਵੀ ਕੋਈ ਜਾਣਕਾਰੀ ਜਾਂ ਕੋਈ ਐਡਵਾਈਸ ਹੋਏ, ਈਮੇਲ ਵੀ ਉਹਨਾਂ ਨੇ ਦਿੱਤੀ ਹੈ। ਔਰ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਵੀ ਲੋਕਲ ਮੈਨੇਜਮੈਂਟ ਕਮੇਟੀਜ਼ ਸਿੱਖ ਜਥੇਬੰਦੀਆਂ ਬੜਾ ਜ਼ਿੰਮੇਵਾਰੀ ਦਾ ਰੋਲ ਅਦਾ ਕਰ ਰਹੀਆਂ ਨੇ। ਔਰ ਹੁਣ ਜਦੋਂ ਕਿ ਪਹਿਲੇ ਇੱਕ ਹਫ਼ਤਾ ਤਾਂ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਉਹ ਬਿਲਕੁਲ ਉਹਨਾਂ ਨੇ ਆਵਾਜ਼ ਨਹੀਂ ਕੱਢੀ, ਪਰ ਹੁਣ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਵੀ ਭਿਣਕ ਪੈ ਗਈ ਹੋਏ ਕਿ ਭਾਈ ਜੋ ਕਰਨ ਵਾਲੇ ਨੇ ਉਹਨਾਂ ਤੱਕ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੇ ਗਰੀਬਾਨ ਤੱਕ ਹੱਥ ਪਹੁੰਚ ਰਿਹਾ। ਸੋ ਉਹਨਾਂ ਦੀ ਵੀ ਸਟੇਟਮੈਂਟ ਜਿਹੜੀ ਹੈ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦੀ, ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਾਈਂ ਪਰਵਸਤੂ, ਸੋ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਸਟੇਟਮੈਂਟ ਸ਼ੁਰੂ ਕੀਤੀ ਹੈ। ਔਰ ਭਾਗਨੀਜ਼ ਐਂਡ ਬੰਧੂਸ, ਮੈਂ ਵੈਸੇ ਪਹਿਲੀ ਵਾਰੀ ਇਸ ਸਮੇਂ ਬੰਧੂ ਤਾਂ ਮੈਨੂੰ ਪਤਾ ਹੈ ਜਾਂ ਭਾਈਓ ਔਰ ਬਹਿਨੋ, ਲੇਕਿਨ ਇਹ ਭਾਗਿਨੀ ਜਿਹੜੀ ਹੈ ਇਹ ਸ਼ਾਇਦ ਕੋਈ ਭਾਗਵਾਨਾਂ ਦੇ ਪੰਜਾਬੀ ਦੇ ਜਿਵੇਂ ਕਹਿੰਦਾ ਸੀ ਨਾ ਭਾਗਵਾਨ ਨੇ ਕੀ ਹਾਲ ਹੈ, ਸੋ ਇਹ ਸ਼ਾਇਦ ਭਾਗਵਾਨੇ ਚੋਂ ਉਹਨਾਂ ਨੇ ਭਾਗੀ ਨਹੀਂ ਬਣਾ ਦਿੱਤਾ, ਬਟ ਇਟਸ ਅ ਨਿਊ ਵਰਡ, ਬੰਦਾ ਰੋਜ਼ ਸਿੱਖਦਾ ਔਰ ਉਹਦੇ ਚ ਉਹਨਾਂ ਨੇ ਸਿੱਖ ਕੌਮ ਦੇ ਨਾਲ ਜਿਹੜਾ ਉਹ ਟੁਗੈਦਰਨੈਸ ਦਾ ਇਜ਼ਹਾਰ ਕੀਤਾ ਔਰ ਇਹ ਕਿਹਾ ਕਿ ਵੀ ਸਾਡੀ ਅਨਵੇਵਰਿੰਗ ਸਪੋਰਟ ਹੈ ਔਰ ਅਸੀਂ ਅਥਾਰਟੀਜ਼ ਨੂੰ ਕਹਿੰਦੇ ਹਾਂ ਕਿ ਇਸ ਸਾਰੀ ਘਟਨਾ ਦੀ ਜਾਂਚ ਕਰੋ। ਔਰ ਅਸੀਂ ਇਸ ਦੇ ਉੱਤੇ ਜਿਹੜੀ ਗੁਟਕਾ ਸਾਹਿਬ ਦੀ ਬੇਦਬੀ ਹੈ ਉਸ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਔਰ ਇਹ ਗੁਟਕਾ ਸਾਹਿਬ ਬਹੁਤ ਸੈਕਰੇਡ ਹੈ ਸਿੱਖਾਂ ਦੇ ਲਈ। ਮਿਲੀਅਨਸ ਆਫ ਸਿੱਖਸ ਅਰਾਊਂਡ ਦਾ ਵਰਲਡ ਉਹ ਰੈਵੀਅਰ ਕਰਦੇ ਨੇ ਔਰ ਇਸ ਨੂੰ ਡਿਸਟਰੋਏ ਕਰਨਾ ਜਾਂ ਪਬਲਿਕਲੀ ਡਿਸਪਲੇ ਕਰਨਾ ਇਹ ਬੜਾ ਸ਼ੌਕਿੰਗ ਔਰ ਦੁਖਦਾਈ ਹੈ। ਔਰ ਇਹ ਇਕੱਲਾ ਸਿੱਖ ਕਮਿਊਨਿਟੀ ਲਈ ਡਿਸਰਿਸਪੈਕਟ ਨਹੀਂ ਹੈ, ਬਟ ਅੰਡਰਮਾਈਨਸ ਦਾ ਪ੍ਰਿੰਸੀਪਲਸ ਆਫ ਇੰਟਰਫੇਥ ਅੰਡਰਸਟੈਂਡਿੰਗ ਐਂਡ ਕੋਐਗਜ਼ਿਸਟੈਂਸ ਦੈਟ ਵੀ ਐਜ਼ ਆਸਟ੍ਰੇਲੀਅਨਸ ਹੋਲਡ ਡੀਅਰ। ਬਹੁਤ ਚੰਗਾ ਹੋਇਆ ਕਿ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਜਿਹੜੇ ਇਹ ਲਫ਼ਜ਼ ਲਿਖ ਰਹੀ ਹੈ ਇਹਨਾਂ ਤੇ ਪੈਰਾ ਵੀ ਦੇ, ਘੱਟੋ ਘੱਟ ਆਪਣੀਆਂ ਹਿੰਦੂ ਤਵੀ ਜਥੇਬੰਦੀਆਂ ਜ਼ਾਹਰ ਹੈ ਹਿੰਦੂ ਕੌਂਸਲ ਦੇ ਥੱਲੇ ਉਹਨਾਂ ਨੂੰ ਕੋਈ ਹਿੰਦੂ ਲਫ਼ਜ਼ ਤੋਂ ਕੋਈ ਪਰਹੇਜ਼ਗਾਰੀ ਨਹੀਂ ਹੈ। ਸੋ ਇਸ ਗੱਲ ਨੂੰ ਘੱਟੋ ਘੱਟ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਆਪਣੇ ਹਿੰਦੂ ਤਵੀਆਂ ਭਰਾਵਾਂ ਤੋਂ ਯਕੀਨੀ ਬਣਵਾਏ ਕਿ ਜਿਸ ਕਿਸਮ ਦੀ ਨਫ਼ਰਤ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਇਹਨਾਂ ਦੇ ਹਿੰਦੂ ਤਵੀ ਸੈਲਸ ਵੱਲੋਂ ਕੀਤੀ ਜਾਂਦੀ ਹੈ, ਘੱਟੋ ਘੱਟ ਜੇ ਉਹੀ ਬੰਦ ਕਰ ਦੇਣ ਤਾਂ ਇਹੀ ਇਹਨਾਂ ਦੀ ਜਿਹੜੀ ਹੈ ਖਿਦਮਤ ਹੋਏਗੀ। ਔਰ ਫਿਰ ਉਹਨਾਂ ਨੇ ਜਿਹੜਾ ਇਹ ਸਾਰਿਆਂ ਨੂੰ ਮਿਊਚੁਅਲ ਰਿਸਪੈਕਟ ਯੂਨਿਟੀ ਅਮੰਗਸ ਆਲ ਕਮਿਊਨਿਟੀਜ਼ ਔਰ ਫਤਿਹ ਦੇ ਨਾਲ ਹੀ ਐਂਡ ਕੀਤਾ। ਹਾਲਾਂ ਅਸੀਂ ਸਮਝਦੇ ਹਾਂ ਕਿ ਵੀ ਚਲੋ ਇਹ ਵੀ ਇੱਕ ਪੋਜ਼ਿਟਿਵ ਸਪਿਰਿਟ ਹੈ ਜੇ ਪੋਜ਼ਿਟਿਵ ਸਪਿਰਿਟ ਨਾਲ ਲਿਖਿਆ ਹੋਏ, ਪਰ ਬਹੁਤ ਵਾਰ ਜੇ ਤੁਸੀਂ ਵਰਤਾਰਾ ਦੇਖੋ ਜਿਸ ਕਿਸਮ ਦਾ, ਕਿਉਂਕਿ ਇਹੀ ਹਿੰਦੂ ਕੌਂਸਲਸ ਔਰ ਦੂਸਰਿਆਂ ਨੇ ਜਦੋਂ ਮੰਦਰਾਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਅਕਸ਼ਤਾ ਮੰਦਰਾਂ ਤੇ ਗ੍ਰੈਫਿਟੀ ਔਰ ਦੂਸਰਾ ਪਾਰਟ ਸੀ ਜਿਹੜਾ ਪੁਲਿਸ ਇਨਵੈਸਟੀਗੇਸ਼ਨ 'ਚ ਆਇਆ ਸਾਹਮਣੇ ਕਿ ਇਹਨਾਂ ਦੀ ਆਪਣੀ ਕਰਤੂਤ ਹੀ ਸੀ। ਸੋ ਇਹਨਾਂ ਨੇ ਸਿੱਖਾਂ ਦੇ ਉੱਤੇ ਖਾਲਿਸਤਾਨੀਅਤ ਤੇ ਔਰ ਖਾਲਿਸਤਾਨੀ ਐਕਸਟ੍ਰੀਮਿਜ਼ਮ ਔਰ ਇਹ ਉਹ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹਨਾਂ ਦੇ ਜਿਹੜੇ ਉੱਥੇ ਯੈਲੋ ਰੈਕ ਕਿਸਮ ਦੇ
ਪਰਚੇ ਵੀ ਨੇ, ਉਹਨਾਂ 'ਚ ਵੀ ਸਿੱਖ ਵਿਰੋਧੀ ਇੱਕ ਪੂਰੀ ਮੁਹਿੰਮ ਚਲਾਈ ਗਈ ਸੀ। ਅਸੀਂ ਸਮਝਦੇ ਹਾਂ ਕਿ ਭਾਈ ਸਿੱਖਾਂ ਦਾ ਤਾਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਅਸੀਂ ਨਫ਼ਰਤ 'ਚ ਯਕੀਨ ਨਹੀਂ ਰੱਖਦੇ। ਸੋ ਘੱਟੋ ਘੱਟ ਇਹ ਹਿੰਦੂ ਕੌਂਸਲ ਆਸਟ੍ਰੇਲੀਆ ਜਾਂ ਇਹਨਾਂ ਦੇ ਹੋਰ ਹਿੰਦੂਤਵੀ ਸੰਗਠਨ ਨੇ ਜਿਨ੍ਹਾਂ ਬਾਰੇ ABC ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਫਿਲਮ ਨੇ ਦੱਸਿਆ ਕਿ ਭਾਈ ਕਿਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਮੁਲਵਸ ਨੇ ਇਹਨਾਂ ਦੀ ਹਕੂਮਤ, ਹਾਈ ਕਮਿਸ਼ਨ, ਕੌਂਸਲੇਟ ਔਰ ਅੱਗੋਂ ਜਿਹੜੇ ਇਹਨਾਂ ਦੇ ਫੀਲੇ ਨੇ, ਜੇ ਘੱਟੋ ਘੱਟ ਇਹੀ ਬੰਦ ਕਰ ਦੇਣ ਤੇ ਆਪਣਾ ਜੋ ਉਹਨਾਂ ਦਾ ਕੀਤਾ ਉਸ ਦੇ ਨਾਲ ਤਾਂ ਸਾਡੀ ਕੀ ਪ੍ਰੋਬਲਮ ਹੈ? ਕਿਸੇ ਨਾਲ ਵੀ ਨਹੀਂ ਹੈ। ਅਸੀਂ ਤਾਂ ਹਰ ਇੱਕ ਨੂੰ ਜਿਹੜਾ ਨਵਾਜਣ ਵਾਲੀ ਕੌਮ ਹੈ। ਸੋ ਚਲੋ ਫਿਰ ਵੀ ਇਹ ਜੇ ਉਹਨਾਂ ਨੇ ਇਹ ਕੀਤਾ ਅਸੀਂ ਐਪਰੀਸ਼ੀਏਟ ਕਰਦੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਵਾਕ ਦਾ ਟਾਕ, ਇਹ ਸਾਰੇ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਬਹੁਤ ਚੰਗੀ ਸਟੇਟਮੈਂਟ ਔਰ ਇਸ ਮਾਮਲੇ ਦੇ ਵਿੱਚ ਸਿੱਖ ਵਾਂਗ ਸੋਚਣਾ ਕਿ ਭਾਈ ਇਹ ਮਹਿਜ਼ ਗੁਟਕੇ ਤੇ ਹਮਲਾ ਨਹੀਂ ਹੈ ਜਾਂ ਇੱਕ ਹੋਲੀ ਬੁੱਕ ਤੱਕ ਮਹਿਦੂਦ ਨਹੀਂ ਹੈ। ਸਿੱਖਾਂ ਨੇ ਇਸ ਨੂੰ ਕਿਵੇਂ ਆਪਣੇ ਆਪ ਤੇ ਹਮਲਾ ਸਮਝਿਆ। ਡੇਵਿਡ ਸ਼ੂਬਰਿਜ ਜਿਹੜੇ ਗ੍ਰੀਨ ਪਾਰਟੀ ਦੇ ਸੈਨੇਟਰ ਨੇ, NSW ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਪੁਲਿਸ ਕਮਿਸ਼ਨਰ ਮਿਸਟਰ ਕੋਲ ਬਲੈਂਚ ਨੂੰ ਇੱਕ ਚਿੱਠੀ ਲਿਖੀ ਹੈ ਆਪਣੇ ਆਫੀਸ਼ੀਅਲ ਜਿਹੜਾ ਉਸ ਲੈਟਰ ਹੈਡ ਦੇ ਉੱਤੇ, ਔਰ ਉਹਦੇ 'ਚ ਇਹ ਨਿਊ ਸਾਊਥ ਵੇਲਸ ਦੇ ਸੈਨੇਟਰ ਨੇ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਪਹਿਲਾ ਹੀ ਲਾਈਨ ਹੀ ਹੈ ਰੈਫਰੈਂਸ, ਜਦੋਂ ਤੁਸੀਂ ਦੇਖਦੇ ਹੋ ਕਿ ਕਾਹਦੇ ਬਾਰੇ ਆ ਲੈਟਰ, ਉਹਨਾਂ ਨੇ ਹੈਡਿੰਗ ਦਿੱਤਾ ਅਟੈਕ ਔਨ ਸਿੱਖ ਕਮਿਊਨਿਟੀ ਇਨ ਪਰਥ ਵੈਸਟਰਨ ਆਸਟ੍ਰੇਲੀਆ, ਕਿ ਇਹ ਮਹਿਜ਼ ਇੱਕ ਡਿਸਰਿਸਪੈਕਟ ਜਾਂ ਡੈਸੀਕ੍ਰੇਸ਼ਨ ਜਾਂ ਇੱਕ ਬਲੈਸਫੇਮਸ ਐਕਟ ਨਹੀਂ ਹੈ, ਇਹ ਸਿੱਖਾਂ ਤੇ ਹਮਲਾ ਹੈ। ਔਰ ਉਹਨਾਂ ਨੇ ਕਮਿਸ਼ਨਰ ਨੂੰ ਕਿਹਾ ਕਿ ਆਈ ਰਾਈਟ ਟੂ ਯੂ ਟੁਡੇ ਔਨ ਬਿਹਾਫ ਆਫ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਹੂ ਆਰ ਡੀਪਲੀ ਡਿਸਟਰਬਡ by the desecration and arson attack on Sikh sacred scripture ਦਾ ਗੁਰੂ ਗ੍ਰੰਥ ਸਾਹਿਬ। ਉਹਨਾਂ ਦੇ ਲਈ ਕਿਉਂਕਿ ਬਾਣੀ ਹੈ, ਗੁਟਕੇ 'ਚ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਸਮੁੱਚੇ ਰੂਪ ਸਾਡੇ ਗੁਰੂ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਬੜਾ ਡਿਸਟਰਬਿੰਗ ਹੈ ਔਰ ਮੈਂ ਜਿਹੜਾ ਸਿੱਖ ਕਮਿਊਨਿਟੀ ਦੇ ਬਿਹਾਫ ਤੇ ਲਿਖ ਰਿਹਾ, ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਬਿਹਾਫ ਤੇ। I have enclosed the Sikh Council of Western Australia's press release on the matter and the social media video circulated of the incident, ਕਿ ਮੈਂ ਉਹ ਵੀਡੀਓ ਵੀ ਭੇਜ ਰਿਹਾ ਔਰ ਜਿਹੜੀ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਨੇ ਪ੍ਰੈਸ ਰਿਲੀਜ਼ ਕੀਤੀ ਅਸੀਂ ਆਲਰੇਡੀ ਡਿਸਕਸ ਕੀਤੀ ਸੀ, ਉਹ ਵੀ ਉਹਨਾਂ ਨੇ ਨਾਲ ਨੱਥੀ ਕੀਤੀ ਹੈ। ਫਿਰ ਇਹ ਲਿਖਦੇ ਨੇ ਡੇਵਿਡ ਸ਼ੂਬਰਿਜ, this should be treated as a serious targeted criminal act which is having a significant impact on the Sikh community, ਕਿ ਇਹਨੂੰ ਇੱਕ ਸੀਰੀਅਸ ਅਪਰਾਧਕ ਮਾਮਲੇ ਦੇ ਤੌਰ ਦੇ ਉੱਤੇ, ਗੰਭੀਰ ਅਪਰਾਧਕ ਮਾਮਲੇ ਦੇ ਤੌਰ ਤੇ ਦੇਖਿਆ ਜਾਏ ਜਿਸ ਨੇ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। There is a concerning pattern of discrimination and online harassment occurring against Sikh communities which is directly designed to attack community and social harmony। ਇਹ ਹੁੰਦਾ ਜਦੋਂ ਤੁਸੀਂ ਆਰਟੀਕੂਲੇਟ ਕਰਦੇ ਹੋ ਕਿਸੇ ਸਿਚੁਏਸ਼ਨ ਨੂੰ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪੈਟਰਨ ਹੈ, ਪੈਟਰਨ ਹੁੰਦਾ ਵੀ ਜਿਹੜਾ ਰਿਪੀਟਡਲੀ, ਇਹ ਨਹੀਂ ਹੈ ਕਿ ਵੀ ਇੱਕ ਆਊਟ ਆਫ ਦਾ ਬਲੂ ਕੋਈ ਘਟਨਾ ਵਾਪਰੀ ਹੈ। ਇਹ ਡਿਸਕ੍ਰਿਮੀਨੇਸ਼ਨ ਵੀ ਸਿੱਖਾਂ ਦੇ ਨਾਲ, ਆਨਲਾਈਨ ਹਰਾਸਮੈਂਟ ਵੀ, ਔਰ ਇਹ ਜਿਹੜੀ ਹੈ ਸਿੱਖ ਕਮਿਊਨਿਟੀ ਦੇ ਉੱਤੇ ਜਿਹੜੇ ਅਟੈਕ ਚੱਲ ਰਹੇ ਨੇ ਔਰ ਜਿਹੜਾ ਸੋਸ਼ਲ ਹਾਰਮਨੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਪਿਛਲੇ ਪਾਰਟ ਤੋਂ ਚੱਲ ਰਹੀਆਂ, ਉਸ ਦਾ ਇੱਕ ਹੋਰ ਫਰੰਟ ਹੈ। I have long worked with the Sikh community and know they have a proud history of positive, peaceful communal support, community outreach and proactive contribution to our multicultural community। ਕਿ ਮੈਂ ਲੰਮਾ ਸਮਾਂ ਸਿੱਖਾਂ ਦੇ ਨਾਲ ਕੰਮ ਕੀਤਾ ਹੈ ਤੇ ਮੈਨੂੰ ਪਤਾ ਹੈ ਕਿ ਉਹਨਾਂ ਦਾ ਮਾਣਮੱਤਾ ਇਤਿਹਾਸ ਹੈ, ਉਹ ਕਮਿਊਨਲ ਹਾਰਮਨੀ 'ਚ ਯਕੀਨ ਰੱਖਦੇ ਨੇ ਔਰ ਹਰ ਬਾਹਰ ਨਿਕਲ ਕੇ ਵੀ ਦੂਸਰਿਆਂ ਦੀ ਮਦਦ ਔਰ ਪ੍ਰੋਐਕਟਿਵ ਕੰਟਰੀਬਿਊਸ਼ਨ, ਸਾਡੇ ਵਰਗੀ ਜਿਹੜੀ ਮਲਟੀਕਲਚਰਲ ਕਮਿਊਨਿਟੀ ਹੈ ਉਹਦੇ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਟ ਰਿਮੇਨਸ ਡੀਪਲੀ ਕੰਸਰਨਿੰਗ that they are the continual target of violence such as this। ਇਹ ਬੜਾ ਫਿਕਰ ਵਾਲੀ ਗੱਲ ਹੈ ਕਿ ਉਹਨਾਂ ਨੂੰ ਲਗਾਤਾਰਤਾ ਨਾਲ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਜਿਵੇਂ ਕਿ ਇਹ ਘਟਨਾ ਵਾਪਰੀ ਹੈ। ਫਿਰ ਉਹਨਾਂ ਨੇ ਪੁਲਿਸ ਨੂੰ ਕਿਹਾ I am advised that there has been police report made on the matter
ਵੀ ਸਾਨੂੰ ਮੈਨੂੰ ਦੱਸਿਆ ਗਿਆ ਕਿ ਪੁਲਿਸ ਰਿਪੋਰਟ ਆਲਰੇਡੀ ਹੋਈ ਹੈ ਜੀ ਐਂਡ ਆਈ ਆਸਕ that you confirm that this is being actively investigated as the serious crime it is। ਇਹ ਪੁਲਿਸ ਕਮਿਸ਼ਨਰ ਨੂੰ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਦੱਸਿਆ ਜਾਏ ਕਿ ਭਾਈ ਇਸ ਨੂੰ ਤੁਸੀਂ ਕਿਸ ਗੰਭੀਰਤਾ ਦੇ ਨਾਲ ਕਿਵੇਂ ਇਨਵੈਸਟੀਗੇਟ ਕਰ ਰਹੇ ਹੋ। ਜੀ ਸੋ ਇਸ ਤੋਂ ਇਲਾਵਾ ਇੱਕ ਦੀਪ ਸਿੰਘ ਨਵੇਂ ਬਡਿੰਗ ਸਿੱਖ ਯੰਗ ਮੈਨ ਹੈ ਜਿਹੜਾ ਵੈਸਟਰਨ ਆਸਟ੍ਰੇਲੀਆ ਤੋਂ ਲੇਬਰ ਕੈਂਡੀਡੇਟ ਹੈ ਸੈਨੇਟ ਦੇ ਲਈ ਔਰ ਇਹ ਫਾਰਮਰ ਮੂਵਮੈਂਟ ਵੇਲੇ ਵੀ ਜਿਹੜੀ ਹੈ ਇਹਨਾਂ ਦੀ ਪੋਜ਼ਿਟਿਵ ਸਟੇਟਮੈਂਟ ਸੀ ਹੁਣ ਜਿਹੜੇ ਨੇ ਉਹ ਰਨ ਕਰ ਰਹੇ ਨੇ ਸੈਨੇਟ ਲਈ ਉਹਨਾਂ ਨੇ ਵੀ ਜਿਹੜਾ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਘਟਨਾ ਹੈ ਜਿਸ ਦੀ ਮੈਂ ਟਿਕਟੌਕ ਵੀਡੀਓ ਵੀ ਦੇਖੀ ਇਹ ਬੜੀ ਦੁਖਦਾਈ ਹੈ ਇਸ ਨੇ ਸਿੱਖਾਂ ਦੇ ਸੈਂਟੀਮੈਂਟਸ ਨੂੰ ਹਰਟ ਕੀਤਾ ਮੇਰੇ ਵੀ ਕੀਤਾ ਔਰ ਇਹ ਆਸਟ੍ਰੇਲੀਆ ਮੁਲਕ ਜਿਹੜਾ ਇਹ ਇੱਕ ਮਲਟੀ ਕਲਚਰਲ ਹੈ ਜਿੱਥੇ ਬਿਨਾਂ ਕਿਸੇ ਪਰਸੀਕਿਊਸ਼ਨ ਜਾਂ ਇੰਟੀਮੀਡੇਸ਼ਨ ਦੇ ਹਰ ਇੱਕ ਨੂੰ ਆਪਣੇ ਧਰਮ ਨੂੰ ਆਜ਼ਾਦੀ ਨਾਲ ਮੰਨਣ ਦਾ ਹੱਕ ਹੈ ਔਰ ਇਸ ਵੇਲੇ ਇਮੋਸ਼ਨਸ ਬੜੀਆਂ ਹਾਈ ਨੇ ਔਰ ਸਾਨੂੰ ਪੀਸ ਔਰ ਦੂਸਰਾ ਰੱਖਣ ਦੀ ਲੋੜ ਹੈ ਹਾਲਾਂ ਇਹ ਕੋਈ ਬਹੁਤਾ ਐਸਾ ਨਹੀਂ ਹੈ ਵੀ ਕੋਈ ਸਿੱਖਾਂ ਨੇ ਕੋਈ ਰਕਸ ਕ੍ਰੀਏਟ ਕੀਤਾ ਔਰ ਫਿਰ ਉਹਨਾਂ ਨੇ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ। ਮੈਂ ਸਮਝਦਾ ਵੀ ਸਾਡੇ ਸਿੱਖ ਉਮੀਦਵਾਰਾਂ ਨੂੰ ਵੀ ਔਰ ਜਿਹੜੇ ਉੱਥੋਂ ਦੇ ਪੋਲੀਟੀਕਲ ਅਰੀਨਾ 'ਚ ਔਰ ਇਸ 'ਚ ਮੈਂ ਸਮਝਦਾ ਵੀ ਸਭ ਤੋਂ ਪਹਿਲੀ ਪਹਿਲ ਜਿਹੜੀ ਹੈ ਉਹ ਸਰ ਜਗਦੀਪ ਸਿੰਘ ਸੰਧੂ ਹੋਰਾਂ ਨੇ ਜਿਹੜੇ ਕਾਉਂਸਲਰ ਨੇ ਸਵੈਨ ਸਿਟੀ ਦੇ ਉਹਨਾਂ ਨੇ ਕੀਤੀ ਸੀ ਆਪਣੇ ਆਫੀਸ਼ੀਅਲ ਲੈਟਰ ਹੈਡ ਦੇ ਉੱਤੇ ਸੋ ਜਿਹੜੇ ਖਾਸ ਤੌਰ ਤੇ ਸਿੱਖ ਜਿਹੜੇ ਇਲੈਕਟਡ ਨੇ ਜਾਂ ਇਹਦਾ ਇਲੈਕਸ਼ਨ ਪ੍ਰੋਸੈਸ ਨੇ ਜਾਂ ਕੱਲ ਨੂੰ ਪੋਲਿਟਿਕਸ 'ਚ ਹੋਣਾ ਹੈ ਉਹਨਾਂ ਨੂੰ ਡੇਵਿਡ ਸ਼ੂ ਬ੍ਰਿਜ ਦੇ ਕੋਲ ਜਾ ਕੇ ਸ਼ਾਗਿਰਦੀ ਕਰਨੀ ਚਾਹੀਦੀ ਕਿ ਭਾਈ ਜਦੋਂ ਤੁਸੀਂ ਕਿਵੇਂ ਜਦੋਂ ਕਮਿਊਨਿਟੀ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਹੁੰਦਾ ਹੈ ਤੇ ਕਿਸ ਕਿਸਮ ਦੀ ਸ਼ਬਦਾਵਲੀ ਤੇ ਕਿਸ ਢੰਗ ਦੇ ਨਾਲ ਤੁਸੀਂ ਜਿਹੜਾ ਹੈ ਉਸ ਉਹਨਾਂ ਸੈਂਟੀਮੈਂਟਸ ਦਾ ਇਜ਼ਹਾਰ ਕਰਦੇ ਹੋ। ਇਹ ਟ੍ਰੇਨਿੰਗ ਹੈ ਬਹੁਤ ਸਾਰੇ ਅਜੇ ਯੰਗ ਨੇ ਲੇਕਿਨ ਜਦੋਂ ਨਜ਼ਰ ਆ ਰਿਹਾ ਹੋਏ ਕਿ ਇੱਕ ਵਿਕਟਮ ਹੈ ਔਰ ਕੋਈ ਹੋਰ ਕਰਨ ਵਾਲਾ ਹੈ ਫਿਰ ਤੁਸੀਂ ਇਹ ਅਪਰੋਚ ਨਹੀਂ ਲੈਂਦੇ ਕਿ ਜੀ ਦੇਖੋ ਤਾੜੀ ਤਾਂ ਇੱਕ ਹੱਥ ਨਾਲ ਨਹੀਂ ਨਾ ਵੱਜਦੀ ਜੀ ਤਾੜੀ ਤਾਂ ਦੋ ਹੱਥ ਨਾਲ ਇਵੇਂ ਨਹੀਂ ਹੁੰਦਾ ਚਪੇੜ ਇੱਕ ਹੱਥ ਨਾਲ ਹੀ ਵੱਜਦੀ ਹੈ। ਡੇਵਿਡ ਸ਼ੂ ਬ੍ਰਿਜ ਬੜੀ ਕਲੀਅਰਲੀ ਇਸ ਨੂੰ ਆਰਟੀਕੂਲੇਟ ਕਰ ਰਹੇ ਨੇ ਕਿ ਜਿਹੜਾ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਲਗਾਤਾਰ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਉਹਨਾਂ ਨੇ ਇਸ ਨੂੰ ਸਿੱਧਾ ਜਿਹੜਾ ਉਹ ਪਰਥ ਦੀ ਸਿੱਖ ਕਮਿਊਨਿਟੀ ਦੇ ਉੱਤੇ ਅਟੈਕ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਕੇਸ ਕਰੈਕ ਹੋਏਗਾ ਔਰ ਜਿਹੜੇ ਗੁਨਾਹਗਾਰ ਨੇ ਦੋਸ਼ੀ ਨੇ ਕਿਉਂਕਿ ਮੈਨੂੰ ਕੋਈ ਭੁਲੇਖਾ ਨਹੀਂ ਹੈ ਹਾਲਾਂ ਕੋਈ ਸਾਡੇ ਸਾਹਮਣੇ ਐਵੀਡੈਂਸ ਨਹੀਂ ਹੈ ਜਾਂ ਸਾਡੇ ਕੋਲ ਕੋਈ ਵਿਟਨੈਸ ਨਹੀਂ ਹੈ ਪਰ ਮੈਨੂੰ ਇਹ ਲੱਗਦਾ ਹੈ ਜਿਹਨੂੰ ਅਮਰੀਕਾ ਦੇ ਵਿੱਚ ਜਿਹੜਾ ਡਕ ਟੈਸਟ ਕਹਿੰਦੇ ਨੇ ਕਿ ਵਟ ਲੁਕਸ ਲਾਈਕ ਏ ਡਕ ਕੁਐਕਸ ਲਾਈਕ ਏ ਡਕ ਵਾਕਸ ਲਾਈਕ ਏ ਡਕ ਇਜ਼ ਏ ਡਕ ਕਿ ਇਹ ਜਿਹੜੀ ਸ਼ਰਾਰਤ ਨਹੀਂ ਹੈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਦੂਸਰਾ ਫਰੰਟ ਜਿਹੜਾ ਇੰਡੀਅਨ ਏਜੰਸੀਆਂ ਨੇ ਖੋਲ੍ਹਿਆ ਜਿਸ ਦੇ ਵਿੱਚ ਇਹਨਾਂ ਦੇ ਹਾਈ ਕਮਿਸ਼ਨ ਇਹਨਾਂ ਦੇ ਕੌਂਸੂਲੇਟ ਔਰ ਇਹਨਾਂ ਦੇ ਦੁਮਛੱਲੇ ਜਿਹੜੇ ਭਾਵੇਂ ਗੁਰਦੁਆਰਾ ਕਮੇਟੀਆਂ 'ਚ ਫਿੱਟ ਕੀਤੇ ਹੁੰਦੇ ਨੇ ਕਈ ਵਾਰ ਉਹਨਾਂ ਦੇ ਆਪਣੇ ਪ੍ਰੈਜੂਡਿਸ ਵੀ ਹੁੰਦੇ ਨੇ ਲੇਕਿਨ ਇਹ ਬੜਾ ਜਿਹੜਾ ਉਹ ਪਲੈਨਡ ਅਟੈਕ ਹੈ ਔਰ ਵਾਂਸ ਜੇ ਇਸ ਦੀ ਤਹਿ ਤੱਕ ਪਹੁੰਚਦੇ ਆ ਇਹਨਾਂ ਦਾ ਕਨੈਕਸ਼ਨ ਜਿਹੜਾ ਸਾਹਮਣੇ ਆ ਜਾਂਦਾ ਹੈ ਤੇ ਫਿਰ ਮੈਂ ਸਮਝਦਾ ਕਿ ਭਾਈ ਜਿੱਥੇ ਆਲਰੇਡੀ ਬਹੁਤ ਸਾਰੀਆਂ ਜਥੇਬੰਦੀਆਂ ਨੇ 10 ਸਤੰਬਰ ਨੂੰ ਪ੍ਰੋਟੈਸਟ ਦੀ ਕਾਲ ਦਿੱਤੀ ਹੋਈ ਹੈ ਹਾਲਾਂ ਪੁਲਿਸ ਜਿਹੜੀ ਹੈ ਮੁਸਤੈਦੀ ਨਾਲ ਇਨਵੈਸਟੀਗੇਟ ਕਰ ਰਹੀ ਹੈ ਪਰ ਪ੍ਰੋਟੈਸਟ ਜ਼ਰੂਰ ਹੋਣੇ ਚਾਹੀਦੇ ਨੇ ਕਿਉਂਕਿ ਉਹਦੇ ਨਾਲ ਇੱਕ ਤਾਂ ਲੋਕਲ ਏਜੰਸੀਆਂ ਤੇ ਵੀ ਦਬਾਅ ਹੁੰਦਾ ਹੈ ਕਿ ਭਾਈ ਉਹਨਾਂ ਨੇ ਕਰਨਾ ਹੈ ਕਿਉਂਕਿ ਬਿਊਰੋਕ੍ਰੇਸੀ ਜਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ 'ਚ ਵੀ ਅਸੀਂ ਦੇਖਦੇ ਹਾਂ ਡੇ ਟੂ ਡੇ 'ਚ ਉਹ ਵੀ ਜਿਹੜਾ ਇਸ਼ੂ ਬਣਦਾ ਹੈ ਜਾਂ ਪੋਲੀਟੀਕਲੀ ਇੰਪੋਰਟੈਂਟ ਹੋ ਜਾਂਦਾ ਉਸ ਦੇ ਉੱਤੇ ਫਿਰ ਉਹਨਾਂ ਦੀ ਕਾਰਵਾਈ ਵੀ ਤੇਜ਼ ਹੁੰਦੀ ਹੈ ਤੇ ਜੇ ਆਲਰੇਡੀ ਆਉਣ ਵਾਲੇ ਦਿਨਾਂ 'ਚ ਪੁਲਿਸ ਇਨਵੈਸਟੀਗੇਸ਼ਨ ਇਸ ਕੇਸ ਨੂੰ ਕਰੈਕ ਕਰਦੀ ਹੈ ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਇੱਕ ਫਰੰਟ ਨਿਕਲਦਾ ਫਿਰ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ ਆਸਟ੍ਰੇਲੀਅਨ ਸਿਸਟਮ 'ਚ ਔਰ ਸੇਫਗਾਰਡ ਔਰ ਫਿਊਚਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਨਾ ਹੋਣ ਇਸ ਦੇ ਲਈ ਜਿਹੜੀਆਂ ਵੀ ਫਿਰ ਲੋੜੀਂਦੀਆਂ ਉਸ ਦੇ ਮੁਤਾਬਕ ਮੰਗਾਂ ਸਿਸਟਮ ਤੋਂ ਫੈਡਰਲ ਗਵਰਨਮੈਂਟ ਤੋਂ ਜਾਂ ਲੋਕਲ ਲੈਵਲ ਦੇ ਉੱਤੇ
ਫਿਰ ਉਸ ਦੇ ਉੱਤੇ ਕੰਮ ਕੀਤਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕੇ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੰਗੇ ਚਿੱਟੇ ਹੋ ਕੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਅੰਤਰਰਾਸ਼ਟਰੀ ਦਹਿਸ਼ਤਗਰਦੀ ਕਰ ਰਹੀ ਹੈ, ਜਿਸ ਨੂੰ ਇੰਟਰਨੈਸ਼ਨਲ ਲਾਅ ਮੁਤਾਬਿਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾਂਦਾ ਹੈ। ਔਰ ਭਾਰਤ ਦੇ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਮਾਰ ਹੇਠ ਸਿੱਖ ਐਕਟਿਵਿਸਟ, ਵਪਾਰੀ, ਟਰੱਕਰ ਅਤੇ ਸਿੱਖ ਗਾਇਕ ਹਨ। ਜਿਹੜਾ ਸਿੱਖੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਕਿਸੇ ਵੀ ਕਿਸਮ ਦਾ ਯੋਗਦਾਨ ਪਾ ਰਿਹਾ ਹੈ, ਉਹ ਭਾਰਤੀ ਏਜੰਸੀਆਂ ਦੇ ਨਿਸ਼ਾਨੇ ਤੇ ਹੈ। ਸੋ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ, ਵਰਨਾ ਕੱਲੇ ਭਾਰਤੀ ਜ਼ਬਰ ਦਾ ਸ਼ਿਕਾਰ ਹੋ ਜਾਵਾਂਗੇ। ਔਰ ਸਾਡਾ ਨਾਰਾ ਇੱਕੋ ਹੀ ਹੋਣਾ ਚਾਹੀਦਾ ਹੈ, ਸਭ ਤੇ ਹਮਲਾ, ਔਰ ਇੱਕ ਤੇ ਹਮਲਾ, ਸਭ ਤੇ ਹਮਲਾ। ਸੋ ਇਸ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਐਕਚੁਅਲੀ ਅੱਜ ਸਾਡੇ ਵੀਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਨਾਲ ਜੁੜੇ ਹੋਏ ਨੇ, ਸਾਡੇ ਨਾਲ ਵੀ ਆਲਮੋਸਟ 30 ਸਾਲ ਤੋਂ ਜ਼ਿਆਦਾ ਦਾ ਸੰਬੰਧ ਹੈ ਔਰ ਬੜੇ ਸੁਲਝੀ ਪੱਤਰਕਾਰੀ ਕਰਦੇ ਨੇ। ਉਹਨਾਂ ਦਾ ਇੱਕ ਬਰੀਫ ਰਾਈਟ ਅਪ ਹੈ ਔਰ ਉਹਨਾਂ ਨੇ ਇਹ ਨਾਰਾ ਹੀ ਦਿੱਤਾ ਹੈ, ਇਸ ਨੂੰ ਮੈਂ ਨਾਰਾ ਹੀ ਕਹਾਂਗਾ ਕਿ ਇੱਕ ਤੇ ਹਮਲਾ, ਸਭ ਤੇ ਹਮਲਾ। ਔਰ ਉਹਨਾਂ ਨੇ ਇਹ ਪੁਆਇੰਟ ਆਊਟ ਕੀਤਾ ਹੈ ਕਿ ਵੀ ਜੇ ਤੁਸੀਂ ਭਾਰਤੀ ਸਟੇਟ ਦਾ ਡਾਇਸਪੋਰਾ ਸਿੱਖਾਂ ਦੇ ਉੱਤੇ ਉਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਦਾਇਰਾਕਾਰ ਦੇਖੋ ਤੇ ਉਹ ਵਸੀ ਹੁੰਦਾ ਜਾ ਰਿਹਾ, ਉਹ ਫੈਲਦਾ ਜਾ ਰਿਹਾ, ਵੱਧ ਰਿਹਾ, ਅੱਡ ਨੂੰ
ਪਹਿਲਾਂ ਤਾਂ ਉਹਨਾਂ ਨੇ ਇਸ ਕਿਸਮ ਦਾ ਇੱਕ ਮਾਹੌਲ ਰਚਿਆ ਕਿ ਦਹਿਸ਼ਤਗਰਦੀ ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। 80ਵਿਆਂ 90ਵਿਆਂ ਦੇ ਵਿੱਚ ਇਹ ਇੱਕ ਵੱਡਾ ਫੈਕਟਰ ਬਣਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਕਾਫੀਆ ਤੰਗ ਕੀਤਾ ਔਰ ਉਹਦੇ 'ਚ 1985 ਦਾ ਕਨਿਸ਼ਕਾ ਹਵਾਈ ਹਾਦਸਾ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਉਸ ਜਿਹੜਾ ਕੰਡੈਮਨੇਬਲ ਐਕਟ ਹੈ ਉਸ ਨੂੰ ਕਰਵਾ ਕੇ ਸਾਡੀ ਖਾਲਿਸਤਾਨ ਦੀ ਲਹਿਰ ਨੂੰ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਾਤੇ 'ਚ ਲੈ ਆਂਦਾ ਔਰ ਫਿਰ ਲਗਾਤਾਰਤਾ ਦੇ ਨਾਲ ਜਦੋਂ ਉਹਦਾ ਟ੍ਰਾਇਲ ਚੱਲਿਆ ਹਾਲਾਂਕਿ ਦਾ ਐਂਡ ਉਹ ਐਕਵਿਟ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਦੋਸ਼ੀ ਬਣਾਇਆ ਸੀ ਪਰ ਆਲਰੇਡੀ ਮੀਡੀਆ ਟ੍ਰਾਇਲ ਇੰਨਾ ਕੁ ਚੱਲ ਚੁੱਕਾ ਸੀ ਔਰ ਇੰਨੀ ਕੁ ਮਿਸ ਇਨਫੋਰਮੇਸ਼ਨ ਉਸ ਸਾਰੇ ਪੀਰੀਅਡ 'ਚ ਪਲਾਂਟ ਕੀਤੀ ਗਈ ਕਿ ਅੱਜ ਵੀ ਤੁਸੀਂ ਗੂਗਲ ਕਰੋ ਤੇ ਸੌਫਟ ਟਾਰਗੇਟ ਜਾਂ ਦੂਸਰਾ ਤਾਂ 2-4 ਆਰਟੀਕਲ ਕਿਤੇ ਆਣਗੇ ਤੇ ਉਹ ਸਾਰੀ ਜਿਹੜਾ ਤੁਹਾਡੇ ਗੂਗਲ ਰੈਫਰੈਂਸਿਸ ਭਰੀਆਂ ਹੋਣਗੀਆਂ ਕਿ ਜਿਹੜੇ ਨੇ ਸਿੱਖ ਟੈਰਰਿਸਟ ਔਰ ਇਹਨਾਂ ਨੇ ਈਵਨ ਦੁਨੀਆ 'ਚ ਕਿਤੇ ਨਹੀਂ ਹੋਇਆ ਇਹ ਤਾਂ ਬਾਅਦ 'ਚ ਇਹਨਾਂ ਨੇ ਪੋਸਟ 9/11 ਇਸਲਾਮ ਨੂੰ ਟੈਰਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਵਿਚ ਇਜ਼ ਨਾਟ ਰਾਈਟ। ਕੋਈ ਮਜ਼ਹਬ ਕੋਈ ਕ੍ਰਿਸਚੀਅਨ ਟੈਰਰਿਸਟ ਜਾਂ ਕੋਈ ਜੂਇਸ਼ ਟੈਰਰਿਸਟ ਥੋੜੀ ਕਹਿੰਦਾ ਜਾਂ ਕੋਈ ਹਿੰਦੂ ਟੈਰਰਿਸਟ ਜੋ ਤਮਿਲ ਸੁਸਾਈਡ ਬੰਬਰ ਛੋਟੀ ਉਮਰ ਦੀਆਂ ਬੱਚੀਆਂ ਤੋਂ ਵੀ ਜੋ ਇਹਨਾਂ ਨੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਤੋਂ ਇੰਡੀਅਨ ਏਜੰਸੀਆਂ ਨੇ ਕਰਾਇਆ ਪਰ ਕਿਸੇ ਨੇ ਕੋਈ ਲਕਬ ਇਹ ਨਹੀਂ ਕਿਹਾ ਕਿ ਹਿੰਦੂ ਟੈਰਰਿਸਟ ਗਰਲਸ। ਸੋ ਇਹਨਾਂ ਨੇ ਡੈਲੀਬਰੇਟਲੀ ਟੈਰਰਿਜ਼ਮ ਸਿੱਖਾਂ ਦੇ ਨਾਲ ਜੋੜਿਆ। ਉੱਥੋਂ ਦਾ ਮੀਡੀਆ ਵੀ ਹਾਲਾਂਕਿ ਕਈ ਵਾਰੀ ਇਹ ਹੁੰਦਾ ਵੀ ਜਦੋਂ ਤੁਸੀਂ ਕਿਸੇ ਦਾ ਕਿਹਾ ਟੈਰਰਿਸਟ ਕਹਿੰਦੇ ਉਹਨੂੰ ਕੌਮੇ ਪਾ ਦਿੰਦੇ ਹੋ ਕਿ ਭਾਈ ਐਵੇਂ ਨਹੀਂ ਪਰ ਉਹਨਾਂ ਦੀਆਂ ਤਾਂ ਤੁਸੀਂ ਮੀਡੀਆ ਰਿਪੋਰਟਸ ਸਾਰੇ ਪੀਰੀਅਡ ਦੀਆਂ ਦੇਖੋ ਸਿੱਖ ਟੈਰਰਿਸਟ ਖਾਲਿਸਤਾਨੀ ਟੈਰਰਿਸਟ ਜਿਵੇਂ ਸਿੱਖ ਹੋਣ ਦਾ ਮਤਲਬ ਹੀ ਦਹਿਸ਼ਤਗਰਦ ਹੁੰਦਾ। ਸੋ ਇਹ ਸਾਰਾ ਜਿਹੜਾ ਉਹਨਾਂ ਦਾ ਜੇ ਅਸੀਂ ਜੂਨ 84 ਤੋਂ ਇਮੀਡੀਏਟ ਬਾਅਦ ਦੇਖੀਏ ਤਾਂ ਇਹਨੂੰ ਵੱਡੇ ਪੈਮਾਨੇ ਦੇ ਉੱਤੇ ਇਸ ਪ੍ਰੋਪੇਗੈਂਡਾ ਉਦੋਂ ਤਾਂ ਅਜੇ ਇਹਨਾਂ ਕੋਲ ਕੀ ਅਜੇ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ। ਸੋ ਇਹਨਾਂ ਨੇ ਯਕੀਨੀ ਬਣਾਇਆ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀਡੀਓਜ਼ ਬਣਾ ਕੇ ਔਰ ਆਡੀਓਜ਼ ਔਰ ਦੂਸਰੀਆਂ ਐਮਬੈਸੀਆਂ ਕੌਂਸੂਲੇਟਸ ਰਾਹੀਂ ਜਿਹੜਾ ਉਹ ਸਰਕੂਲੇਟ ਕੀਤੀਆਂ ਗਈਆਂ ਸੀ। ਔਰ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਦੀ 2014 ਤੋਂ ਬਾਅਦ ਮੋਦੀ ਹਕੂਮਤ ਪਾਵਰ 'ਚ ਆਈ ਹੈ ਉਹਨਾਂ ਨੇ ਕਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਕਿਸਾਨਾਂ ਨੂੰ ਜਿਹੜੀ ਕਿ ਬਿਲਕੁਲ ਪੀਸਫੁਲ ਔਰ ਉਹਨਾਂ ਨੇ ਤਾਂ ਪੱਗ ਦਾ ਰੰਗ ਵੀ ਹਰਾ ਰੱਖਿਆ ਸੀ ਤਾਂ ਕਿ ਇਹ ਲੱਗੇ ਕਿ ਬਈ ਅਸੀਂ ਕਿਸਾਨ ਹੀ ਹਾਂ ਲੇਕਿਨ ਉਹਨਾਂ ਨੂੰ ਕਿਵੇਂ ਬਦਨਾਮੀ ਦੀ ਹੱਦ ਤੱਕ ਲਿਜਾ ਕੇ ਦਹਿਸ਼ਤਗਰਦ ਔਰ ਅੱਜ ਵੀ ਉਹਨਾਂ ਦੀ ਇੱਕ ਇਲੈਕਟਿਡ ਐਮਪੀ ਜੇ ਉਹਨਾਂ ਨੂੰ ਉੱਥੇ ਲਾਸ਼ਾਂ ਲਟਕ ਰਹੀਆਂ ਸੀ ਰੇਪ ਹੋ ਰਹੇ ਸੀ ਔਰ ਟੁਕੜੇ ਗੈਂਗ ਔਰ ਇਹਨਾਂ ਨੇ ਤਾਂ ਬੰਗਲਾਦੇਸ਼ ਬਣਾ ਦਿੱਤਾ। ਜੇ ਅੱਜ ਵੀ ਉਹ ਕਹਿ ਰਹੇ ਨੇ ਤਾਂ ਜਦੋਂ ਉਹ ਚੱਲ ਰਿਹਾ ਸੀ ਉਦੋਂ ਇਹਨਾਂ ਦੇ ਵੱਡੇ ਲੀਡਰਾਂ ਨੇ ਜਿਹੜੇ ਨੇ ਇਸ ਕਿਸਮ ਦੇ ਬਿਆਨ ਦਿੱਤੇ ਹੋਏ ਨੇ ਔਨ ਰੈਕਡ ਤੁਸੀਂ ਜਾ ਕੇ ਦੇਖ ਸਕਦੇ ਹੋ। ਅੱਛਾ ਲੇਕਿਨ ਇਹਦੇ ਬਾਵਜੂਦ ਜਿਹੜਾ ਇਹਨਾਂ ਨੇ ਕਿਉਂਕਿ ਜੇ ਦੇਖੋ ਅੱਜ ਹੀ ਮੈਂ ਕਿਤੇ ਕਿਸੇ ਦਾ ਕੋਈ ਕਮੈਂਟ ਸੁਣ ਰਿਹਾ ਸੀ ਕਿ ਡੈਮੋਗ੍ਰਾਫੀ ਇਜ਼ ਫਿਊਚਰ। ਹੁਣ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਗੱਲ ਸਾਨੂੰ ਬੈਕ ਹੋਮ ਦੇਖਣੀ ਤਾਂ ਸਮਝਣੀ ਪਏਗੀ ਕਿ ਜਿਸ ਲੈਵਲ ਦੇ ਉੱਤੇ 4-5 ਲੱਖ ਸਾਡੇ ਨੌਜਵਾਨ ਜਿਹੜੇ ਚਾਈਲਡ ਪ੍ਰੋਡਿਊਸਿੰਗ ਏਜ 18 ਸਾਲ ਅਜੇ ਕ੍ਰਾਸ ਕਰਦੇ ਨੇ ਔਰ ਬਾਹਰ ਨਿਕਲ ਆਉਂਦੇ ਨੇ ਔਰ ਕਿਸ ਤੇਜ਼ੀ ਦੇ ਨਾਲ ਉਹ ਪੰਜਾਬ ਜਿਹੜਾ ਉਹ ਜਵਾਨੀ ਤੋਂ ਖਾਲੀ ਹੋ ਰਿਹਾ ਬੁੱਢੇ ਠੇਰੇ ਪਿੰਡਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ। ਔਰ ਇਸ ਸਾਰੇ ਦੇ ਨਾਲ ਜਦੋਂ ਮੈਂ ਅੱਜ ਇੱਕ ਖਬਰ ਪੰਜਾਬ ਦੇ ਹਵਾਲੇ ਨਾਲ ਵੀ ਦੇਖੀ ਤੇ ਮੈਨੂੰ ਲੱਗਾ ਕਿ ਵੀ ਸਾਨੂੰ ਇਹ ਜਿਹੜੇ ਲੋਕ ਸਿਆਣੇ ਨੇ ਉਹ ਕਹਿੰਦੇ ਨੇ ਡੈਮੋਗ੍ਰਾਫੀ ਇਜ਼ ਦਾ ਫਿਊਚਰ। ਜੇ ਤੁਹਾਡੀ ਡੈਮੋਗ੍ਰਾਫੀ ਬਦਲ ਜੋ ਫਲਸਤੀਨ 'ਚ ਅੱਜ ਹੋ ਰਿਹਾ ਹੈ ਇਕੱਲਾ ਇਹ ਨਹੀਂ ਹੈ ਕਿ ਜੀ 60,000 ਗਜ਼ਾ 'ਚ ਫਲਸਤੀਨੀ ਉਹ ਡੈਮੋਗ੍ਰਾਫੀ ਬਦਲ ਰਹੇ ਨੇ। ਇਹਨਾਂ 11 ਮਹੀਨਿਆਂ 'ਚ ਅਕਤੂਬਰ ਤੋਂ ਹੁਣ ਤੱਕ ਘੱਟੋ ਘੱਟ ਉਹਨਾਂ ਨੇ 30-35 ਸੈਟਲਮੈਂਟ ਜਿਹੜੀਆਂ ਨੇ ਜਿਊਜ਼ ਨੇ ਉਹ ਵੈਸਟ ਬੈਂਕ 'ਚ ਬਣਾਈਆਂ ਜ਼ਮੀਨ ਦੇ ਉੱਤੇ ਕਬਜ਼ਾ। ਸੋ ਮਤਲਬ ਜਿਹੜੇ ਕਹਿੰਦੇ ਨੇ ਡੈਮੋਗ੍ਰਾਫੀ ਇਜ਼ ਦਾ ਫਿਊਚਰ ਦੈਟ ਇਜ਼ ਵਾਟ ਇਟ ਇਜ਼। ਔਰ ਅਸੀਂ ਇਹ ਦੇਖ ਰਹੇ ਹੁਣ ਇਹ ਚੁੱਪ-ਚੁਪੀਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ। ਪੰਜਾਬ ਪਾਸਿਸ ਬਿੱਲ ਟੂ ਰੈਗੂਲਰਾਈਜ਼ ਇਲੀਗਲ ਕਾਲੋਨੀਜ਼। ਹੁਣ ਇਹੀ ਕੰਮ ਅਮਰਿੰਦਰ ਨੇ ਵੀ ਕੀਤਾ ਸੀ। ਹੁਣ ਇਹ ਹੈ ਕਿ ਵੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਜਿਹੜਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਬਿੱਲ ਪਾਸ ਕੀਤਾ ਜਿਹਦੇ ਥੱਲੇ ਹੈ ਕਿ ਕੋਈ ਐਨਓਸੀ ਦੀ ਲੋੜ ਨਹੀਂ ਹੋਏਗੀ। ਇਲੀਗਲ ਕਾਲੋਨੀਜ਼ ਨੂੰ ਉਹਨਾਂ ਨੇ ਲੀਗਲਾਈਜ਼ ਕੀਤਾ ਔਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਨਾਂ ਦਾ ਨੰਬਰ ਕਿੰਨਾ ਹੈ ਜਿਹੜੀਆਂ ਇਲੀਗਲ ਕਾਲੋਨੀਜ਼ ਨੇ ਜਿਨ੍ਹਾਂ ਨੂੰ ਲੀਗਲ ਕੀਤਾ ਗਿਆ। देयर आर 14,000
illegal colonies in Punjab and thousands of plot holders in such colonies stand to benefit. 14,000 illegal colonies। ਹੁਣ ਜਦੋਂ ਮੈਂ illegal ਕਹਿ ਰਿਹਾ ਇਹਦੇ ਚ ਤੁਹਾਨੂੰ ਇਹ ਨਜ਼ਰ, ਕਿਉਂਕਿ ਇਹ ਅਮਰਿੰਦਰ ਦੀ ਸਰਕਾਰ ਵੇਲੇ ਵੀ ਹੋਇਆ ਸੀ। ਹੁਣ ਜਿੰਨਾ ਪੰਜਾਬ ਦੇ ਵਿੱਚ ਯੂਪੀ, ਬਿਹਾਰ ਔਰ ਦੂਸਰਾ ਜਿਹੜਾ ਇਨਫਲਕਸ ਹੈ ਹਿੰਦੂ ਪੋਪੂਲੇਸ਼ਨ ਦਾ, ਉਹਨਾਂ ਦੇ ਕੋਲ ਜ਼ਮੀਨਾਂ ਨਹੀਂ ਨੇ, ਸ਼ਹਿਰਾਂ ਦੇ ਵਿੱਚ ਨਹੀਂ। ਉਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜੀਆਂ ਵੇਸਟ ਲੈਂਡ ਜਾਂ ਦੂਜੀਆਂ ਤੀਜੀਆਂ ਨੇ ਉਹਨਾਂ 'ਚ ਵੀ ਭਾਵੇਂ ਉਹ ਪਹਿਲਾਂ ਝੁੱਗੀਆਂ ਝੌਂਪੜੀਆਂ ਬਣਾਈਆਂ, ਹੌਲੀ ਹੌਲੀ ਉਹ ਪੈਸੇ ਦੇ ਕੇ ਕਰਪਟ ਮੀਟਰ ਉਹਦੇ 'ਚ ਲਵਾ ਲੈਂਦੇ ਨੇ। ਰਾਸ਼ਨ ਕਾਰਡ ਬਣਾ ਉੱਥੇ ਵੀ ਬਣਿਆ ਹੋਇਆ, ਜਿੱਥੋਂ ਆਏ ਨੇ ਇੱਥੇ ਵੀ ਬਣਿਆ ਹੋਇਆ। ਔਰ ਹੌਲੀ ਜਦੋਂ ਇੱਕ ਉਹ ਕਾਲੋਨੀ ਜਿਹੀ ਵਸਾ ਲੈਂਦੇ ਨੇ, ਇਸ ਕਿਸਮ ਦੇ ਥੋੜ੍ਹੇ ਬਹੁਤ ਡਿਵੈਲਪਰ ਵੀ ਸ਼ੁਰੂ ਹੋ ਗਏ ਜਿਨ੍ਹਾਂ ਨੇ ਨਾਜਾਇਜ਼ ਜਿਹਾ ਬਣਾ ਕੇ ਇਸ ਕਿਸਮ, ਉਹਦੇ 'ਚ ਲੋਕਲ ਵੀ ਨੇ ਪਰ ਵੱਡੀ ਗਿਣਤੀ ਉਹਨਾਂ ਦੀ ਹੈ। ਫਿਰ ਜਦੋਂ ਜਿਹਦਾ ਮੀਟਰ ਲੱਗ ਗਿਆ, ਜਿਸ ਦਾ ਜਿਹੜਾ ਉਹਨੂੰ ਵੋਟਿੰਗ ਉਹਦਾ ਆਧਾਰ ਕਾਰਡ ਬਣ ਗਿਆ, ਆਧਾਰ ਕਾਰਡ ਉਹਦਾ ਪਿੱਛੇ ਆਪਣੇ ਵੀ ਬਣਿਆ ਹੋਇਆ, ਵੋਟਰ ਔਰ ਮੀਟਰ ਔਰ ਇਹ ਸਾਰਾ ਇੱਕ ਤਾਂ ਉਹ ਤੁਹਾਡੇ ਵੋਟਿੰਗ ਪੈਟਰਨ 'ਚ ਆ ਗਿਆ। ਸੈਕੰਡਲੀ ਜਦੋਂ ਤੁਸੀਂ ਉਹਨੂੰ ਰੈਗੂਲਰਾਈਜ਼ ਕਰ ਦਿੰਦੇ ਹੋ, ਮਤਲਬ ਇਹ ਹੈ ਕਿ ਉਹ ਜੈਨੂਇਨ ਵਛੰਦੇ ਨੇ। ਹੁਣ ਇਹੀ ਕੰਮ ਅਮਰਿੰਦਰ ਨੇ ਕੀਤਾ ਸੀ। ਹੁਣ ਜੇ 14,000 ਇਲੀਗਲ ਚੁੱਪਚਾਪ ਬਿਨਾਂ ਡਿਬੇਟ ਤੋਂ ਇੱਕ ਪਾਸੇ ਮੰਗੇ ਹੋ ਰਹੀ ਹੈ, ਭਾਈ ਰਾਜਸਥਾਨ ਹੈ, ਹਿਮਾਚਲ ਹੈ, ਉੱਤਰਾਖੰਡ ਹੈ, 10 ਹੋਰ ਸਟੇਟਾਂ ਨੇ ਜਿਨ੍ਹਾਂ ਨੇ ਆਰਟੀਕਲ 371 ਲਾਗੂ ਕੀਤਾ ਹੋਇਆ, ਜਿੱਥੇ ਕੋਈ ਆ ਕੇ ਜ਼ਮੀਨ ਖਰੀਦ ਨਹੀਂ ਸਕਦਾ। ਜਾਂ ਦੂਜਾ ਨਹੀਂ ਹੈ ਕਿ ਭਾਈ ਪੰਜਾਬ 'ਚ ਤੁਸੀਂ ਇਸ ਕਿਸਮ ਦਾ ਕਰੋ ਤਾਂ ਕਿ ਜਿਹੜੀ ਪੰਜਾਬ ਦੀ ਓਰੀਜਨਲ ਪੋਪੂਲੇਸ਼ਨ ਹੈ ਜਾਂ ਦੂਜਾ ਉਹਦੇ ਇੰਟਰਸਟ ਸੇਫ ਹੋਣ। ਲੇਕਿਨ ਇੱਥੇ 14,000 ਕਾਲੋਨੀਜ਼ ਨੂੰ, ਕਿਉਂਕਿ ਇਹ ਜਿਹੜੀ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ, ਇਸ ਦੇ ਨਾਲ ਇਹਦਾ ਸੰਬੰਧ ਜੁੜਦਾ ਹੈ ਕਿ ਇੱਕ ਪਾਸੇ ਉਹਨਾਂ ਨੇ ਉੱਥੇ ਉਹ ਹਾਲਾਤ ਪੈਦਾ ਕੀਤੇ ਹੋਏ ਨੇ ਕਿ ਮਾਸ ਮਾਈਗ੍ਰੇਸ਼ਨ ਪੁਸ਼ ਹੋ ਰਹੀ ਹੈ। ਜਿਹੜੇ ਇਲੀਗਲੀ ਲਿਆ ਕੇ ਉੱਥੇ ਬਿਠਾਏ ਜਾ ਰਹੇ ਨੇ ਉਹਨਾਂ ਨੂੰ ਅੰਡਰ ਦਾ ਲਾਅ ਜਿਹੜਾ ਹੈ, ਹੁਣ ਉਹ ਬਿੱਲ ਪਾਸ ਹੋ ਗਿਆ, ਰੈਗੂਲਰ ਹੋ ਗਈਆਂ 14,000 ਕਾਲੋਨੀਜ਼। ਸਾਰੇ ਜਿਹੜੇ ਯੂਪੀ, ਬਿਹਾਰ ਲੇਬਰ ਹੈ ਉਹਨਾਂ ਦੇ ਘਰ ਪੱਕੇ ਤੌਰ ਤੇ ਔਰ ਦੂਸਰੇ ਫਿਰ ਉਹਨਾਂ ਨੂੰ ਬਾਕੀ ਐਮਿਨਿਟੀਜ਼, ਫੈਸਿਲਿਟੀਜ਼ ਜਾਂ ਜਿਹੜਾ ਵੀ ਮਿਊਨਿਸਪਲ ਵਾਟਰ ਔਰ ਦੂਜੀਆਂ ਉਹ ਵੀ ਹੋਣਗੀਆਂ ਉਹਨਾਂ ਨੂੰ। ਔਰ ਇਹ ਬੈਠ ਰਹੇ ਨੇ ਔਰ ਤੁਹਾਡੇ ਜਿਹੜੇ ਇੱਥੇ ਪੈਸੇ ਕਮਾ ਕੇ ਕੋਠੀਆਂ ਵੀ ਉੱਥੇ ਬਣਦੀਆਂ, ਉਹਨਾਂ ਦੀਆਂ ਚਾਬੀਆਂ ਵੀ ਯੂਪੀ, ਬਿਹਾਰ ਵਾਲਿਆਂ ਦੇ ਕੋਲ ਨੇ। ਉਹ ਬਈਆਂ ਜਿਹੜੇ ਨੇ ਉਹ ਉਹਨੂੰ ਇੰਜੋਏ ਕਰ ਰਹੇ ਹੁੰਦੇ ਨੇ ਉੱਥੇ। ਜਿਹੜਾ ਕੱਲ ਨੂੰ ਉੱਥੇ ਜਦੋਂ ਥਾਣੇਦਾਰ ਵੀ ਦੂਜਾ ਲੱਗਾ ਹੋਣਾ, ਔਰ ਤੁਸੀਂ ਜਿੰਨੇ ਆਫੀਸਰਸ ਦੇਖੋਗੇ ਸੈਂਟਰਲ ਸਰਵਿਸ, IPS ਦੇਖ ਲਓ ਪੰਜਾਬ 'ਚ ਕਿੰਨੇ ਸਿੱਖ ਨੇ, DC ਦੇਖ ਲਓ ਕਿੰਨੇ ਸਿੱਖ ਨੇ। ਔਰ ਜਦੋਂ ਹੁਣ ਅੱਜ ਕੱਲ ਕੁਝ ਵੀਡੀਓ ਚੱਲ ਰਹੀਆਂ ਨੇ ਜਿਨ੍ਹਾਂ 'ਚ ਐਕਸ ਪੁਲਿਸ ਵਾਲੇ ਕਿ ਭਾਈ ਕਿਵੇਂ ਸੌਦਾ ਸਾਧ ਦੇ ਮਾਮਲੇ 'ਚ ਕਿਵੇਂ ਇਨਵੈਸਟੀਗੇਸ਼ਨ ਨੂੰ ਸਾਬੋਤਾਜ ਕੀਤਾ ਗਿਆ, ਕਿਵੇਂ ਜਿਹੜਾ ਉਹ ਜਦੋਂ ਕੋਈ ਨਤੀਜੇ ਤੇ ਪਹੁੰਚਦੀ ਸੀ ਗੱਲ ਉਹਨੂੰ ਸਾਬੋਤਾਜ ਕਰਤਾ ਜਾਂਦਾ ਸੀ। ਸੋ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਭਾਈ 8 ਸਾਲ ਹੋ ਗਏ ਨੇ 2015 ਤੋਂ ਹੁਣ ਤੱਕ 9 ਸਾਲ ਇਨਸਾਫ ਨਹੀਂ ਨਿਕਲਿਆ, ਕੋਈ ਜਿਹੜੇ ਨੇ ਦੋਸ਼ੀਆਂ ਦੇ ਨਾਂ ਸਾਹਮਣੇ ਆਉਂਦੇ ਆ, ਸਲਾਬਤਪੁਰ ਵਾਲੀ ਘਟਨਾ ਤੋਂ ਲੈ ਕੇ ਬਹਿਬਲ ਕਲਾਂ ਤੱਕ ਪਹੁੰਚਦੇ ਆ, ਕੀ ਰੀਜ਼ਨ ਹੈ? ਕਿਉਂਕਿ ਉਹਨਾਂ ਨੇ ਬਿਊਰੋਕਰੇਸੀ ਦੂਜੇ ਰਾਹੀਂ ਵੀ ਸਾਰਾ ਪਾਰਟ ਆਪਣਾ ਰੱਖਿਆ ਹੋਇਆ ਔਰ ਥੱਲੇ ਵੀ ਜੋ ਕੁਝ ਬਦਲ ਰਿਹਾ ਔਰ ਬਾਹਰ ਖਾਸ ਤੌਰ ਤੇ ਕਿਉਂਕਿ ਕੈਨੇਡਾ ਇਹਨਾਂ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ, ਜਿਵੇਂ 에ਅਰ ਇੰਡੀਆ ਦਾ ਹਾਦਸਾ ਵੀ ਉੱਥੇ ਹੀ ਕਰਵਾਇਆ ਗਿਆ। ਔਰ 18 ਜੂਨ 2023 ਤੋਂ ਇਹਨਾਂ ਨੇ ਸਿੱਧੇ ਹਾਲਾਂ ਇਹ ਵੀ ਸਾਹਮਣੇ ਆ ਕਿ ਰਿਪਦਮਨ ਸਿੰਘ ਮਲਕ ਜਿਹੜਾ ਇਹਨਾਂ ਦਾ ਹੀ ਪਿਆਦਾ ਇਹਨਾਂ ਨੇ ਇਸਤੇਮਾਲ ਕੀਤਾ, ਉਸ ਤੋਂ ਬਾਅਦ ਖਾਲਿਸਤਾਨ ਦੇ ਖਿਲਾਫ ਵੀ ਘੁਆਇਆ, 에ਅਰ ਇੰਡੀਆ ਵੇਲੇ ਵੀ ਉਹਨੂੰ ਯੂਜ਼ ਕੀਤਾ। ਉਸ ਦਾ ਮਰਡਰ ਸਾਲ ਪਹਿਲਾਂ ਹੁੰਦਾ ਹੈ, ਜਿਹੜਾ ਬੇਸ਼ੱਕ ਬੰਦਾ ਫੜਿਆ ਜਾਂਦਾ ਹੈ ਲੇਕਿਨ ਉਹ ਹਾਇਰਡ ਅਸੈਸਨ ਹੈ, ਇਸ ਦੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਪਰ ਇਸ ਮਾਮਲੇ 'ਚ ਕਿਉਂਕਿ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਜਿਹੜਾ 3 ਮਹੀਨੇ ਬਾਅਦ ਬਿਲਕੁਲ ਲਾਈਨ ਲਈ ਔਰ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ। ਹੁਣ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨੂੰ ਲੀਡ ਕੀਤਾ ਲਗਭਗ 3 ਸਾਲ ਪਹਿਲਾਂ ਕੋਵਿਡ ਦੇ ਚੱਲਦੇ ਆ, ਪਹਿਲਾਂ ਤਾਂ 2020 ਸੀ, ਫਿਰ ਉਸ ਨੂੰ ਮੁਲਤਵੀ ਕੀਤਾ ਗਿਆ, 2021 ਚ ਉਸ ਦੀ ਸ਼ੁਰੂਆਤ ਹੁੰਦੀ ਹੈ। ਤੇ ਇਹਨਾਂ ਨੇ ਪਹਿਲਾਂ ਵਿਦ ਇਨ ਇੰਡੀਆ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ, ਇੰਟਰਪੋਲ ਇਹ ਉਹ। ਹੁਣ ਮੈਂ ਪਹਿਲਾਂ ਅੱਜ ਇਹਨਾਂ ਦੀ ਸਿੱਖਸ ਫਾਰ ਜਸਟਿਸ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੀ ਸਟੇਟਮੈਂਟ ਹੈ ਕਿਉਂਕਿ ਉਹਨਾਂ ਨੂੰ ਨੋਟਿਸ ਮਿਲਿਆ ਜਿਹੜਾ ਉਹਨਾਂ ਦੇ ਇੰਡੀਅਨ ਹਾਈ ਕਮਿਸ਼ਨ ਆਫ ਇੰਡੀਆ ਵੱਲੋਂ ਆਟਵਾ ਨੋਟੀਫਾਈ ਕਰਦੇ ਆ ਕਿ ਜੀ ਸਿੱਖਸ ਫਾਰ ਜਸਟਿਸ
ਐਜ਼ ਅਨਲਾਫੁਲ ਹੈ ਅੰਡਰ ਦਾ ਅਨਲਾਫੁਲ ਐਕਟੀਵਿਟੀਜ਼ ਐਕਟ ਆਫ ਇੰਡੀਆ। ਔਰ ਇਹ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਫਿਰ ਇਹਨਾਂ ਨੇ ਕਾਊਂਟਰ ਕੀਤਾ ਉਸ ਨੂੰ, ਔਰ ਉਹ ਜਿਹੜੀ ਉਹਨਾਂ ਦਾ ਨੋਟਿਸ ਦੀ ਕਾਪੀ ਹੈ ਜਿਹੜੀ ਉਹਨਾਂ ਨੂੰ ਮਿਲੀ ਉਹ ਵੀ ਉਹਨਾਂ ਨੇ ਉਹਦੇ ਨਾਲ ਅਟੈਚ ਕੀਤੀ ਹੈ। ਔਰ ਇਹ ਉਹਨਾਂ ਨੇ ਐਡਰੈਸ ਕੀਤਾ ਹੈ ਪਬਲਿਕ ਸੇਫਟੀ ਮਿਨਿਸਟਰ ਨੂੰ ਆਟਵਾ ਕੈਨੇਡਾ 'ਚ, ਆਨਰੇਬਲ ਡੋਮਿਨਿਕ ਲੀ ਬਲੈਂਕ ਮਿਨਿਸਟਰ ਆਫ ਪਬਲਿਕ ਸੇਫਟੀ, ਔਰ ਆਨਰੇਬਲ ਮੈਲਨੀ ਜੋਲੀ ਮਿਨਿਸਟਰ ਫॉर ਫੋਰਨ ਅਫੇਅਰਸ ਆਟਵਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਨੋਟਿਸ ਟੂ ਡਿਕਲੇਅਰ ਸਿੱਖਸ ਫॉर ਜਸਟਿਸ ਐਜ਼ ਅਨਲਾਫੁਲ under India's UAPA by High Commissioner Sanjay Verma। ਹੁਣ ਸੰਜੇ ਵਰਮਾ ਹਾਈ ਕਮਿਸ਼ਨਰ ਬੈਠਾ, ਹਾਲਾਂ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ। ਕੈਨੇਡੀਅਨ ਸਿਟੀਜ਼ਨ ਜਾਂ ਅਮਰੀਕਨ ਸਿਟੀਜ਼ਨਸ ਨੂੰ ਹਾਈ ਕਮਿਸ਼ਨਰ ਦਾ ਕੰਮ ਆਪਣੀ ਗਵਰਨਮੈਂਟ ਦੇ ਨਾਲ ਹੈ ਜਾਂ ਆਪਣਿਆਂ ਨੂੰ ਵੀਜ਼ਾ ਜਾਂ ਪਾਸਪੋਰਟ ਦੇਣਾ, ਉਹਨਾਂ ਦਾ ਕੋਈ ਤਾਲੁਕ ਨਹੀਂ ਹੈ ਕਿ ਉਹ ਦੇਣ। ਪਰ ਉਹਨਾਂ ਨੇ ਇਹਨਾਂ ਨੂੰ ਇਹ ਨੋਟਿਸ ਭੇਜਿਆ ਕਿ ਭਾਈ ਇਹ, ਔਰ ਇਹਦੇ ਤੇ ਹੀ ਉਹਨਾਂ ਨੇ ਫਿਰ ਸਿੱਖਸ ਫॉर ਜਸਟਿਸ ਨੇ ਕਿਹਾ ਕਿ ਮੋਦੀ ਗਵਰਨਮੈਂਟਸ ਨੋਟਿਸ ਇਜ਼ ਐਕਸਟਰਾ ਟੈਰੀਟੋਰੀਅਲ ਇੰਟਰਫੇਰੈਂਸ ਇਨ ਕੈਨੇਡਾਜ਼ ਇੰਟਰਨਲ ਅਫੇਅਰਸ। ਹੁਣ ਇੱਕ ਪਾਸੇ ਕਾਟ ਬਾਈ ਦਾ ਨੈਕ ਨੇ ਇਹ ਸਾਰੇ ਲਈ, ਲੇਕਿਨ ਇਹਦੇ ਬਾਵਜੂਦ ਇਹ ਕਿੰਨੀ ਦਿਲਵਦੀ ਕਰ ਰਹੇ ਨੇ ਕਿ ਕੈਨੇਡਾ 'ਚ ਉਹਨਾਂ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹ ਸਿੱਖਸ ਫॉर ਜਸਟਿਸ ਨੂੰ ਇੱਕ ਦਹਿਸ਼ਤਗਰਦ ਜਥੇਬੰਦੀ ਯੂਆਪਾ, ਜਿਹੜਾ ਜਿਸ ਨੂੰ UN ਨੇ ਔਰ ਦੂਜਿਆਂ ਨੇ ਨਕਾਰਿਆ ਹੋਇਆ ਹੈ ਕਿ ਵੀ ਬਿਲਕੁਲ ਇਹ ਵਾਇਓਲੇਸ਼ਨ ਹੈ ਫੰਡਾਮੈਂਟਲ ਇੰਟਰਨੈਸ਼ਨਲ ਹਿਊਮਨ ਸਟੈਂਡਰਡ ਦੀ। ਸੋ ਉਸ ਦੇ ਉੱਤੇ ਉਹਨਾਂ ਨੇ ਸਿੱਖਸ ਫॉर ਜਸਟਿਸ ਨੇ ਇਹਨਾਂ ਨੂੰ ਐਡਰੈਸ ਕੀਤਾ ਮਿਨਿਸਟਰਸ ਨੂੰ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਹੈ ਕੈਨੇਡੀਅਨ ਲਾਅ ਦੇ ਥੱਲੇ, ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਮਿਸ਼ਨ ਦੇ ਥੱਲੇ ਹੀ ਅਸੀਂ ਕੰਮ ਕਰਦੇ ਹਾਂ। ਅਸੀਂ ਸਿੱਖਾਂ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਲਈ ਖਾਲਿਸਤਾਨ ਰੈਫਰੈਂਡਮ ਦੇ ਲਈ ਯਤਨਸ਼ੀਲ ਹੈ। ਔਰ ਇਸ ਸਭ ਦੇ ਬਾਵਜੂਦ ਸਿੱਖਸ ਫॉर ਜਸਟਿਸ ਨੂੰ ਇਹ ਨੋਟਿਸ ਹਾਈ ਕਮਿਸ਼ਨਰ ਇੰਡੀਆ ਨੇ ਆਟਵਾ ਆਫਿਸ ਨੇ ਦਿੱਤਾ ਹੈ, ਜਿਹੜੀ ਦੀ ਕਾਪੀ ਅਸੀਂ ਨਾਲ ਅਟੈਚ ਕਰ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੰਡੀਅਨ ਸਿਸਟਮ ਜੂਨ 18 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ। ਸਰ ਫਿਰ ਸਪਟੈਂਬਰ 2023 ਨੂੰ ਪ੍ਰਾਈਮ ਮਿਨਿਸਟਰ ਜਿਹੜੇ ਟਰੂਡੋ ਨੇ ਉਹ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਦੇ ਹਵਾਲੇ ਨਾਲ ਦੱਸਦੇ ਨੇ ਕਿ ਭਾਈ ਇਹਦਾ ਵਿੱਚ ਪੋਟੈਂਸ਼ੀਅਲ ਹੈਗਾ ਕਿ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਇਨਵੋਲਵ ਨੇ। ਫਿਰ ਫਰਵਰੀ 2024 ਚ ਇੰਦਰਜੀਤ ਸਿੰਘ ਗੋਸਲ ਬ੍ਰੈਂਪਟਨ ਜਿਹੜੇ ਰਹਿੰਦੇ ਨੇ ਔਰ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਕਮਾਂਡ ਸੰਭਾਲੀ ਕੋਆਰਡੀਨੇਟਰ ਖਾਲਿਸਤਾਨ ਰੈਫਰੈਂਡਮ ਦੀ, ਉਹਨਾਂ ਦੇ ਘਰ ਦੇ ਬਾਹਰ ਡਰਾਈਵ ਬਾਈ ਸ਼ੂਟਿੰਗ ਹੁੰਦੀ ਹੈ। ਔਰ ਫਿਰ ਹੁਣ ਅਗਸਤ ਮਹੀਨੇ ਦੇ ਵਿੱਚ ਗੋਸਲ ਨੂੰ ਡਿਊਟੀ ਟੂ ਵਾਰ ਨੋਟਿਸ RCMP ਵੱਲੋਂ ਸਰਵ ਕੀਤਾ ਜਾਂਦਾ ਹੈ ਕਿ ਭਾਈ ਤੁਹਾਡੀ ਲਾਈਫ ਨੂੰ ਖਤਰਾ ਹੈ। ਔਰ ਇਸ ਸਾਰੇ ਤੋਂ ਬਾਅਦ 29 ਅਗਸਤ ਨੂੰ ਇਹ ਨੋਟਿਸ ਜਿਹੜਾ ਹੈ ਹਾਈ ਕਮਿਸ਼ਨਰ ਵਰਮਾ ਜਿਹੜਾ ਉਹ ਸਿੱਖਸ ਫॉर ਜਸਟਿਸ ਨੂੰ ਭੇਜ ਰਿਹਾ ਕਿ ਭਾਈ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਇਹ ਇੰਟੀਮੀਡੇਸ਼ਨ ਹੈ, ਸਾਇਲੈਂਸ ਕਰਨ ਦਾ, ਕੈਨੇਡੀਅਨ ਸਿਟੀਜ਼ਨ ਦੇ ਜਿਹੜੇ ਰਾਈਟਸ ਨੇ ਉਹਨਾਂ ਦੀ ਵਾਇਓਲੇਸ਼ਨ ਹੈ। ਸੋ ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਇਸ ਸਭ ਦੇ ਬਾਵਜੂਦ ਕਿ ਇਹ ਸਭ ਚੱਲ ਰਿਹਾ ਹੈ, ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਰਾਦਰ ਇਹਨੂੰ ਕਹਿੰਦੇ ਨੇ ਦਬਾਅ ਬਣਾ ਕੇ ਰੱਖਣਾ, ਕਿਉਂਕਿ ਹਾਲਾਂ ਇਹਨਾਂ ਨੂੰ ਵੀ ਪਤਾ ਹੈ ਕਿ ਬਈ ਇਹਦੇ ਨਾਲ ਨਹੀਂ ਹੋਣਾ, ਲੇਕਿਨ ਇੱਕ ਦੱਸਣ ਦੇ ਲਈ ਕਿ ਔਰ ਦੂਸਰਾ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤੁਹਾਡਾ ਧਿਆਨ ਵੀ ਡਿਸਟਰੈਕਟ ਹੁੰਦਾ ਹੈ। ਜੇ ਹੁਣ ਇਹ ਲੈਟਰ ਵੀ ਉਹਨਾਂ ਨੇ ਡਰਾਫਟ ਕੀਤਾ, ਤੁਸੀਂ ਵਕਤ ਰਿਸੋਰਸਿਸ ਵੀ ਉਹ ਸਾਰੇ ਦੇ ਉੱਤੇ ਲਾ ਰਹੇ ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ, ਮੈਂ ਇਹ ਜਿਹੜੀ ਲਿਖਤ ਗੁਰਪ੍ਰੀਤ ਸਿੰਘ ਸਹੋਤਾ ਦੀ ਹੈ ਉਹਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ, ਜਿਸ ਤੋਂ ਸਾਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਕਿ ਭਾਈ ਇਹ ਇੱਕ ਤੇ ਹਮਲਾ ਸਭ ਤੇ ਹਮਲਾ ਕਿਵੇਂ। ਉਹਨਾਂ ਨੇ ਕਿਹਾ ਕਿ ਗਾਇਕ ਕਰਨ ਔਜਲਾ, ਗਿੱਪੀ ਗਰੇਵਾਲ ਤੋਂ ਬਾਅਦ AP ਢਿੱਲੋਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ, ਅੱਗ ਲਾਈ ਗਈ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਸਿੰਗਰ ਐਂਡ ਰੈਪਰ AP ਢਿੱਲੋਂ ਉਹਨਾਂ ਦੇ ਘਰ ਤੇ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਆਈਲੈਂਡ 'ਚ ਰਹਿੰਦੇ ਨੇ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ, ਅੱਗ ਲਾਈ। ਮਸਲਾ ਸਾਰਾ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਵਿਦੇਸ਼ੀ ਦਖਲ ਅੰਦਾਜ਼ੀ ਦਾ। ਸਿੱਖ ਕਾਰਕੁਨ, ਸਿੱਖ ਵਪਾਰੀ, ਸਿੱਖ ਟਰੱਕਰ ਤੇ ਸਿੱਖ ਗਾਇਕ ਨਿਸ਼ਾਨਾ ਬਣਾਏ ਜਾ ਰਹੇ ਹਨ। ਸਿੱਖ ਚਾਹੇ ਆਜ਼ਾਦੀ ਮੰਗਦਾ ਹੈ ਜਾਂ ਨਹੀਂ, ਉਸ ਦੇ ਕਾਰਜ ਸਿੱਖੀ ਜਾਂ ਪੰਜਾਬੀਅਤ ਨੂੰ ਬੁਲੰਦ ਕਰਦੇ ਹਨ, ਕਿਸੇ ਵੀ ਕਿਸਮ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਹਨ, ਉਹ ਸਾਰੇ ਨਿਸ਼ਾਨੇ ਤੇ ਹਨ। ਉਹਨਾਂ ਨੇ ਇੱਕ ਪੈਨਿਕ ਕ੍ਰੀਏਟ ਕਰਨਾ ਤਾਂ ਕਿ ਬਾਹਰ ਬੈਠੇ ਸਿੱਖ
ਜਿਹੜੇ ਨੇ ਉਹਨਾਂ ਦੀ ਹਰਾਸਮੈਂਟ, ਇੰਟੀਮੀਡੇਸ਼ਨ, ਫਰੌਤੀਆਂ ਸਿੱਖ ਬਿਜ਼ਨੈਸਿਸ ਨੂੰ ਵੀ, ਉਹ ਈਵਨ ਫਰੈਜ਼ਨੋ ਬੈਲਟ 'ਚ, ਟੋਰਾਂਟੋ 'ਚ ਔਰ ਇੱਕ ਸਟੇਜ 'ਤੇ ਹੁਣ ਤਾਂ ਥੋੜ੍ਹਾ ਬਹੁਤ ਇੱਥੇ ਸਿਕਿਉਰਿਟੀ ਦਸਤਿਆਂ ਨੇ ਦਬਾਅ ਪਾਇਆ, ਅਦਰਵਾਈਜ਼ ਤਾਂ ਇੱਥੇ ਬਿਲਕੁਲ ਇਹਨਾਂ ਨੇ ਮਾਫੀਆ ਜਿਹੜਾ ਹੈ ਉਹ ਚੰਗੇ ਭਲੇ ਜਿਹੜੇ ਖਾਂਦੇ ਪੀਂਦੇ ਸਿੱਖ ਸੀ ਉਹਨਾਂ ਦੇ ਘਰਾਂ 'ਚ ਜਾ ਵੜਦੇ ਸੀ, ਖੁੱਲੇ ਘਰ ਡਰਾਇੰਗ ਰੂਮ 'ਚ ਬਹਿ ਕੇ ਕਹਿੰਦੇ ਸੀ ਲਿਆਓ ਪੈਸੇ। ਔਰ ਉਹਨਾਂ ਨੇ ਕਿਹਾ ਕਿਸਾਨ ਮੋਰਚੇ ਵੇਲੇ ਤੋਂ ਸੰਗੀ ਤਾਣਾ ਬਾਣਾ ਦਿਲਜੀਤ, AP ਢਿੱਲੋਂ, ਕਰਨ ਔਜਲਾ, ਸ਼ੁਭ, JG ਬੈਂਸ, ਹਾਰਡਕੋਰ ਅਤੇ ਹੋਰ ਕਈ ਗਾਇਕਾਂ ਖਿਲਾਫ ਨਫ਼ਰਤ ਫੈਲਾ ਰਿਹਾ ਹੈ। ਇਹਨਾਂ ਗਾਇਕਾਂ ਦੇ ਗੀਤਾਂ ਤੇ ਸਮੀਖਿਆ ਕਰਦਿਆਂ ਘੰਟੇ ਦੀਆਂ ਵੀਡੀਓ ਬਣਾ ਕੇ ਮੇਜਰ ਗੌਰਵ ਆਰੀਆ ਤੇ ਹੋਰ ਕਈ ਸੰਗੀ ਤਬਸਰੇ ਕਰਕੇ ਦੱਸਦੇ ਹਨ ਕਿ ਕਿਵੇਂ ਇਹ ਖਾਲਿਸਤਾਨੀ ਹਨ। ਔਰ ਈਵਨ ਕਈਆਂ ਦੇ ਸ਼ੋਅ ਜਿਵੇਂ ਸ਼ੁਭ ਔਰ ਦੂਜੇ ਉੱਥੇ ਕੈਂਸਲ ਕੀਤੇ ਗਏ। ਅੱਜ ਹੀ ਮੈਂ ਕਿਸੇ ਪੰਜਾਬ ਦੇ ਗਾਇਕ ਦਾ ਦੇਖ ਰਿਹਾ ਸੀ ਕਿ ਜੀ ਕੰਗਣਾ ਰਣੌਤ ਨੂੰ ਜਦੋਂ ਚਪੇੜ ਉਹਨੇ ਕੁਲਵਿੰਦਰ ਕੌਰ ਨੇ ਮਾਰੀ, ਵੀ ਮੈਂ ਵੀ ਆਪਣੇ ਤੇ ਪਾਤੀ ਪੋਸਟ ਜੋ ਸਾਰੀ ਚੱਲ ਰਹੀ ਸੀ ਖਬਰ। ਤੇ ਹਿਮਾਚਲ ਦੇ ਵਿੱਚ ਮੇਰੇ 3 ਸ਼ੋਅ ਰੱਖੇ ਹੋਏ ਸੀ, ਉਹਨਾਂ ਨੇ ਹਿਮਾਚਲ ਵਾਲਿਆਂ ਨੇ ਕੈਂਸਲ ਕੀਤੇ। ਉਹਨਾਂ ਨੇ ਕਿਹਾ ਜੀ ਇਹਨੂੰ ਡਿਲੀਟ ਕਰੋ ਤੇ ਫੇਰ ਹੀ ਹੈ। ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਹਰ ਹਾਲਾਂ ਸਾਨੂੰ ਗਾਇਕਾਂ ਦੀਆਂ ਜਿੱਦਾਂ ਦੀਆਂ ਉਹਨਾਂ ਨੇ ਸ਼ਕਲਾਂ ਬਣਾਈਆਂ ਹੋਈਆਂ ਜਾਂ ਦੂਜੀਆਂ, ਉਹ ਲੱਗਦਾ ਹੀ ਨਹੀਂ ਵੀ ਸਿੱਖਾਂ ਦੇ ਮੁੰਡੇ ਨੇ। ਲੇਕਿਨ ਜੇ ਉਹਨਾਂ 'ਚ ਦੀ ਪੰਜਾਬੀ ਸੰਗੀਤ ਜਾਂ ਦੂਜੇ ਰਾਹੀਂ ਫਾਈਨੈਂਸ਼ੀਅਲ ਪ੍ਰੋਸਪੈਰਿਟੀ ਨਿਕਲਦੀ ਹੈ ਜਾਂ ਉਹ ਥੋੜਾ ਬਹੁਤ ਕਿਸੇ ਮੁੱਦੇ ਦੇ ਉੱਤੇ ਗੱਲ ਕਰ ਜਾਂਦੇ ਨੇ, ਤੇ ਉਹ ਵੀ ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਖਾਲਿਸਤਾਨੀ ਨੇ। ਫਿਰ ਉਹਨਾਂ ਨੇ ਕਿਹਾ ਕਿ ਮਤਲਬ ਕਿ ਜਿਹੜਾ ਵੀ ਦਸਤਾਰ ਸਜਾਉਂਦਾ ਹੈ, ਪੰਜਾਬੀ ਬੋਲਦਾ ਹੈ ਜਾਂ ਪੰਜਾਬੀ ਬੋਲੀ ਦੇ ਸਿਰ ਤੇ ਖੁਦ ਤਰੱਕੀ ਕਰਦਾ, ਮਿਹਨਤ ਨਾਲ ਵਪਾਰ ਖੜਾ ਕਰਦਾ, ਉਹਨਾਂ ਚੋਂ ਬਹੁਤੇ ਇਹਨਾਂ ਦੇ ਨਿਸ਼ਾਨੇ ਤੇ ਹਨ। ਕੋਈ ਹੁਣ ਚੜ ਜਾਊ, ਕੋਈ ਬਾਅਦ 'ਚ, ਵੀ ਵਾਰੀ ਆਉਣੀ ਹੈ ਹਰ ਇੱਕ ਦੀ, ਕੋਈ ਹੁਣ ਇਮੀਡੀਏਟਲੀ ਆ ਰਿਹਾ, ਕਿਸੇ ਨੂੰ ਬਾਅਦ 'ਚ ਨਿਸ਼ਾਨਾ ਬਣਾਉਣਗੇ। ਨਿਸ਼ਾਨਾ ਬਣਾਉਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਿਆ ਜਾ ਰਿਹਾ ਹੈ, ਜੋ ਭਾਰਤੀ ਜੇਲ੍ਹ ਵਿੱਚ ਹੈ। ਪੰਜਾਬ ਦੇ ਹੋਣਹਾਰ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਚੁੱਕ ਹਟਿਆ ਤੇ ਹੁਣ ਸਿੱਧ ਹੋ ਚੁੱਕਾ ਹੈ ਕਿ ਉਸ ਨੂੰ ਮਸ਼ਹੂਰ ਕਰਨ ਲਈ ਭਾਰਤੀ ਏਜੰਸੀਆਂ ਨੇ CIA ਥਾਣਾ ਖਰੜ 'ਚੋਂ ਉਹਦੀ ਇੰਟਰਵਿਊ ਕਰਵਾਈ ਸੀ। ਅਸੀਂ ਕੱਲ ਵੀ ਜ਼ਿਕਰ ਕੀਤਾ, ਇੱਕ ਇੰਟਰਵਿਊ ਖਰੜ 'ਚ ਹੋਈ, ਇੱਕ ਰਾਜਸਥਾਨ 'ਚ ਹੋਈ। ਸੋ ਜ਼ਾਹਰ ਹੈ ਕਿ ਇਹ ਲਾਰੈਂਸ ਬਿਸ਼ਨੋਈ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਹੀ ਜਿਹੜਾ ਪਿਆਦਾ ਹੈ ਔਰ ਉਹਦਾ ਨਾਂ ਹੀ ਵਰਤਿਆ ਜਾ ਰਿਹਾ, ਬਾਕੀ ਉਹਨਾਂ ਨੇ ਪੂਰਾ ਜਿਹੜਾ ਕੰਟਰੋਲ ਉਹਨਾਂ ਦਾ ਹੈ। ਵਾਰ-ਵਾਰ ਸਵਾਲ ਕਰਨ ਤੇ ਵੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਪੰਜਾਬ ਪੁਲਿਸ ਨੇ ਚੁੱਪ ਵੱਟ ਲਈ, ਪਰ ਜਦ ਮਾਮਲਾ ਕੋਰਟ ਵਿੱਚ ਚਲਿਆ ਗਿਆ ਤਾਂ ਪੁਲਿਸ ਦੀ ਆਪਸੀ ਟਸਲਬਾਜ਼ੀ 'ਚ ਸਾਰੀ ਅਸਲੀਅਤ ਬਾਹਰ ਆ ਗਈ। ਹੁਣ ਜਿਸ ਦਰਬਾਰੀ ਪੱਤਰਕਾਰ ਨੇ ਇੰਟਰਵਿਊ ਕੀਤੀ ਸੀ, ਉਹਨੂੰ ਬਚਾਉਣ ਲਈ ਦਿੱਲੀੋਂ ਮੁਕਲ ਰੋਹਤਗੀ ਵਰਗਾ ਮੋਦੀ ਦਾ ਖਾਸਮ ਖਾਸ ਵੱਡਾ ਵਕੀਲ, ਭਾਰਤ ਦਾ ਸਾਬਕਾ ਅਟਾਰਨੀ ਜਨਰਲ ਭੇਜਿਆ ਗਿਆ ਤੇ ਜ਼ਮਾਨਤ ਕਰਾ ਕੇ ਪਟਿਆਲੇ ਨੂੰ ਤੋਂ ਬਾਹਰਲੇ ਮੁਲਕ ਚਾੜ ਦਿੱਤਾ ਗਿਆ। ਇਹ ਸਭ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ ਔਰ ਇਹ ਪਿਛਲੇ ਦਿਨਾਂ 'ਚ ਹੀ ਹੋਇਆ। ਹਾਲਾਂ ਜਦੋਂ ਇਹ ਆਇਆ ਕਿ ਜੀ ਹੁਣ ਉਹਨੂੰ ਪੱਤਰਕਾਰ ਦੀ ਗ੍ਰਿਫਤਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਰਡਰ ਕਰਤੀ, ਸਿੱਟ ਨੇ, ਤੇ ਉਹਨੇ ਉਹਨੂੰ ਮੁਕਲ ਰੋਸਤਗੀ ਖੜਾ ਕਰਤਾ ਤੇ ਉਹਦੀ ਜ਼ਮਾਨਤ ਕਰਾ ਕੇ ਉਹਨੂੰ ਚਾੜ। ਤੁਹਾਨੂੰ ਲੱਗਦਾ ਹੋਊ ਕਿ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਖਾਲਿਸਤਾਨੀ ਆਗੂਆਂ ਖਿਲਾਫ ਹੈ, ਪਰ ਇਹ ਦਰਬਾਰੀ ਸਿੱਖਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਸਾਰੇ ਸਿੱਖਾਂ ਦੇ ਖਿਲਾਫ ਹੈ, ਚਾਹੇ ਉਹ ਕੋਈ ਗਾਇਕ ਹੋਏ, ਟਰੱਕਰ ਹੋਏ, ਬਿਜ਼ਨਸਮੈਨ ਹੋਏ, ਪੱਤਰਕਾਰ ਹੋਏ ਜਾਂ ਕੋਈ ਹੋਰ। ਜਿਹੜੇ ਲੋਕ ਐਕਸ ਵਰਤਦੇ ਹਨ, ਜਿਹਨੂੰ ਟਵਿੱਟਰ ਕਹਿੰਦੇ ਸੀ, ਉਹ ਜਾਣਦੇ ਹਨ ਕਿ ਸਿੱਖ ਪੰਜਾਬੀ ਪਛਾਣ ਦੇ ਖਿਲਾਫ ਕਿੰਨਾ ਪੈਸਾ ਖਰਚ ਕੇ ਭਾਰਤੀ IT ਸੈੱਲ ਨਫ਼ਰਤ ਫੈਲਾ ਰਹੇ ਹਨ ਅਤੇ ਨਸਲਵਾਦੀਆਂ ਨਾਲ ਮਿਲ ਕੇ ਕੈਨੇਡਾ ਚੋਂ ਸਿੱਖਾਂ ਨੂੰ ਬਾਹਰ ਕੱਢਣ ਦੀ ਮੰਗ ਚੁੱਕ ਰਹੇ ਹਨ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨਾਲ ਵੀ ਇਹਨਾਂ ਦੇ ਕਨੈਕਸ਼ਨ ਸਾਹਮਣੇ ਆਏ ਕਿ ਭਾਈ ਕਿਵੇਂ ਸਿੱਖਾਂ ਦੇ ਖਿਲਾਫ ਔਰ ਅਟੈਕ ਵੀ ਹੋਏ, ਜਿਹਦੇ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਬੜਾ ਸਟਰੋਂਗ ਸਟੇਟਮੈਂਟ ਵੀ ਦਿੱਤੀ ਸੀ ਜੀ। ਸਾਡੇ ਵਿੱਚੋਂ ਕੁਝ ਇੱਕ ਦੀਆਂ ਗਲਤੀਆਂ ਨੂੰ ਸਮੁੱਚੀ ਕੌਮ ਨੂੰ ਭੰਡਣ ਤੇ ਬਦਨਾਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਸਾਡੇ ਚੋਂ ਕਈਆਂ ਨੂੰ ਲੱਗਣਾ ਕਿ ਸਾਨੂੰ ਕੀ, ਪਰ ਇਹ ਜੋ ਨਫ਼ਰਤ ਦੀ ਮੁਹਿੰਮ ਵਿੱਢੀ ਗਈ ਹੈ, ਇਸ ਦਾ ਨਿਸ਼ਾਨਾ ਕਿਸੇ ਦਾ ਵੀ ਪੱਗ ਬੰਨ੍ਹਦਾ ਬਜ਼ੁਰਗ, ਚੁੰਨੀ ਲੈਂਦੀ ਮਾਤਾ ਜਾਂ ਬੱਚਾ ਹੋ ਸਕਦਾ ਹੈ। ਉਹਨਾਂ ਇਹ ਨਹੀਂ ਪੁੱਛਣਾ
ਕਿ ਤੁਸੀਂ ਆਜ਼ਾਦੀ ਦੇ ਹੱਕ ਵਾਲੇ ਹੋ ਜਾਂ ਵਿਰੋਧ ਵਾਲੇ। ਜਿੰਨੀ ਜਲਦੀ ਇਹ ਗੱਲ ਸਮਝ ਆਵਾਂਗੇ, ਇਕੱਠੇ ਹੋ ਕੇ ਇੱਥੋਂ ਦੀਆਂ ਸਰਕਾਰਾਂ ਦੀ ਜਵਾਬਦੇਹੀ ਕਰ ਲਵਾਂਗੇ, ਬਚਾਅ ਹੋ ਜੂ। ਵਰਨਾ ਇਕੱਲੇ ਤੰਗ ਹੋਈ ਜਾਣਗੇ ਸਾਰੇ, ਇੱਕ ਤੇ ਹਮਲਾ ਸਭ ਤੇ ਹਮਲਾ। ਸੋ ਮੈਂ ਸਮਝਦਾ ਕਿ ਇਹ ਬੜਾ ਕੀਮਤੀ ਸਬਕ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਨੇ ਸਾਨੂੰ ਸਭ ਨੂੰ ਦਿੱਤਾ, ਇਸ ਦੇ ਉੱਤੇ ਅਮਲ ਦਰਾਮਦ ਕਰਨ ਦੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸਵੇਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਯਾਰ ਅਡਾਨੀ ਵੱਲੋਂ ਕਿੰਨੀਆਂ ਦੇ ਨੈਰੋਬੀ ਹਾਈਵੇ ਅੱਡੇ ਨੂੰ ਖਰੀਦਣ ਦੇ ਖਿਲਾਫ ਕਿੰਨੀਆਂ ਦੇ ਲੋਕਾਂ ਵੱਲੋਂ ਜ਼ੋਰਦਾਰ ਰੋਸ ਵਿਖਾਵੇ ਕੀਤੇ ਜਾ ਰਹੇ ਨੇ। ਇਹਨਾਂ ਦੀ ਅਗਵਾਈ ਵਰਕਰ ਯੂਨੀਅਨ ਕਰ ਰਹੀ ਹੈ। ਸੋ ਕਾਂਗਰਸ ਦੇ ਜਨਰਲ ਸੈਕਟਰੀ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਐਂਟੀ ਅਡਾਨੀ ਵਿਖਾਵੇ ਬਹੁਤ ਜਲਦੀ ਭਾਰਤ ਵਿਰੋਧੀ ਵਿਖਾਵਿਆਂ ਵਿੱਚ ਬਦਲ ਸਕਦੇ ਹਨ, ਜਿਵੇਂ ਕਿ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿੱਚ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਨਰਿੰਦਰ ਮੋਦੀ ਨੇ 2 ਦਿਨ ਪਹਿਲਾਂ ਆਪਣੀ ਇੱਕ ਸਟੇਟਮੈਂਟ 'ਚ ਕਿਹਾ, ਹੁਣ ਤਾਂ ਬਾਹਰ ਕਿਸੇ ਨੂੰ ਨਿੱਕੇ ਜਿਹੇ ਮੁਲਕ ਦੇ ਦੌਰੇ ਤੇ ਫਿਰ ਚੜਿਆ ਹੋਇਆ, ਕਿ ਮੈਂ 20 ਤੋਂ 25 ਕਰੋੜ ਲੋਕਾਂ ਨੂੰ ਅਮੀਰ ਬਣਾ ਦਿੱਤਾ ਭਾਰਤ 'ਚ। ਹਾਲਾਂਕਿ ਇਸ ਤੋਂ ਵੱਡਾ ਝੂਠ ਕੋਈ ਨਹੀਂ। ਹਕੀਕਤ ਇਹ ਹੈ ਕਿ 70 ਤੋਂ 80 ਕਰੋੜ ਜਿਹੜੇ ਲੋਕ ਨੇ, ਉਹਨਾਂ ਨੂੰ 5-5 ਕਿਲੋ ਆਟੇ ਦੀ ਗੁੱਥੀ ਮਿਲਦੀ ਹੈ, ਲਾਈਨ 'ਚ ਲੱਗ ਕੇ ਲੈਂਦੇ ਨੇ। ਸੋ ਉਹਨੇ ਜੋ 20 ਤੋਂ 25 ਕਰੋੜ ਕਿਹਾ, ਉਹ ਅਮੀਰ ਨਹੀਂ ਬਣਾਏ। ਜਿਹੜੇ ਆਲਰੇਡੀ ਮਿਡਲ ਕਲਾਸ ਸੀ, ਉਹ ਗਰੀਬ ਦੀ ਜਿਹੜੀ ਹੈ ਉਸ ਰੇਖਾ ਦੇ ਥੱਲੇ ਉਹਨਾਂ ਨੂੰ ਧੱਕਿਆ। ਹਾਂ, ਇਹ ਜ਼ਰੂਰ ਹੈ, ਜਿਵੇਂ ਕਿਸੇ ਨੇ ਕਿਹਾ ਕਿ ਵੀ 2 ਗੁਜਰਾਤੀ ਮੁਲਕ ਵੇਚ ਰਹੇ ਨੇ, 2 ਖਰੀਦ ਰਹੇ ਨੇ। ਬਿਲਕੁਲ, ਮੋਦੀ ਅਮਿਤ ਸ਼ਾਹ ਵੇਚਣ ਤੇ ਲੱਗੇ ਨੇ, ਅੰਬਾਨੀ ਅਡਾਨੀ ਖਰੀਦਣ ਤੇ ਲੱਗੇ ਨੇ। ਇਹਨਾਂ ਦਾ ਆਪਸੀ ਹੁੰਦਾ। ਪਿਛਲੇ ਦਿਨਾਂ ਸੀ ਕਿ ਹੁਣ ਅਡਾਨੀ ਅੰਬਾਨੀ ਨੂੰ ਪਿੱਛੇ ਛੱਡ ਗਿਆ, ਸਭ ਤੋਂ ਅਮੀਰ ਬੰਦਾ ਬਣ ਗਿਆ। ਭਾਰਤ ਦਾ ਤਾਂ ਹੈ ਹੀ ਹੈ, ਏਸ਼ੀਆ ਦਾ ਵੀ, ਦੁਨੀਆ ਦੇ ਮੇਰੇ ਖਿਆਲ ਹੈ ਵੱਡੇ 10 ਅਮੀਰਾਂ ਦੀ ਲਿਸਟ 'ਚ ਹੈ।
ਸੋ ਕੱਲਾ ਇਹੀ ਨਹੀਂ ਕਿ ਵੀ ਭਾਰਤ ਦੇ ਵਿਚਲੇ ਜਿੰਨੇ ਨੇ ਜਿਹਦੇ 'ਚ ਇਹਨਾਂ ਨੂੰ ਕੋਈ ਤਜਰਬਾ ਤੱਕ ਵੀ ਨਹੀਂ ਸੀ ਜਿਸ ਚੀਜ਼ ਦਾ, 에ਅਰਪੋਰਟ ਵੇਚ ਦਿੱਤੇ, ਟ੍ਰੇਨਾਂ, ਪਲੇਟਫਾਰਮਸ ਤੋਂ ਲੈ ਕੇ ਹਰ ਈਵਨ ਰਾਫੇਲ ਦੀ ਡੀਲ 'ਚ 30,000 ਕਰੋੜ ਦਾ ਡੀਲ ਜਿੱਥੇ ਉਹਨਾਂ ਨੇ ਸੂਈ ਨਹੀਂ ਸੀ ਬਣਾਈ ਹੋਈ ਐਰੋਨੌਟਿਕਸ ਜਾਂ ਉਸ ਤੇ ਉਹਦੇ ਠੇਕੇ ਵੀ। ਪਰ ਕੱਲਾ ਇਹ ਨਹੀਂ ਹੈ ਜਿਹੜਾ ਮੋਦੀ ਬਾਹਰ ਤੁਰਿਆ ਫਿਰਦਾ ਲੂਰ ਲੂਰ ਕਰਦਾ, ਇਹ ਬੜਾ ਸੈਂਟਰਲ ਲਫ਼ਜ਼ ਹੈ ਮਾਝੇ ਦੀ ਪੰਜਾਬੀ ਦਾ, ਇਹ ਲੂਰ ਲੂਰ ਹੀ ਹੁੰਦਾ ਬਈ ਕੋਈ ਲਾਗਾ ਨਹੀਂ ਕੋਈ ਦੇਗਾ ਨਹੀਂ। ਤੁਸੀਂ ਇਹਦੀਆਂ ਟਰਮਸ ਦਾ ਦੇਖੋ, ਕੁਝ ਨਹੀਂ ਹੈ ਜਿੱਥੇ ਕੋਈ ਨਹੀਂ ਗਿਆ ਹੈ ਉੱਥੇ। ਪਰ ਇਹ ਐਵੇਂ ਨਹੀਂ ਜਾਂਦਾ ਹੈ, ਇਹ ਇਹਦੇ ਅਡਾਨੀ ਦੇ ਜਿਹੜੇ ਬਿਜ਼ਨਸ ਇੰਟਰਸਟ ਨੇ ਉਹਨਾਂ ਨੂੰ ਨੈਗੋਸ਼ੀਏਟ ਕਰਦਾ। ਔਰ ਫਰਾਂਸ ਦੇ ਵਿੱਚ ਤਾਂ ਵੱਡਾ ਸਕੈਂਡਲ ਹੈ, ਔਰ ਇਹ ਕਦੇ ਬਹੁਤ ਸ਼ਾਇਦ ਵਕਤ ਨਾ ਲੱਗੇ ਰਾਫੇਲ ਦੇ ਮਾਮਲੇ 'ਚ ਕਿਵੇਂ ਡੀਲ ਬਦਲਾਈ, ਕਿਵੇਂ ਆਲਰੇਡੀ ਇਹਨੂੰ ਚੇਂਜ ਕਰਕੇ ਇਹਨੂੰ ਅਡਾਨੀ ਨੂੰ ਦਵਾਈ। ਫਿਰ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ, ਹੁਣ ਕੱਲਾ ਇਹ ਨਹੀਂ ਵੀ ਇਜ਼ਰਾਈਲ ਦੀ ਅੱਖਾਂ ਬੰਦ ਕਰਕੇ ਹਮਾਇਤ ਕਰ ਰਿਹਾ ਜੀ ਕੋਈ ਹਿੰਦੂਤਵੀਆਂ ਦਾ ਉਹਨਾਂ ਦਾ ਏਜੰਡਾ ਤਾਂ ਹੈ ਹੀ ਹੈ, ਲੇਕਿਨ ਉਹਦੇ 'ਚ ਵੀ ਜਿਹੜਾ ਇਜ਼ਰਾਈਲ ਦਾ ਇੱਕ ਅਬੈਂਡਨਡ ਕਿਸਮ ਦੀ ਪੋਰਟ ਹੈ ਉਹ ਅਡਾਨੀਆਂ ਨੂੰ ਦਵਾਈ ਹੈ। ਔਰ ਉਹ ਲੰਬੀ ਯੋਜਨਾ ਕਿ ਜਿਹੜਾ ਉਹ ਯੂਰਪੀਅਨ ਰਾਊਟ ਇੰਡੀਆ ਤੋਂ ਇਜ਼ਰਾਈਲ ਔਰ ਦੂਜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਬਾਈਪਾਸ ਕਰਨ ਦਾ ਉਹਦੇ ਥੱਲੇ। ਫਿਰ ਪਿਛਲੇ ਦਿਨਾਂ 'ਚ ਅਸੀਂ ਜਿਹੜਾ ਜ਼ਿਕਰ ਕੀਤਾ ਸੀ ਕਿ ਤਨਜ਼ਾਨੀਆ ਔਰ ਕੀਨੀਆ ਉਹਨਾਂ ਦੇ 에ਅਰਪੋਰਟ ਤੇ ਸੀ ਪੋਰਟ, ਹਵਾਈ ਅੱਡੇ ਵੀ ਔਰ ਬੰਦਰਗਾਹ ਜਿਹਨੂੰ ਕਿਹਾ ਜਾਂਦਾ ਸੀ ਇਹ ਇਹਨਾਂ ਨੇ 30 ਸਾਲ ਦੀ ਲੀਜ਼ ਤੇ ਜਾਂ ਖਰੀਦਣਾ ਹੀ ਹੁੰਦਾ ਕਿ ਸਾਰੀਆਂ ਟਰਮਸ ਕੰਟਰੋਲ ਤੁਹਾਡਾ ਦੂਜੇ ਤੀਜੇ। ਔਰ ਇਹ ਖਬਰ ਅਸੀਂ ਡਿਸਕਸ ਵੀ ਕੀਤੀ ਕਿ ਭਾਈ ਇਹ ਫਿਰ ਇਹ ਵੀ ਸਾਹਮਣੇ ਆਇਆ ਕੋਲੰਬੀਆ ਦਾ ਵੀ ਸ਼ਾਇਦ ਸੀ ਕਿ ਵੀ ਇਹ ਕਿ ਜਿਹੜੀ ਉੱਥੇ ਉਹਨਾਂ ਨੇ ਗੁਜਰਾਤ ਦੇ ਵਿੱਚ ਪੋਰਟ ਹੈ ਅਡਾਨੀ ਪੋਰਟ ਜਿਹਨੂੰ ਕਹਿੰਦੇ ਨੇ ਵੀ ਉੱਥੇ ਤਾਂ ਕਈ ਕਿਲੋਆਂ 'ਚ ਨਹੀਂ ਟਨਾਂ 'ਚ ਹੈਰੋਇਨ ਮਿਲ ਰਹੀ ਹੈ। ਫਿਰ ਇਹ ਆਇਆ ਵੀ ਇਹ ਜਿਹੜੇ ਅਫਰੀਕਨ ਮੁਲਕਾਂ 'ਚ ਵੀ ਇਹ ਬਣਾ ਰਹੇ ਆ, ਇਕੱਲੇ ਇਹੀ ਨਹੀਂ ਕਿ ਵੀ ਉਹ ਉਹਦੇ 'ਚੋਂ ਪ੍ਰੋਫਿਟ ਅਰਨ ਕਰਨਾ ਹੈ, ਇਹ ਡਰੱਗ ਸਪਲਾਈ ਲਈ ਸਿੱਧਾ ਉਧਰ ਦਾ ਤਾਂ ਕਿ ਗੋਲਡਨ ਟ੍ਰਾਇੰਗਲ ਜਿਹਨੂੰ ਕਹਿੰਦੇ ਨੇ ਪਾਕਿਸਤਾਨ, ਈਰਾਨ, ਅਫਗਾਨਿਸਤਾਨ ਉਹਨੂੰ ਬਾਈਪਾਸ ਕਰਕੇ ਵੱਡੇ ਪੈਮਾਨੇ ਦੇ ਉੱਤੇ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇਹ ਜਿਹੜਾ ਕੀਨੀਆ ਔਰ ਇਹ ਦੂਸਰੇ 'ਚ ਜਿਹੜਾ ਇਹਨਾਂ ਨੇ ਲਏ ਨੇ 에ਅਰਪੋਰਟ ਔਰ ਦੂਜੇ ਇਹ ਐਵੇਂ ਨਹੀਂ ਹੈਗੇ, ਇਹਦੇ 'ਚ ਇਹਨਾਂ ਨੇ ਫਰਦਰ ਕੁਛ ਨਾ ਕੁਛ ਕਰਨਾ। ਹੁਣ ਪਿਛਲੇ ਦਿਨਾਂ 'ਚ ਜਦੋਂ ਬੰਗਲਾਦੇਸ਼ ਦੇ ਵਿੱਚ ਸਾਰੀ ਤਬਦੀਲੀ ਹੋਈ ਔਰ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ BNP ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਬਣੀ ਆਫਟਰ ਦਾ ਇਲੈਕਸ਼ਨ ਤੇ ਅਸੀਂ ਜਿਹੜੀ ਇਹ ਬਿਜਲੀ ਸਪਲਾਈ ਵਾਲੀ ਡੀਲ ਜਿਹੜੀ ਝਾਰਖੰਡ 'ਚ ਰਿਐਕਟਰ ਔਰ ਦੂਜੀ ਬੰਗਲਾਦੇਸ਼ ਨੂੰ ਇਹਦੇ ਤੇ ਦੁਬਾਰਾ ਗੌਰ ਕਰਾਂਗੇ। ਸੋ ਜ਼ਾਹਰ ਹੈ ਕਿ ਬੰਗਲਾਦੇਸ਼ 'ਚ ਇੱਕ ਸ੍ਰੀਲੰਕਾ ਦੇ ਵਿੱਚ ਵੀ ਇਹ ਇੱਕ ਇਸ਼ੂ ਬਣਿਆ। ਹੁਣ ਜਦੋਂ ਇਹ ਖਬਰ ਤਾਂ ਕੁਝ ਹਫ਼ਤੇ ਪਹਿਲਾਂ ਦੀ ਸੀ ਕਿ ਭਾਈ ਕੀਨੀਆ ਔਰ ਇੱਕ ਹੋਰ ਮੁਲਕ ਸ਼ਾਇਦ ਤਨਜ਼ਾਨੀਆ ਹੀ ਸੀ ਉਹਦੇ 'ਚ ਉਹਨਾਂ ਨੇ 에ਅਰਪੋਰਟ ਔਰ ਸੀ ਪੋਰਟ ਲਈ ਹੈ। ਹੁਣ ਅੱਜ ਮੇਨ ਖਬਰ ਹੈ ਇਹਨਾਂ ਦੀ ਦਾ ਹਿੰਦੂ ਦੀ ਔਰ ਹੈ ਵੀ ਜੈ ਰਾਮ ਰਮੇਸ਼ ਦੇ ਹਵਾਲੇ ਨਾਲ ਹੈ ਜਿਹੜਾ ਕਾਂਗਰਸ ਦਾ ਜਨਰਲ ਸੈਕਟਰੀ ਹੈ। ਹੈਡਲਾਈਨ ਹੀ ਇਹ ਹੈ ਐਂਟੀ ਅਡਾਨੀ ਪ੍ਰੋਟੈਸਟ ਇਨ ਕੈਨੇਡਾ, ਐਂਟੀ ਅਡਾਨੀ ਪ੍ਰੋਟੈਸਟ ਇਨ ਕੀਨੀਆ could turn into anti-India protests. ਰੀਜ਼ਨ ਕਿ ਜਿਹੜੀ ਇਹਨੇ 에ਅਰਪੋਰਟ ਲਈ ਹੈ ਕੀਨੀਆ ਦੀ, ਉੱਥੋਂ ਦੀ ਕੀਨੀਆ ਐਵੀਏਸ਼ਨ ਵਰਕਰਸ ਯੂਨੀਅਨ ਨੇ ਕਾਲ ਦਿੱਤੀ ਹੈ ਇਸ ਦੇ ਖਿਲਾਫ। ਉੱਥੇ ਪੂਰੀ ਹੜਤਾਲ ਹੋ ਰਹੀ ਹੈ ਔਰ ਉਸ ਦਾ ਨਤੀਜਾ ਹੈ ਕਿ ਭਾਈ ਇਹ ਜੈ ਰਾਮ ਰਮੇਸ਼ ਨੇ ਕਿਹਾ ਕਿ ਇਹ ਕੋਈ ਅਲਟੀਮੇਟਲੀ ਹੁਣ ਤਾਂ ਐਂ ਲੱਗਦਾ ਵੀ ਇਹ ਸਿਰਫ ਅਡਾਨੀ ਦੇ ਖਿਲਾਫ ਪ੍ਰੋਟੈਸਟ ਨੇ ਵਰਕਰਸ ਯੂਨੀਅਨ ਦੀ ਕਾਲ ਦੇ ਉੱਤੇ, ਪਰ ਇਹ ਐਂਟੀ ਇੰਡੀਆ ਪ੍ਰੋਟੈਸਟ ਬਣ ਜਾਣੇ ਨੇ। ਫਿਰ ਉਹਨੇ ਹੀ ਉਦਾਹਰਣ ਦਿੱਤੀ ਹੈ ਕਿ ਆ ਬੰਗਲਾਦੇਸ਼ ਔਰ ਸ੍ਰੀਲੰਕਾ 'ਚ ਵੀ ਇਹੀ ਹੋਇਆ ਔਰ ਇਹ ਜਿੱਥੇ ਉਹਨੇ ਕਿਹਾ ਐਂਟੀ ਅਡਾਨੀ ਪ੍ਰੋਟੈਸਟ ਇਨ ਕੀਨੀਆ ਕੁਡ ਟਰਨ ਇਨਟੂ ਐਂਟੀ ਇੰਡੀਆ ਪ੍ਰੋਟੈਸਟ। Similar controversies around Adani projects in Sri Lanka and Bangladesh had undermined our national interest and contributed to bad outcome for India, Congress General Secretary said. ਉਹਨੇ ਕਿਹਾ ਜੀ ਇਹੀ ਕੰਮ ਜੇ ਬੰਗਲਾਦੇਸ਼ ਔਰ ਸ੍ਰੀਲੰਕਾ ਸਾਡੇ ਖਿਲਾਫ, ਉੱਥੇ ਵੀ ਅਡਾਨੀ ਪ੍ਰੋਜੈਕਟ ਸੀ ਜਿੱਥੇ ਇਹਨਾਂ ਨੇ ਜਾ ਕੇ ਆਪਣਾ ਉਹ ਸੌਦਾ ਵੇਚ ਰਹੇ ਸੀ, ਉਹਨਾਂ ਨੂੰ ਲੁੱਟ ਰਹੇ ਸੀ ਔਰ ਲੋਕ ਅਗੇਂਸਟ ਹੋਏ। ਉਹਨੇ ਕਿਹਾ ਕੀਨੀਆ ਦਾ ਵੀ ਕਾਂਗਰਸ ਜਨਰਲ ਸੈਕਟਰੀ ਜੈ ਰਾਮ ਰਮੇਸ਼ flagged that Adani Group's proposed takeover of the airport in Nairobi, Kenya, which is facing a pushback
from workers' union and cautioned the union government, saying that anti-Adani protests could turn into anti-India sentiment. ਕਿ ਭਈ ਇਹ ਕੀਨੀਆ 'ਚ ਜਿਹੜੀ ਗੁੱਡਵਿਲ ਇੰਡੀਆ ਲਈ ਹੈ ਇਹ ਵੀ ਉੱਥੇ ਐਂਟੀ ਇੰਡੀਆ ਹੋ ਜਾਣੀ ਹੈ, ਕਿਉਂਕਿ this is a matter of grave concern for India because the non-biological Prime Minister's friendship with Adani is now globally well known. The protests can therefore easily convert into anger against India and the Indian government. ਹੁਣ ਉਹ non-biological ਮੋਦੀ ਨੂੰ ਕਹਿਣ ਲੱਗ ਗਏ, ਕਿਉਂਕਿ ਜਦੋਂ ਉਹਨੂੰ ਮੋਦੀ ਨੂੰ ਪੁੱਛਿਆ ਸੀ ਕਿ ਵੀ ਤੇਰੀ એનર્ਜੀ ਤਾਕਤ ਕਿੱਥੋਂ ਆਉਂਦੀ ਹੈ, ਤੇ ਉਹ ਕਹਿੰਦਾ ਵੀ ਜਿੰਨੀ ਤਾਂ ਮੇਰੀ ਮਾਂ ਜਿਉਂਦੀ ਸੀ ਮੈਂ ਨਹੀਂ ਸੀ ਸੋਚਿਆ, ਪਰ ਹੁਣ ਮੈਨੂੰ ਇਹ ਲੱਗਦਾ ਕਿ ਵੀ ਮੈਨੂੰ ਰੱਬ ਨੇ ਖਾਸ ਕੰਮ ਲਈ ਭੇਜਿਆ। ਤਾਂ ਉਹਨੂੰ ਹੋਇਆ ਕਿ ਵੀ ਮੈਨੂੰ ਹੁਣ ਲੱਗਦਾ ਨਹੀਂ ਵੀ ਮੈਨੂੰ ਮਾਂ ਨੇ ਜੰਮਿਆ ਸੀ, ਉਸ ਲਈ ਉਹਨੂੰ ਨਾਨ ਬਾਇਓਲੋਜੀਕਲ ਕਹਿਣ ਲੱਗ ਗਏ ਕਿ ਵੀ ਇਹ ਸਿੱਧਾ ਹੀ ਉਤਰਿਆ। ਉਹਨਾਂ ਨੇ ਕਿਹਾ ਇਹਦਾ ਨਾਨ ਬਾਇਓਲੋਜੀਕਲ ਪ੍ਰਾਈਮ ਮਿਨਿਸਟਰ ਦਾ ਯਾਰ ਜਿਹੜਾ ਲੁੱਟਣ ਤੇ ਲੱਗਾ ਹੋਇਆ ਉਹਦੇ ਖਿਲਾਫ ਸੈਂਟੀਮੈਂਟ ਐਂਟੀ ਇੰਡੀਆ ਸੈਂਟੀਮੈਂਟ ਬਣ ਰਹੇ ਨੇ। ਫਿਰ ਉਹਨਾਂ ਨੇ ਸ੍ਰੀਲੰਕਾ ਬੰਗਲਾਦੇਸ਼ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਵੇਂ ਹੀ ਸ੍ਰੀਲੰਕਾ ਔਰ ਬੰਗਲਾਦੇਸ਼ ਵੀ ਸਾਡੇ ਨੈਸ਼ਨਲ ਇੰਟਰਸਟ ਅੰਡਰਮਾਈਨ ਹੋਏ ਨੇ, ਔਰ ਇਸ ਦਾ ਨਤੀਜਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਪਾਵਰ ਪਰਚੇਜ਼ ਦਾ ਪ੍ਰੋਜੈਕਟ ਅਡਾਨੀ ਦਾ ਕੋਲ ਪਲਾਂਟ ਸੀ ਝਾਰਖੰਡ 'ਚ, ਉਹ ਫਲੈਸ਼ ਪੁਆਇੰਟ ਬਣਿਆ ਪ੍ਰੋਟੈਸਟ ਦਾ। ਸ੍ਰੀਲੰਕਾ ਦੇ ਵਿੱਚ ਅਡਾਨੀ ਗਰੁੱਪ ਦਾ ਰੀਨਿਊਏਬਲ ਐਨਰਜੀ ਪ੍ਰੋਜੈਕਟ ਇਨ ਮਨਾਰ ਡਿਸਟ੍ਰਿਕਟ ਜਿਹੜਾ ਕੰਟਰੋਵਰਸੀ ਦੇ ਵਿੱਚ ਫਸਿਆ, ਔਰ ਉਸ ਤੋਂ ਬਾਅਦ ਸ੍ਰੀਲੰਕਾ ਦੀ ਗਵਰਨਮੈਂਟ ਦੇ ਖਿਲਾਫ ਵੱਡੇ ਜਿਹੜੇ ਨੇ ਪ੍ਰੋਟੈਸਟ ਹੋਏ। ਉਹਨੇ ਕਿਹਾ ਵੀ ਹਿਸਟੋਰੀਕਲੀ ਇੰਡੀਆ ਇੱਕ ਦੀ ਸੌਫਟ ਪਾਵਰ ਰਹੀ ਹੈ, ਪਰ ਹੁਣ ਪ੍ਰਾਈਮ ਮਿਨਿਸਟਰ ਦਾ ਜੋ ਅਡਾਨੀ ਗਰੁੱਪ ਦੇ ਨਾਲ ਸੰਬੰਧ ਹੈ ਉਹਦੇ ਥੱਲੇ ਭਾਰਤ ਦੀ ਤਾਕਤ ਡਿਮਿਨਿਸ਼ ਹੋ ਰਹੀ ਹੈ ਗਲੋਬਲ ਸਟੇਜ ਦੇ ਉੱਤੇ, ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਭਾਰਤ ਦੇ ਖਿਲਾਫ ਜਨਤਾ ਹੋ ਰਹੀ ਹੈ, ਜਿਵੇਂ ਸ੍ਰੀਲੰਕਾ 'ਚ ਹੋਈ ਹੈ, ਬੰਗਲਾਦੇਸ਼ 'ਚ ਹੋਈ ਹੈ, ਔਰ ਹੁਣ ਕੀਨੀਆ 'ਚ ਵੀ ਹੋਣ ਜਾ ਰਹੀ ਹੈ। ਸੋ ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਨਾਲ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੈਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੈਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਸੰਤ ਸਿਪਾਹੀ ਪਿੰਡਰਾਂ ਵਾਲੇ ਸੁੱਤੀ ਕੌਮ ਜਗਾਵੇ, ਸੰਤ ਸਿਪਾਹੀ ਪਿੰਡਰਾਂ ਵਾਲੇ ਸੁੱਤੀ ਕੌਮ ਜਗਾਵੇ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਖੇਤ ਜਮਾਨੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਨੀਪੁਰ ਦੇ ਈਸਾਈ ਕਬੀਲੇ ਜਿਸ ਨੂੰ ਕੁੱਕੀ ਕਬੀਲਾ ਕਿਹਾ ਜਾਂਦਾ ਹੈ ਵੱਲੋਂ ਵਿਰੋਧੀ ਹਿੰਦੂ ਕਬੀਲੇ ਮਾਈਟਾਈ ਦੇ ਪਿੰਡਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਗਏ ਹਨ ਔਰ ਇਸ ਮਾਈਟਾਈ ਕਬੀਲੇ ਵੱਲੋਂ ਸਰਕਾਰ ਨਾਲ ਰਲ ਕੇ ਕੁੱਕੀ ਕਬੀਲੇ ਤੇ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੜੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਮਨੀਪੁਰ ਦੇ ਕੁੱਕੀ ਲੜਾਕਿਆਂ ਵੱਲੋਂ ਡਰੋਨਾਂ ਤੱਕ ਪਹੁੰਚ ਦੱਸਦੀ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਨੇ ਔਰ ਨਾਰਥ ਈਸਟ ਦੀਆਂ ਇਹ 7 ਸਟੇਟਸ ਕਿਸੇ ਵੇਲੇ ਵੀ ਭਾਰਤ ਦੇ ਚੁੰਗਲ ਚੋਂ ਆਜ਼ਾਦ ਹੋ ਸਕਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲੇਟ 80s ਔਰ ਅਰਲੀ 90s 'ਚ ਜਦੋਂ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਚੱਲ ਰਿਹਾ ਸੀ ਔਰ ਮੈਂ ਅਮਰੀਕਾ ਲੇਟ 80s ਦੇ ਵਿੱਚ ਪਹੁੰਚ ਗਿਆ ਸੀ। ਉਦੋਂ ਇੱਕ ਚੰਗੇ ਫੌਜੀ ਅਫਸਰ ਜਿਹੜੇ ਵਾਕ ਕਰਨ ਜਾਂਦੇ ਸੀ ਕੈਲੀਫੋਰਨੀਆ, ਜਿੱਥੇ ਮੈਂ ਸੀ, ਅਮਰੀਕਨ ਵਾਈਟ ਮੈਨ, ਸੈਕੰਡ ਵਰਲਡ ਵਾਰ ਲੜੀ ਹੋਈ ਸੀ ਔਰ ਗੱਲ ਭਾਰਤ ਤੋਂ ਵਾਕਿਫ ਸੀ ਸਿੱਖ ਫੌਜੀਆਂ ਦੇ ਨਾਲ। ਉਹਨਾਂ ਦਾ ਬਰਮਾ, ਜਿਹਨੂੰ ਅੱਜ ਮਿਆਂਮਾਰ ਕਹਿੰਦੇ ਨੇ, ਉਹਦੇ ਥੋੜ੍ਹਾ ਬਹੁਤ ਇੰਟਰੈਕਸ਼ਨ ਹੋਇਆ ਸੀ। ਸੋ ਬਹੁਤ ਐਡਮਾਇਰ ਉਹ ਕਰਦਾ ਸੀ ਸਿੱਖਾਂ ਨੂੰ। ਤੇ ਉਸਨੇ ਜਦੋਂ ਆਰਮਡ ਸਟਰਗਲ ਦੀ ਗੱਲ ਪੁੱਛੀ ਕਿ ਵੀ ਤੁਹਾਡੀ ਕੀ ਹੈ, ਕਿਸ ਲੈਵਲ ਤੇ ਹੈ, ਔਰ ਜ਼ਾਹਰ ਹੈ ਵੀ ਉਦੋਂ ਉਹੀ ਵੱਧ ਤੋਂ ਵੱਧ AK-47 ਵੈਪਨ ਹੀ ਆਇਆ ਸੀ ਤੇ ਉਹਨੇ ਕਿਹਾ ਕਿ ਵੀ ਕੋਈ ਏਰੀਅਲ ਪਾਵਰ, ਕੋਈ ਅਦਰਵਾਈਜ਼। ਮੈਂ ਕਿਹਾ ਜੀ ਰਾਕਟ ਲਾਂਚਰ ਥੋੜ੍ਹੇ ਬਹੁਤ ਆਏ ਪਰ ਉਹਦਾ ਕੋਈ ਐਸਾ ਸਾਹਮਣੇ ਆਇਆ ਨਹੀਂ ਹੈ ਕਿ ਜਿਹਦੇ 'ਚ ਕੋਈ ਬਹੁਤ ਸਕਸੈਸਫੁਲ ਇਸਤੇਮਾਲ ਹੋਇਆ, ਕਿਉਂਕਿ ਸਾਡੇ ਕੋਲ ਕੋਈ ਜਿਹੜਾ ਉਸ ਕਿਸਮ ਦਾ ਟੈਰੇਨ ਵੀ ਨਹੀਂ ਹੈ, ਕੋਈ ਪਹਾੜ, ਕੋਈ ਦੂਜੇ ਤੀਜੇ ਕੋਈ ਟ੍ਰੇਨਿੰਗ ਪਲੇਸ ਵੀ ਨਹੀਂ ਹੈ ਅਦਰਵਾਈਜ਼। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਫਿਰ ਇਹ ਤੁਹਾਡੀ ਆਰਮ ਸਟਰਗਲ ਬਹੁਤੀ ਦੇਰ ਸਰਵਾਈਵ ਨਹੀਂ ਕਰੇਗੀ, ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਹਾਈਲੀ ਅਰਬਨਾਈਜ਼ਡ ਔਰ ਪੋਪੂਲੇਟਡ ਏਰੀਆ ਹੈ ਵੀ ਉਹ ਤਾਂ ਜਿਵੇਂ ਆਇਰਿਸ਼ ਸਟਰਗਲ ਹੈ IRA ਦੀ, ਉਸ ਕਿਸਮ ਦਾ ਜਿਹੜਾ ਹੈ ਜਿਹਦੇ 'ਚ ਤੁਸੀਂ ਸਰਕਾਰ ਨੂੰ ਮਜਬੂਰ ਕਰੋ, ਜਿਵੇਂ IRA ਦੀਆਂ ਕਾਰਵਾਈਆਂ ਨੇ ਬ੍ਰਿਟਿਸ਼ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ ਔਰ ਉਹਦੇ 'ਚੋਂ ਜਿਹੜੀ ਡੀਲ ਇੱਥੇ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਸਾਈਨ ਹੋਈ ਜੈਰੀ ਐਡਮਜ਼ ਔਰ ਦੂਸਰਿਆਂ ਰਾਹੀਂ। ਸੋ ਉਦੋਂ ਕਿਉਂਕਿ ਮੇਰੀ ਕੋਈ ਦਿਲਚਸਪੀ ਵੀ ਨਹੀਂ ਸੀ ਬਹੁਤੀ ਉਸ ਫੀਲਡ 'ਚ, ਕਿਉਂਕਿ ਮੇਰਾ ਫੀਲਡ ਤਾਂ ਜਸਟ ਇੱਕ ਪੋਲੀਟੀਕਲ ਉਹਨੂੰ ਜਿਹੜਾ EDM ਦੇਣਾ ਸੀ ਸਟਰਗਲ ਨੂੰ। ਪਰ ਹੁਣ ਮੈਂ ਇਹ ਰਿਅਲਾਈਜ਼ ਕਰਦਾ ਵੀ ਗੱਲ ਕਿੰਨੀ ਸਿਆਣੀ ਗੱਲ ਸੀ ਕਿ ਵੀ ਵਾਕਿਆ ਹੀ ਜਦੋਂ ਤੱਕ ਤੁਸੀਂ ਤੁਹਾਡੀ ਸਟਰਗਲ, ਜੇ ਤੁਸੀਂ ਮੈਚਿੰਗ ਹਕੂਮਤ ਦੇ ਨਾਲ ਟੱਕਰ ਲੈਣੀ ਹੈ ਮਿਲੀਟੈਰਲੀ ਜਾਂ ਹਾਲਾਂ ਸਾਡੀ ਸਟਰਗਲ ਦੇ ਉੱਤੇ ਵੀ ਗੁਰਿਲਾ ਵਾਰਫੇਅਰ ਨੂੰ ਉਹਦੇ ਨਾਲ ਕੰਪੈਰੀਜ਼ਨ ਕਰਨ ਦੀ ਲਾਈਨ ਵੀ ਹੋਈ, ਪਰ ਅਸੀਂ ਕਿਸੇ 'ਚ ਵੀ ਨਾ ਤਾਂ ਕੋਈ ਡਾਇਰੈਕਟ ਸਾਡਾ ਮਿਲਟਰੀ ਬਿਲਟ-ਅਪ ਸੀ, ਨਾ ਹੀ ਜਿਹੜੀ ਕੋਈ ਗੁਰਿਲਾ ਲੜਾਈ ਦੇ ਲਈ ਜਿਹੜਾ ਟੈਰੇਨ ਜਾਂ ਦੂਜਾ ਤੀਜਾ ਹੁੰਦਾ ਹੈ ਉਹ ਸੀ। ਸੋ ਅਸੀਂ ਤਾਂ ਅਰਬਨ ਉਹੀ 4 ਸ਼ਹਿਰ ਔਰ ਉਹੀ ਏਰੀਆ, ਤੇ ਕੋਈ ਲੁਕਣ ਥਾਂ ਨਹੀਂ ਹੈ, ਉਧਰ ਫੈਂਸ ਲੱਗੀ ਹੋਈ ਹੈ, ਗੁਆਂਢੀ ਮੁਲਕ ਦੇ ਵਿੱਚ ਕੋਈ ਨਹੀਂ ਹੈ। ਸੋ ਜੋ ਸਾਡਾ ਹੋਇਆ ਇਵੇਂ ਹੀ ਹੋਣਾ ਸੀ, ਉਸ ਨੂੰ ਅਸੀਂ ਸਸਟੇਨ ਨਹੀਂ ਸੀ ਕਰ ਪਾਣਾ। ਹੁਣ ਮੈਂ ਮਨੀਪੁਰ ਬਾਰੇ ਅਸੀਂ ਗੱਲ ਕੀਤੀ, ਪਿਛਲੇ 1 ਸਾਲ ਤੋਂ ਇਹ ਸਾਹਮਣੇ ਆਇਆ ਵੀ ਕਿਵੇਂ ਜਿੱਥੇ ਨਾ ਕੋਈ ਮੋਦੀ ਗਿਆ, ਇਹਦੇ ਬਾਵਜੂਦ ਪਾਰਲੀਮੈਂਟ 'ਚ ਰੌਲਾ ਪਿਆ ਕਿ ਭਾਈ ਮਨੀਪੁਰ 'ਚ ਕਿੰਨੇ ਜ਼ੁਲਮ ਕੀਤੇ ਭਾਰਤੀ ਫੌਜ ਨੇ, ਕਿਵੇਂ ਬੀਬੀਆਂ ਨੂੰ ਜਿਹੜਾ
ਉਹਨਾਂ ਦੇ ਉੱਤੇ ਕਿਸ ਕਿਸਮ ਦੇ ਜ਼ੁਲਮ ਹੋਏ ਪਹਿਲੇ ਹੱਲੇ ਵੇਲੇ, ਕਿਉਂਕਿ ਉੱਥੇ ਹਕੂਮਤ ਬੀਜੇਪੀ ਦੀ ਬਣੀ ਹੋਈ ਹੈ। ਇੱਕ ਵੱਡਾ ਕਬੀਲਾ ਜਿਸ ਨੂੰ ਕੁੱਕੀ ਕਬੀਲਾ ਕਹਿੰਦੇ ਨੇ ਉਹ ਕ੍ਰਿਸਚੀਅਨ ਨੇ, ਔਰ ਦੂਸਰਾ ਜਿਹੜਾ ਹਿੰਦੂ ਮੈਜੋਰਿਟੀ ਵਾਲਾ ਏਰੀਆ ਹੈ ਇੰਫਾਲ ਵੈਲੀ ਔਰ ਜਿਹੜੀ ਰਾਜ, ਉਹ ਮੋਦੀ ਦਾ ਪੂਰੀ ਹਮਾਇਤੀ ਲਾਈਨ ਵਾਲੇ ਨੇ। ਇਸ ਲਈ ਮਨੀਪੁਰ ਦੇ ਚੀਫ ਮਿਨਿਸਟਰ ਨੂੰ ਵੀ ਟੱਚ ਤੱਕ ਨਹੀਂ ਕੀਤਾ ਗਿਆ। ਹਾਲਾਂਕਿ ਇੱਕੋ ਗੋਚ ਪਹਿਲੇ ਦਿਨਾਂ 'ਚ ਹੀ 400 ਦੇ ਕਰੀਬ ਚਰਚਾਂ ਨੂੰ ਅੱਗ ਲਾਈ ਗਈ। ਕਿੰਨੇ ਉਹਨਾਂ ਨੇ ਮਾਰੇ ਨੇ, ਕਿੰਨੇ ਭੱਜਣ ਤੇ ਮਜਬੂਰ ਕੀਏ, ਕਿਉਂਕਿ ਡੈਮੋਗ੍ਰਾਫੀ ਇਜ਼ ਦਾ ਫਿਊਚਰ। ਇਹਨਾਂ ਨੇ ਜਦੋਂ ਦਾ ਨਾਰਥ ਈਸਟ, ਔਰ ਹੁਣ ਤਾਂ ਇਹਨਾਂ ਦੇ ਲਈ ਪ੍ਰੋਬਲਮ ਕ੍ਰੀਏਟ ਹੋ ਗਈ ਕਿ ਬੰਗਲਾਦੇਸ਼ ਆ ਕੇ ਖਲੋ ਗਿਆ ਵਿੱਚ ਜੀ, ਉਹਨਾਂ ਲਈ ਵੀ ਰਸਤੇ ਬੰਦ ਹੋ ਗਏ ਸੀ। ਹੁਣ ਉਸ ਸਾਰੇ ਦੇ ਚੱਲਦੇ ਆ, ਕਿਉਂਕਿ ਕਬੀਲਿਆਂ ਦੀ ਸੁਸਾਇਟੀ ਹੈ ਔਰ ਹਕੂਮਤ ਇੱਕ ਮਾਈਟਾਈ ਦੇ ਨਾਲ ਖੜੀ ਹੈ, ਔਰ ਈਵਨ ਉਹਨਾਂ ਨੇ ਆਪਣੀ ਮਨੀਪੁਰ ਪੁਲਿਸ ਦੇ ਵਿੱਚ ਵੀ ਜਿਹੜੇ ਕੁੱਕੀ ਕਬੀਲਿਆਂ ਵਾਲੇ ਸੀ ਉਹ ਕੱਢ ਕੇ ਬਾਹਰ ਮਾਰੇ। ਹੁਣ ਅੱਜ ਜਿਹੜੀ ਖਬਰ ਨੇ ਸਾਰਿਆਂ ਨੂੰ ਚਕਾ ਦਿੱਤਾ, ਔਰ ਇਹ ਗੱਲ ਸ਼ੋਅ ਕਰਦੀ ਹੈ ਵੀ ਗੱਲ ਇਹ ਨਹੀਂ ਹੈ ਵੀ ਕੁੱਕੀ ਕਬੀਲੇ ਵਾਲੇ ਕਿਤੇ ਉਹ ਦੱਬ ਗਏ ਨੇ ਜਾਂ ਚੁੱਪ ਕਰਕੇ ਬਹਿ ਗਏ ਨੇ। ਉਹ ਆਪਣੀ ਲੜਾਈ ਨੂੰ ਨੈਕਸਟ ਸਟੈਪ ਦੇ ਉੱਤੇ ਲੈ ਗਏ। ਮਨੀਪੁਰ ਡਰੋਨ ਅਟੈਕ, ਲੂਟਿਡ ਐਮੂਨੀਸ਼ਨ ਸੈਡ ਟੂ ਹੈਵ ਬੀਨ ਯੂਜ਼ਡ। ਹੁਣ ਇਸ ਤੋਂ ਪਹਿਲੇ ਦਿਨ ਖਬਰ ਇਹ ਸੀ ਕਿ ਭਾਈ ਇਹ ਮਨੀਪੁਰ ਦੇ ਜਿਹੜੇ ਮਾਈਟਾਈ ਜਿਹੜੇ ਹਿੰਦੂ ਕਬੀਲਾ ਹੈ ਉਹਨਾਂ ਦੇ ਉੱਤੇ ਕੁੱਕੀ ਕਬੀਲੇ ਵੱਲੋਂ ਡਰੋਨਸ ਰਾਹੀਂ ਹਥਿਆਰ ਸੁੱਟੇ ਗਏ, ਹਮਲਾ ਕੀਤਾ ਗਿਆ। ਹੁਣ ਜੇ ਮਨੀਪੁਰ ਦੇ ਗੁਰਲੇ ਜਿਹੜੇ ਨੇ ਉਹ 1 ਸਾਲ ਦੇ ਵਿੱਚ ਲੜਾਈ ਨੂੰ ਜ਼ਮੀਨ ਤੋਂ ਅਸਮਾਨ ਤੇ ਲੈ ਗਏ, ਕਿਉਂਕਿ ਅਦਰਵਾਈਜ਼ ਤਾਂ ਉਹ ਲੜ ਹੀ ਰਹੇ ਸੀ, ਪਰ ਕਿਉਂਕਿ ਗਰਾਊਂਡ ਦੇ ਉੱਤੇ ਫੌਜ ਹੈ, ਦੂਜੇ ਸੈਂਟਰਲ ਦਸਤੇ ਨੇ, ਲੋਕਲ ਉਹਨਾਂ ਦੀ ਪੁਲਿਸ ਹੈ, ਉਹਨਾਂ ਨੇ ਆਪਣੇ ਘਰਾਂ ਦੀ ਪਿੰਡਾਂ ਦੀ ਘੇਰਾਬੰਦੀ ਕੀਤੀ ਹੋਈ ਔਰ ਟਰਾਈਬਲ ਲੋਕ ਹਰ ਇੱਕ ਦੇ ਕੋਲ ਬੰਦੂਕ ਹੁੰਦੀ ਹੈ। ਪਰ ਇਹ ਡਰੋਨ ਤੱਕ ਇਸ ਲੜਾਈ ਨੂੰ ਲੈ ਜਾਣਾ, ਦੈਟ ਸ਼ੋਜ਼ ਕਿ ਵੀ ਇਹ ਤਾਂ ਹੀ 1 ਸਾਲ ਤੋਂ ਆਲਮੋਸਟ ਬਲੌਕ ਹੈ। ਕੋਈ ਖਬਰਾਂ ਵੀ ਉੱਥੇ ਚੱਲ ਕੀ ਰਿਹਾ ਹੈ, ਕੀ ਹੋ ਰਿਹਾ ਹੈ, ਕੁਛ ਨਹੀਂ ਹੈ। ਮੋਦੀ ਨੂੰ ਲਾਹਨਤਾਂ ਪਾਰਲੀਮੈਂਟ 'ਚ ਕਈ ਵਾਰੀ ਪਾਈਆਂ ਕਿ ਬਈ ਤੂੰ ਵੈਸੇ ਇੱਧਰ ਤੁਰਿਆ ਫਿਰਦਾ, ਉੱਧਰ ਤੁਰਿਆ ਫਿਰਦਾ, ਤੈਨੂੰ ਕਦੇ ਨਹੀਂ ਆਇਆ ਕਿ ਵੀ ਮੈਂ ਮਨੀਪੁਰ ਜਾ ਕੇ। ਔਰ ਜਿਹੜੀ ਮਨੀਪੁਰ ਤੋਂ ਈਵਨ ਬੀਜੇਪੀ ਦੇ ਵੀ ਨੁਮਾਇੰਦੇ ਪਾਰਲੀਮੈਂਟ 'ਚ ਨੇ, ਉਹਨਾਂ ਨੇ ਵੀ ਚੀਕਾਂ ਮਾਰੀਆਂ, ਉਹਨਾਂ ਨੇ ਕਿਹਾ ਸਾਨੂੰ ਮਿਲਣ ਦਾ ਟਾਈਮ ਵੀ ਨਹੀਂ ਦਿੰਦੇ। ਹੁਣ ਜਿਹੜਾ ਇਹ ਸਾਰੇ ਦੇ ਉੱਤੇ ਹੈ ਕਿ ਭਾਈ ਦਾ ਡਰੋਨਸ ਯੂਜ਼ਡ ਟੂ ਬੰਬ 2 Maitai dominates villages in Imphal West district in Manipur on September 1st were likely assembled locally and ammunition looted from police armories were used in the attack, government sources said. ਹੁਣ ਡਰੋਨ ਬਣਾਏ ਵੀ ਉਹਨਾਂ ਨੇ ਲੋਕਲ ਅਸੈਂਬਲ ਕੀਤੇ ਤੇ ਜਿਹੜਾ ਹਥਿਆਰ ਵੀ ਉਹਨਾਂ ਨੇ ਲੁੱਟੇ ਪੁਲਿਸ ਕੋਲੋਂ ਉਹ ਉਹਦੇ 'ਚ ਉਹਨਾਂ ਨੇ ਯੂਜ਼ ਕੀਤੇ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੁਕੀਜ਼ ਉਹ ਇਨਹੈਬਿਟਡ ਏਰੀਆ 'ਚੋਂ ਜਿਹੜੇ ਡਰੋਨ ਆਏ ਹਿਲ ਦੇ ਉੱਤੇ ਮੋਟਰ ਫਾਇਰਿੰਗ ਦੇ ਨਾਲ ਵੀ ਸੀ, ਇਹ ਬਹੁਤ ਖਤਰਨਾਕ ਹੈ। ਇਹਦਾ ਮਤਲਬ ਇਹ ਹੈ ਕਿ ਵੀ ਹੁਣ ਜਿਹੜੀ ਯੂਨੀਅਨ ਗਵਰਨਮੈਂਟ ਨੇ ਈਵਨ ਬਫਰ ਜ਼ੋਨ ਬਣਾਇਆ ਸੀ ਵੈਲੀ ਔਰ ਹਿਲ ਏਰੀਆ 'ਚ, ਉਹਦਾ ਵੀ ਬਫਰ ਜ਼ੋਨ ਤਾਂ ਸੀ, ਉਹ ਇੱਧਰਲੇ ਨਹੀਂ ਆਣਗੇ, ਇੱਧਰਲੇ ਉੱਧਰ ਨਹੀਂ ਜਾਣਗੇ। ਪਰ ਜੇ ਡਰੋਨ ਤੱਕ ਉਹਨਾਂ ਦੀ ਪਹੁੰਚ ਹੋ ਗਈ ਤੇ ਲੜਾਈ ਤਾਂ ਆਸਾਨੀ ਹੋ ਗਈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ a large number of civilians in the valley and the hills have guns. Since armed people in the hills were finding it difficult to come close to buffer zones as shoot and sight orders are at place, they used drones to drop the ammunition on Maitai villages. ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਹੁਣ ਨਵਾਂ ਤਰੀਕਾ ਡਰੋਨਸ ਦੇ ਰਾਹੀਂ ਲੱਭ ਲਿਆ, ਜਿਹੜੀ ਲੜਾਈ ਖਤਰਨਾਕ ਹੱਦ ਤੇ ਚਲੀ ਗਈ ਹੈ। ਔਰ ਫਿਰ ਪੂਰਾ ਕਿ ਭਾਈ ਕਿਵੇਂ ਕੁਕੀਜ਼ ਔਰ ਟਰਾਈਬਸ ਦੇ ਉੱਤੇ ਜ਼ੁਲਮ ਹੋਏ ਨੇ। ਔਰ ਹੁਣ ਉਹਨਾਂ ਦਾ ਡਾਇਰੈਕਟਰ ਜਨਰਲ ਪੁਲਿਸ ਔਰ ਦੂਸਰਾ ਕਹਿ ਰਿਹਾ ਕਿ ਭਾਈ ਇਹ ਬੜਾ ਖਤਰਨਾਕ ਰੁਝਾਨ ਹੋ ਗਿਆ, ਕਿਉਂਕਿ ਉਹ ਕੈਂਪਾਂ 'ਚ ਤਾਂ ਅਸੀਂ ਉਹਨਾਂ ਨੂੰ ਤਾੜਿਆ ਹੋਇਆ ਸੀ, ਪਰ ਜੇ ਉਹਨਾਂ ਦੀ ਐਕਸੈਸ ਡਰੋਨਸ ਤੱਕ ਹੈ ਅਸੀਂ ਤਾਂ ਉਹਨਾਂ ਦੇ ਏਰੀਆ 'ਚ ਵੜ ਵੀ ਨਹੀਂ ਸਕਦੇ। ਔਰ ਇਸ ਦੇ ਉੱਤੇ ਈਵਨ ਜਿਹੜਾ ਲੋਕਲ ਬੀਜੇਪੀ ਦਾ MLA ਹੈ ਤੇ ਮਨੀਪੁਰ ਦੇ ਚੀਫ ਮਿਨਿਸਟਰ ਦਾ ਜਵਾਈ ਹੈ ਬਿਰੇਨ ਸਿੰਘ ਦਾ, ਉਹਨੇ ਕਿਹਾ ਕਿ ਇੱਥੇ ਸੈਂਟਰਲ ਫੋਰਸਿਸ ਕੀ ਕਰ ਰਹੀਆਂ, ਉਹ ਸਿਰਫ ਐਵੇਂ ਮਿਊਟ ਸਪੈਕਟੇਟਰ ਬਣੀਆਂ ਹੋਈਆਂ। 60,000 ਫੌਜੀ ਮਨੀਪੁਰ ਦੇ ਵਿੱਚ ਹੈ, ਲੇਕਿਨ ਇਹਦੇ ਬਾਵਜੂਦ ਉੱਥੇ ਪੀਸ ਔਰ ਦੂਜਾ ਨਹੀਂ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਦਾ ਉੱਥੇ ਰਿਬੈਲੀਅਨ ਰਿਵੋਲਟ ਚੱਲ ਰਿਹਾ। ਔਰ ਨਾਲ ਦੀ ਨਾਲ ਹੀ ਦੂਸਰੀ ਖਬਰ ਇਹਨਾਂ ਦੇ ਮੇਨ ਮੀਡੀਆ 'ਚ ਗੁਹਾਟੀ ਤੋਂ ਹੈ, ਬੀਜੇਪੀ ਲੀਡਰਸ ਹਾਊਸ ਟਾਰਚਡ ਇਨ ਫਰੈਸ਼ ਅਨਰੈਸਟ ਇਨ ਮਨੀਪੁਰ। ਇੱਕ ਪਾਸੇ ਉਹਨਾਂ ਨੇ ਡਰੋਨ ਨਾਲ ਹਮਲੇ ਕੀਤੇ,
ਫਿਰ ਉਹਨਾਂ ਕਿਹਾ ਕੁਕੀਜ਼ ਔਰ ਟ੍ਰਾਈਬਲ ਆਰਗੇਨਾਈਜੇਸ਼ਨ ਟੇਕ ਆਊਟ ਰੈਲੀਜ਼ ਟੂ ਪੁਸ਼ ਫॉर ਸੈਪਰੇਟ ਐਡਮਿਨਿਸਟ੍ਰੇਸ਼ਨ। ਔਰ ਇਹ ਚੀਫ ਮਿਨਿਸਟਰ ਬਿਰੇਨ ਸਿੰਘ ਜਿਹੜਾ ਮੋਦੀ ਦਾ ਪ੍ਰੋਟੇਜੇ ਹੈ ਉਹਨੇ ਕੰਡੈਮ ਕੀਤਾ ਅਟੈਕ ਨੂੰ, ਔਰ ਉਹਨਾਂ ਨੇ ਕਿਹਾ ਕਿ ਪਰ ਉਹਨਾਂ ਨੇ ਜਿਹੜਾ ਬੀਜੇਪੀ ਦਾ ਸਪੋਕਸਪਰਸਨ ਹੈ ਉਸ ਏਰੀਆ ਦੇ ਵਿੱਚ ਉਹਦਾ ਘਰ 31 ਅਗਸਤ ਦੀ ਰਾਤ ਨੂੰ ਜਦੋਂ ਕੋਈ ਪ੍ਰੋਟੈਸਟ ਰੈਲੀ ਕੁਕੀਜ਼ ਔਰ ਟ੍ਰਾਈਬ ਲੋਕ ਕੱਢ ਰਹੇ ਸੀ ਉਹਨੂੰ ਉਹਨਾਂ ਨੇ ਸਾੜ ਦਿੱਤਾ। ਹੁਣ ਇਸ ਦੇ ਉੱਤੇ ਅੱਜ ਹਿੰਦੂ ਅਖਬਾਰ ਦਾ ਐਡੀਟੋਰੀਅਲ ਵੀ ਹੈ, another escalation on the Manipur ground report. The drone attacks in Manipur call for an overhaul of the government's approach. ਕਿ ਵੀ 1 ਸਾਲ ਤੋਂ ਜਿਹੜੀ ਤੁਹਾਡੀ ਨੀਤੀ ਸੀ ਮਨੀਪੁਰ 'ਚ ਉਹ ਪੂਰੀ ਤਰ੍ਹਾਂ ਫੇਲ ਹੋਈ ਹੈ, ਔਰ ਹੁਣ ਟਾਈਮ ਹੈ ਕਿ ਇਸ ਸਾਰੇ ਨੂੰ ਵਿਚਾਰੋ। ਗੱਲ ਤਾਂ ਧਰਤੀ ਤੋਂ ਡਰੋਨਸ ਦੇ ਉੱਤੇ ਚਲੀ ਗਈ। ਹੁਣ ਜਦੋਂ ਅਸੀਂ ਬੰਗਲਾਦੇਸ਼ ਦਾ ਜ਼ਿਕਰ ਰਿਪੀਟਡਲੀ ਕੀਤਾ ਇਹਨਾਂ ਪ੍ਰੋਗਰਾਮਾਂ 'ਚ, ਔਰ ਅਸੀਂ ਇਹ ਕਿਹਾ ਕਿ ਵੀ ਇਹ ਜਿਹੜੀਆਂ ਨਾਰਥ ਈਸਟ ਦੀਆਂ 7 ਸਿਸਟਰ ਸਟੇਟਸ ਨੇ ਇਹ ਭਾਰਤ ਦੇ ਚੁੰਗਲ 'ਚੋਂ ਹੁਣ ਨਿਕਲਣਗੀਆਂ। ਔਰ ਅੱਜ ਦੀ ਇੱਕ ਖਬਰ, ਸੈਂਟਰ ਤ੍ਰਿਪੁਰਾ ਗਵਰਨਮੈਂਟ ਟੂ ਸਾਈਨ ਪੀਸ ਪੈਕਟ ਵਿਦ 2 insurgent groups, National Liberation Front of Tripura and all Tripura Tiger Force will sign the memorandum of settlement in New Delhi on September 4th. ਹੁਣ ਇਹਨਾਂ ਨੇ ਬੰਗਲਾਦੇਸ਼ ਦੀ ਟੈਰੀਟਰੀ ਤੇ ਕਬਜ਼ਾ ਕੀਤਾ ਹੋਇਆ ਸੀ, ਜਿਨ੍ਹਾਂ ਰਾਹੀਂ ਇਹਨਾਂ ਨੇ ਰਾਹ ਬਣਾ ਲਿਆ ਸੀ 7 ਸਟੇਟਾਂ 'ਚ। ਸ਼ੇਖ ਹਸੀਨਾ ਨੇ ਫੜ ਕੇ ਗੁਰੀਲੇ ਇਹਨਾਂ ਦੇ ਹਵਾਲੇ ਕੀਤੇ। ਹੁਣ ਬੰਗਲਾਦੇਸ਼ ਤੋਂ ਇਹਨਾਂ ਦਾ ਇੰਪੈਕਟ ਟੁੱਟਾ ਤੇ ਇਹਨਾਂ ਨੂੰ ਨਜ਼ਰ ਆਇਆ ਕਿ ਵੀ ਇਹ, ਔਰ ਅਜੇ 2 ਹਫ਼ਤੇ ਨਹੀਂ ਹੋਏ ਬੰਗਲਾਦੇਸ਼ 'ਚ, ਅਜੇ ਇੰਟਰਮ ਗਵਰਨਮੈਂਟ ਹੈ, ਔਰ ਇਹਨਾਂ ਨੇ ਤ੍ਰਿਪੁਰਾ, ਕਿਉਂਕਿ ਜਦੋਂ ਅਸੀਂ ਨਾਰਥ ਈਸਟ ਸਟੇਟਾਂ ਦੀਆਂ 7 ਭੈਣਾਂ ਦੀ ਗੱਲ ਕਰ ਰਹੇ ਹਾਂ, ਮਨੀਪੁਰ ਦੀ ਗੱਲ ਕਰਕੇ ਹਟੇ ਹਾਂ, ਤ੍ਰਿਪੁਰਾ ਦੇ ਜਿਹੜੇ 2 ਜੁਝਾਰੂ ਵੱਡੇ ਗਰੁੱਪ ਨੇ, ਨੈਸ਼ਨਲ ਲਿਬਰੇਸ਼ਨ ਫਰੰਟ ਤ੍ਰਿਪੁਰਾ ਦਾ ਤੇ ਆਲ ਤ੍ਰਿਪੁਰਾ ਟਾਈਗਰ ਫੋਰਸ, ਉਹਨਾਂ ਦੇ ਨਾਲ ਇੱਕਦਮ ਸੈਂਟਰ ਗਵਰਨਮੈਂਟ ਨੇ ਜਿਹੜਾ ਮੈਮੋਰੈਂਡਮ ਆਫ ਸੈਟਲਮੈਂਟ ਸਾਈਨ ਕਰ ਲਿਆ ਕਿ ਜੀ ਅਸੀਂ ਤੁਹਾਨੂੰ ਆਹ ਸਹੂਲਤਾਂ ਦੇਵਾਂਗੇ, ਉਹ ਦੇਵਾਂਗੇ, ਇੱਧਰ ਉੱਧਰ ਇਹਦੇ 'ਚ ਫਰਕ ਕੋਈ ਨਹੀਂ ਪੈਣਾ। ਉਹਨਾਂ ਨੇ ਕਿਹਾ ਜੀ 12 ਇੰਪੋਰਟੈਂਟ ਐਗਰੀਮੈਂਟ ਹੋਏ ਨੇ ਪੀਸ ਦੇ, ਔਰ ਇਹਦੇ ਨਾਲ ਜਿਹੜਾ 10,000 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਜੁਝਾਰੂ ਨੇ ਜਿਨ੍ਹਾਂ ਕੋਲ ਹਥਿਆਰ ਨੇ ਉਹ ਸ਼ਾਇਦ ਸਾਡੇ ਨਾਲ ਸਮਝੌਤਾ ਕਰਕੇ ਟਿਕ ਕੇ ਬਹਿ ਜਾਣ। ਹੁਣ ਇਹ ਆਲਰੇਡੀ ਜਿਹੜਾ ਸਾਡਾ ਕਹਿਣਾ ਹੈ ਕਿ ਭਾਈ ਇਹ ਸਾਰਾ 7 ਸਟੇਟਾਂ ਇਹਨਾਂ ਦੇ ਹੱਥੋਂ ਨਿਕਲਣੀ ਹੈ, ਚਿਕਨ ਨੈਕ ਵੀ, ਤੇ ਇਹ ਜਿਹੜਾ ਉਹਨਾਂ ਨੂੰ ਵੀ ਰਾਹ ਨਜ਼ਰ ਆ ਰਿਹਾ ਕਿ ਭਾਈ 2 ਹਫ਼ਤੇ ਦੇ ਵਿੱਚ ਉਹਨਾਂ ਨੇ ਤ੍ਰਿਪੁਰਾ ਦੇ ਜੁਝਾਰੂਆਂ ਤੱਕ, ਅਦਰਵਾਈਜ਼ ਤਾਂ ਇਹਨਾਂ ਨੂੰ ਸਮਝਦੇ ਹੀ ਕੁਛ ਨਹੀਂ ਸੀ। ਸੋ ਬਹੁਤ ਕੁਛ ਬਦਲਣ ਜਾ ਰਿਹਾ ਹੈ ਸਾਰੇ ਖਿੱਤੇ 'ਚ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਾਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਉਣ ਵਾਲੀ 6, 7 ਤੇ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਬਲਵੀਰ ਸਿੰਘ ਫੌਜੀ, ਭਾਈ ਅਨੋਖ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਬੱਬਰ ਤੇ ਨਾਲ ਦੀ ਨਾਲ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਸਮੂਹ ਦਾ ਸ਼ਹਾਦਤ ਦਾ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਸਮੁੱਚੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਆ। ਕੁਝ ਸਾਡੇ ਬੰਦੀ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ 30 35 ਸਾਲਾਂ ਤੋਂ, ਅਸੀਂ ਉਹ ਦਿਹਾੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਮਨਾ ਰਹੇ ਆ। ਆਪ ਜੀ ਨੂੰ ਸਮੂਹ ਨੂੰ ਬੇਨਤੀ ਆ, ਵੱਧ ਚੜ ਕੇ ਆਪਣੇ ਯੋਧਿਆਂ ਨੂੰ ਯਾਦ ਕਰਨ ਲਈ 3 ਦਿਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 8 ਤਰੀਕ ਐਤਵਾਰ ਨੂੰ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਲਵਾਓ, ਸ਼ਹੀਦਾਂ ਨੂੰ ਪ੍ਰਣਾਮ ਕਰੋ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਐਨਵਲ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦਾ ਭਾਰਤ ਵਿੱਚ ਅੰਬੈਸਡਰ ਮਿਸਟਰ ਗਾਰਸੇਟੀ ਨੇ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਨਾਲ
ਉਸ ਦੇ ਘਰ ਵਿਖੇ ਮੁਲਾਕਾਤ ਕੀਤੀ ਹੈ। ਔਰ ਯਾਦ ਰਹੇ ਕਾਂਗਰਸੀ ਲੀਡਰ ਰਾਹੁਲ ਗਾਂਧੀ 8 ਸਤੰਬਰ ਤੋਂ 10 ਸਤੰਬਰ ਤੱਕ ਅਮਰੀਕਾ ਦੇ ਦੌਰੇ ਤੇ ਆ ਰਹੇ ਨੇ। ਸੋ ਅਮਰੀਕਾ ਦੀ ਕਾਂਗਰਸ ਲੀਡਰਾਂ ਵਿੱਚ ਖਾਸ ਦਿਲਚਸਪੀ ਹੋਈ ਡੂੰਘਾ ਸੁਨੇਹਾ ਦੇ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਬੰਦਾ ਤਾਂ ਆਮ ਖਬਰ ਨੂੰ ਜਸਟ ਖਬਰ ਸਮਝ ਕੇ ਪੜ੍ਹਦਾ ਹੈ ਉਹਦੇ ਲਈ ਤਾਂ ਇੱਕ ਨਾਰਮਲ ਖਬਰ ਹੈ, ਪਰ ਜਦੋਂ ਅਸੀਂ ਨੋਜ਼ ਫॉर ਦਾ ਨਿਊਜ਼ ਰੱਖਦੇ ਹਾਂ ਔਰ ਉਸ ਨੂੰ ਦੇਖਦੇ ਹਾਂ ਕਿ ਵੀ ਇਹ ਸਾਰਾ ਕੁਝ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਇਸ ਚੋਂ ਬਹੁਤ ਸਾਰੇ ਮੈਸੇਜ ਨਿਕਲਦੇ ਨੇ। ਅੱਛਾ, ਸਭ ਤੋਂ ਪਹਿਲਾਂ ਜਿਹਦਾ ਟ੍ਰਾਇਲ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ, ਨਿਖਿਲ ਗੁਪਤਾ ਦੀ ਗੱਲ ਕਰੀਏ, ਉਹਨੇ ਇੱਕੋ ਇੱਕ ਇੰਟਰਵਿਊ ਜਿਹੜਾ ਸੰਡੇ ਟੈਲੀਗ੍ਰਾਫ ਨੂੰ ਦਿੱਤਾ ਔਰ ਉਸ ਦੇ ਵਿੱਚ ਉਸਨੇ ਕਿਹਾ ਕਿ ਜੀ ਮੈਨੂੰ ਜਿਹੜਾ ਸਕੇਪਗੋਟ ਬਣਾਇਆ ਗਿਆ। ਅਸਲ ਦੇ ਵਿੱਚ ਇੰਡੀਆ ਦੇ ਵਿੱਚ ਇਲੈਕਸ਼ਨ ਸੀ ਔਰ ਅਮਰੀਕਨ ਏਜੰਸੀਆਂ ਜਾਂ ਦੂਜੀਆਂ ਉਹਨਾਂ ਨੇ ਇਸ ਪੀਰੀਅਡ ਨੂੰ ਜਿੱਥੇ ਕਿ ਉਹਨਾਂ ਨੇ ਮੈਨੂੰ ਵਰਤ ਕੇ ਇਸ ਕਿਸਮ ਦਾ ਮੇਰੇ ਤੇ ਚਾਰਜ ਲਾਇਆ, ਮੈਂ ਤਾਂ ਇੱਕ ਆਮ ਬੰਦਾ ਹਾਂ, ਵਪਾਰੀ ਹਾਂ, ਇਹ ਉਹ ਜਾਂ ਦੂਜਾ। ਐਸ ਜੈ ਸ਼ੰਕਰ ਇੰਡੀਅਨ ਫੋਰਨ ਮਿਨਿਸਟਰ ਨੇ ਉਸ ਪੀਰੀਅਡ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਅਮਰੀਕਾ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉਹਨਾਂ ਦੀ ਭਾਰਤ ਦੇ ਵਿੱਚ ਚੋਣਾਂ ਦੇ ਵਿੱਚ ਦਿਲਚਸਪੀ ਆ ਔਰ ਉਹ ਸਾਡੇ ਖਿਲਾਫ ਭੁਗਤ ਰਹੇ ਨੇ। ਬੰਗਲਾਦੇਸ਼ ਦੇ ਮਾਮਲੇ 'ਚ ਅਸੀਂ ਦੇਖਿਆ ਕਿ ਵੀ ਉਹਨਾਂ ਦੀ ਵਾਰਨਿੰਗ ਦੇ ਬਾਵਜੂਦ ਇੰਡੀਆ ਗੋ ਅਹੈਡ ਕੀਤਾ, ਸ਼ੇਖ ਹਸੀਨਾ ਨੂੰ ਬੈਕਿੰਗ ਕੀਤੀ ਔਰ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਮੁਬਾਰਕਬਾਦ ਦਿੱਤੀ ਬੰਗਲਾਦੇਸ਼ ਨੂੰ ਕਿ ਤੁਸੀਂ ਬਹੁਤ ਚੰਗੀਆਂ ਚੋਣਾਂ ਕਰਾਈਆਂ। ਤੇ ਜਦੋਂ ਅਮਰੀਕਾ ਨੇ ਜਿਹੜਾ ਉਹ ਆਪਣਾ ਕੰਮ ਕਰ ਦਿੱਤਾ, ਫਿਰ ਉੱਥੋਂ ਦੇ ਜਿਹੜੇ ਇਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਨਾਨ ਆਫੀਸ਼ੀਅਲ ਜਾਂ ਨਾਨ ਸਟੇਟ ਐਕਟਰ ਨੇ ਪਰ ਕੰਮ ਸਟੇਟ ਲਈ ਕਰਦੇ ਨੇ, ਜੇ ਗੋਬਰ ਆਰੀਆ ਹੈ ਜਾਂ ਦੂਜੇ ਨੇ, ਸਾਰੇ ਜਿਹੜੇ ਨੇ ਉਹ ਨਾਨ ਸਟੇਟ ਐਕਟਰ ਨੇ ਪਰ ਸਟੇਟ ਲਈ ਕੰਮ ਕਰਦੇ ਨੇ। ਉਹਨਾਂ ਨੇ ਇਹ ਕਿਹਾ ਜੀ ਅਮਰੀਕਾ ਦੀ ਸਾਜ਼ਿਸ਼ ਔਰ ISI ਔਰ CIA ਔਰ ਬੰਗਲਾਦੇਸ਼, ਪਹਿਲੇ ਵੀ ਅਮਰੀਕਾ ਚਾਹੁੰਦਾ ਹੀ ਨਹੀਂ ਸੀ ਬੰਗਲਾਦੇਸ਼ ਬਣੇ ਔਰ ਇਹ ਤਾਂ ਬਣ ਗਿਆ, ਹੁਣ ਇਹਨਾਂ ਨੇ ਵਾਪਸ ਉੱਥੇ ਆ ਗਏ ਔਰ ਇਹ ਉਹ। ਸ਼ੇਖ ਹਸੀਨਾ ਤੋਂ ਵੀ ਪਹਿਲਾਂ ਬਿਆਨ ਦਵਾਏ ਸੀ ਜੀ ਮੇਰੇ ਤੋਂ ਫਲਾਹ ਆਈਲੈਂਡ ਮੰਗਦੇ ਨੇ, ਮੈਂ ਨਹੀਂ ਦਿੱਤਾ, ਇਸ ਲਈ ਰਾਜ ਪਲਟਾ ਕਰਾਤਾ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਮੋਦੀ ਸਰਕਾਰ, ਉਹਦੇ ਮੰਤਰੀਆਂ ਸਮੇਤ ਨਿਖਿਲ ਗੁਪਤਾ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਮੋਦੀ ਸਰਕਾਰ ਨੂੰ ਹਰਾਉਣ ਲਈ ਔਰ ਰਾਹੁਲ ਗਾਂਧੀ ਜਾਂ ਕਾਂਗਰਸ ਨੂੰ ਜਿਹੜਾ ਉਹ ਬੜ੍ਹਤ ਦਿਵਾਉਣ ਦੇ ਵਿੱਚ ਅਮਰੀਕਾ ਦੀ ਦਿਲਚਸਪੀ ਹੈ। ਉਹਨਾਂ ਦੀਆਂ ਆਪਣੀਆਂ ਕਰਤੂਤਾਂ ਜਾਂ ਉਹਨਾਂ ਦੀ ਆਪਣੀ ਨੀਤੀ ਅਲਟੀਮੇਟਲੀ 400 ਪਾਰ ਦੀ ਗੱਲ ਕਰਨ ਵਾਲੇ 240 ਸੀਟਾਂ ਤੇ ਸਿਮਟ ਕੇ ਰਹਿ ਗਏ ਔਰ ਹੁਣ ਨਤੀਸ਼ ਕੁਮਾਰ ਔਰ ਬਾਬੂ ਨਾਇਡੂ ਤੇਲਗੂ ਦੇਸ਼ਮ ਉਹਨਾਂ ਦੀਆਂ ਵਿਸਾਖੀਆਂ ਦੇ ਸਹਾਰੇ ਸਰਕਾਰ ਖੜੀ ਹੈ। ਇਸ ਲਈ ਅਜੇ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਹੀ ਇੱਕ ਦੋ ਜਿਹੜੇ ਜਿਵੇਂ ਰਿਜ਼ਰਵੇਸ਼ਨ ਲੇਟਰਲ ਭਰਤੀ ਦੀ ਲਾਈਨ ਸੀ ਔਰ ਦੂਸਰੀ ਸੀ ਉਹਦੇ ਤੇ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਹੁਣ ਪਿਛਲੇ ਕੱਲ BJP ਦੀ ਪੂਰੀ ਇਹ ਪੋਜੀਸ਼ਨ ਸੀ ਰਿਜ਼ਰਵੇਸ਼ਨ ਦੇ ਜਿਹੜੀ ਕਾਸਟ ਬੇਸਡ ਸੈਂਸਸ ਨਹੀਂ ਹੋਣੀ, ਇਹ ਤਾਂ ਹਿੰਦੂ ਸੁਸਾਇਟੀ ਨੂੰ ਡਿਵਾਈਡ ਕਰਨ ਦੀ ਗੱਲ ਹੈ। ਹੁਣ RSS ਦੇ ਪ੍ਰੋਮੀਨੈਂਟ ਲੀਡਰ ਨੇ ਕਿਹਾ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਇਹਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਹੁਣ ਇਹ ਇਸ ਲਈ ਕਿਉਂਕਿ ਨਤੀਸ਼ ਕੁਮਾਰ ਜਿਹਦੇ ਸਪੋਰਟ ਦੇ ਨਾਲ ਸਰਕਾਰ ਖੜੀ ਹੈ, ਉਹਨੇ ਤਾਂ ਬਿਹਾਰ ਦੇ ਵਿੱਚੋਂ ਕਰਵਾਈ ਹੈ ਔਰ ਆਲਰੇਡੀ ਇਹ ਇਸ ਵੇਲੇ ਕਾਂਗਰਸ ਸਮੇਤ ਜਿਹੜੇ ਸਾਰੇ ਆਪੋਜੀਸ਼ਨ ਹੈ ਇਸ ਦੇ ਉੱਤੇ। ਸੋ ਮਤਲਬ ਇਹ ਹੈ ਵੀ ਉੱਥੇ ਵੀ ਇਹ ਕਮਜ਼ੋਰ ਹੋਏ ਨੇ ਕਿਉਂਕਿ ਅਲਟੀਮੇਟਲੀ ਹੁਣ ਉਸ ਕਿਸਮ ਦਾ ਕੰਮ ਨਹੀਂ ਹੈ ਜੋ ਇਹਨਾਂ ਨੇ ਪਹਿਲਾਂ ਪਿਛਲੀਆਂ 2 ਟਰਮਸ ਵੇਲੇ ਕੀਤਾ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਇਹ ਖਬਰ ਹੁੰਦੀ ਹੈ ਕਿ US ਦਾ ਐਮਬੈਸਡਰ ਉਹ ਕਾਂਗਰਸ ਚੀਫ ਜਿਹੜਾ ਹੈ ਮਿਸਟਰ ਖਾੜਗੇ, ਉਹਨੂੰ ਉਹਦੇ ਮਿਲਣ ਉਹਦੇ ਘਰ ਜਾਂਦਾ ਹੈ। ਅਮਰੀਕਾ ਦਾ ਜਿਹੜਾ ਐਮਬੈਸਡਰ ਹੈ ਇੰਡੀਆ 'ਚ ਮਿਸਟਰ ਗਾਰਸੈਟੀ, ਔਰ ਉਹ ਇਕੱਲਾ ਹੀ ਨਹੀਂ ਜਾਂਦਾ, ਉਹਦੇ ਨਾਲ ਮਿਨਿਸਟਰ ਕਾਉਂਸਲਰ ਪੋਲੀਟੀਕਲ ਅਫੇਅਰਸ ਗ੍ਰੈਮ ਮੇਅਰ ਤੇ ਚੀਫ ਆਫ ਸਟਾਫ ਲੀਜ਼ਾ ਬਰਾਊਨ ਇਹ ਵੀ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਜੀ ਕਟਸੀ ਕਾਲ ਹੈ, ਕਾਂਗਰਸ ਦੇ ਮਲਖਾਰਜੁਨ ਖਾੜਗੇ ਉਹਨਾਂ ਦਾ ਨਾਂ ਹੈ, ਉਹਨਾਂ ਦੇ ਅਫੀਸ਼ੀਅਲ ਰੈਜ਼ੀਡੈਂਸ ਐਮਬੈਸਡਰ ਕਾਂਗਰਸ ਪ੍ਰੈਜ਼ੀਡੈਂਟ ਖਾੜਗੇ ਦੇ ਘਰ ਮਿਲਣ ਜਾਂਦਾ ਹੈ। ਔਰ ਫਿਰ ਇਹ ਸਾਨੂੰ ਵੀ ਪਤਾ ਹੈ ਡੈਲਸ ਵੀ ਆ ਰਿਹਾ, ਉਹ ਰਾਹੁਲ ਗਾਂਧੀ ਦਾ 8 ਸਤੰਬਰ ਤੋਂ 10 ਸਤੰਬਰ ਤੱਕ ਦਾ ਦੌਰਾ ਹੈ ਅਮਰੀਕਾ ਦਾ,
ਉੱਥੇ ਸ਼ਾਇਦ ਯੂਨੀਵਰਸਿਟੀਜ਼ ਔਰ ਕੁਝ ਸੈਟਿੰਗ ਦੇ ਵਿੱਚ ਵੀ ਉਹਨੇ ਇੰਟਰੈਕਟ ਕਰਨਾ ਹੈ ਔਰ ਸ਼ਾਇਦ ਕੁਝ ਸਿੱਖ ਨੁਮਾਇੰਦੇ ਵੀ ਉੱਥੇ ਹੋਣ ਸਵਾਲ ਜਵਾਬ ਕਰਨ ਦੇ ਲਈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ ਮਿਸਟਰ ਖਾੜਗੇ ਨੇ ਈਵਨ ਆਪਣੇ ਐਕਸ ਅਕਾਊਂਟ ਤੇ ਪਿਕਚਰ ਵੀ ਸ਼ੇਅਰ ਕੀਤੀ ਹੈ ਕਿ ਉਹਨੇ ਕਿਹਾ ਕਿ ਜੀ ਇੰਡੀਆ ਐਂਡ US enjoy a comprehensive global strategic partnership covering almost all areas of human endeavor driven by shared democratic values, and he was delighted to share his thoughts on deepening of ties ਕਿ ਭਾਈ ਇਹ ਸਾਡੀਆਂ ਸਾਂਝਾਂ ਨੇ ਔਰ ਅਸੀਂ ਸ਼ੇਅਰ ਕੀਤਾ। ਔਰ ਇਸੇ 'ਚ ਹੀ ਮੈਂਸ਼ਨ ਹੈ ਕਿ 8 ਸਤੰਬਰ ਤੋਂ 10 ਸਤੰਬਰ ਤੱਕ ਰਾਹੁਲ ਗਾਂਧੀ ਦਾ ਅਮਰੀਕਾ ਦੌਰਾ ਹੈ। ਇੰਪੋਰਟੈਂਟ ਖਬਰ ਹੈ ਜੀ, ਕਿਉਂਕਿ ਇਸ ਲੈਵਲ ਦੇ ਉੱਤੇ ਔਰ ਇਸ ਗੱਲ ਦਾ ਧਿਆਨ ਰਿਹਾ ਜੇ ਪਿਛਲੇ ਹਫਤੇ ਅਮਰੀਕਨ ਐਮਬੈਸੀ ਦੇ ਹਾਇਰ ਆਫੀਸ਼ੀਅਲ ਸ੍ਰੀਨਗਰ ਦੇ ਦੌਰੇ ਤੇ ਸੀ ਔਰ ਉਹਦੇ 'ਚ ਉਹਨਾਂ ਨੇ ਕਸ਼ਮੀਰੀ ਲੀਡਰਾਂ ਦੇ ਨਾਲ ਜਿਨ੍ਹਾਂ 'ਚ ਉਮਰ ਅਬਦੁੱਲਾ ਔਰ ਦੂਸਰੇ ਵੀ ਮੁਲਾਕਾਤ ਕੀਤੀ। ਹੁਣ ਆਲ ਆਫ ਏ ਸਡਨ ਅਮਰੀਕਨ, ਕਿਉਂਕਿ ਇਹ ਡਿਪਲੋਮੈਟ ਹੁੰਦੇ ਨੇ, ਕਿਸੇ ਡਿਪਲੋਮੈਟ ਦਾ ਕਿਸੇ ਦੂਸਰੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਦਾ ਮੈਂਡੇਟ ਨਹੀਂ ਹੁੰਦਾ, ਇਹ ਅਗੇਂਸਟ ਦਾ ਪ੍ਰੋਟੋਕੋਲ। ਪਰ ਇਹਨੂੰ ਇਹ ਗੁੱਡਵਿਲ ਜੈਸਚਰ ਹੀ ਕਹਿੰਦੇ ਨੇ, ਜੇ ਅਸੀਂ ਗੁੱਡਵਿਲ ਆ। ਉਹਨੇ ਵੀ ਕਿਹਾ ਜੀ ਸਾਡੀਆਂ ਸਟ੍ਰੈਟੇਜਿਕ ਟਾਈਜ਼ ਨੇ, ਮਿਲਣਾ ਹੈ। ਹੁਣ ਐਵੇਂ ਨਹੀਂ ਅਮਰੀਕਨ ਐਂਬੈਸਡਰ ਜਿਹੜਾ ਹੈ ਉਹ ਮਲਕ ਰਾਜੇ ਖਾੜਗੇ ਦੇ ਘਰੇ ਗਿਆ ਮਿਲਣ, ਜਾਂ ਅਮਰੀਕਨ ਡਿਪਲੋਮੈਟ ਕਸ਼ਮੀਰ 'ਚ ਜਾ ਕੇ ਜਿਹੜਾ ਜਿੱਥੇ ਕਿ ਦਹਿਸ਼ਤਗਰਦੀ ਬਰਾਬਰ ਇਹ ਰੌਲਾ ਪਾ ਰਹੇ ਨੇ ਜੀ ਅਸੀਂ ਦੱਬ ਲਈ ਆ, ਪਰ ਘਟਨਾਵਾਂ ਜੋ ਉੱਥੇ ਹੋ ਰਹੀਆਂ ਨੇ ਉਹਨੂੰ ਕਹਿ ਵੀ ਦਹਿਸ਼ਤਗਰਦੀ ਰਹੇ ਨੇ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਭਾਰਤ ਦੇ ਵਿੱਚ ਵੀ ਕੁਛ ਨਾ ਕੁਛ ਐਸਾ ਔਰ ਜੇ ਹੁਣ ਈਵਨ ਉਹਨਾਂ ਦਾ ਐਸ ਜੈ ਸ਼ੰਕਰ, ਨਾਟ ਐਸ ਜੈ ਸ਼ੰਕਰ, ਜੈ ਸ਼੍ਰੀ ਰਾਮ ਜਿਹੜਾ ਵੀ ਉਹ ਜਨਰਲ ਸੈਕਟਰੀ ਹੈ ਕਾਂਗਰਸ ਦਾ, ਉਹਨੇ ਕਿਹਾ ਜੀ ਐਂਟੀ ਇੰਡੀਆ ਸੈਂਟੀਮੈਂਟ ਸਾਰੇ ਪਾਸੇ ਆ ਗਲੋਬਲੀ। ਜੋ ਬੰਗਲਾਦੇਸ਼ ਸ੍ਰੀਲੰਕਾ 'ਚ ਉਹ ਕੀਨੀਆ 'ਚ ਅਡਾਨੀ ਨੂੰ ਲੈ ਕੇ ਆ ਕਿ ਉਹਨੇ ਕੀਨੀਆ ਦੀ ਨੈਰੋਬੀ ਦੀ ਪੋਰਟ ਖਰੀਦੀ ਹੈ ਔਰ ਵਰਕਰ ਅਗੇਂਸਟ ਭੁਗਤ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਕੰਬਾਈਨ ਕਰਕੇ ਦੇਖਦੇ ਹੋ, ਭਾਰਤ ਦੇ ਵਿੱਚ ਵੀ ਇੱਕ ਸਿਮਰਿੰਗ ਐਂਗਰ ਹੈ ਲੋਕਾਂ 'ਚ ਔਰ ਉਹਨੂੰ ਸ਼ਾਇਦ ਹਿੰਦੂ ਤੋਂ ਵੀ ਉਹ ਆਪਣੇ ਢੰਗ ਦੇ ਨਾਲ ਸਮਝਦੇ ਨੇ ਵੀ ਉਹਨਾਂ ਨੇ ਸਭ ਆਵਾਜ਼ਾਂ ਚੁੱਪ ਕਰਾ ਦਿੱਤੀਆਂ। ਅਜੇ ਵੀ ਜਿਹੜੀ ਲਿੰਚਿੰਗ ਵੀ ਹੋ ਰਹੀ ਹੈ, ਹਰਿਆਣੇ 'ਚ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਤਾ ਬਾਹਰਲੇ ਨੂੰ, ਬਾਅਦ 'ਚ ਹੋਇਆ ਜੀ ਮਿਸਟੇਕਨ ਆਈਡੈਂਟੀਟੀ, ਪਹਿਲਾਂ ਸੀ ਜੀ ਉਹਦੇ ਕੋਲੋਂ ਬੀਫ ਦੀ ਬੋ ਆ ਰਹੀ ਸੀ ਔਰ ਇਹ ਵੋ। ਸੋ ਇਸ ਪੀਰੀਅਡ 'ਚ ਅਮਰੀਕਾ ਦੀ ਪ੍ਰੋਐਕਟਿਵ ਪਹੁੰਚ ਐਮਬੈਸੀਜ਼ ਰਾਹੀਂ ਔਰ ਅਦਰਵਾਈਜ਼ ਇਹ ਦੱਸਦੀ ਹੈ ਕਿ ਕੋਈ ਵੱਡੀ ਤਬਦੀਲੀ ਜਾਂ ਉਸ ਖਿੱਤੇ ਦੇ ਵਿੱਚ ਨਿਊ ਮੈਪ ਮੇਕਿੰਗ ਜਿਸ ਦਾ ਅਸੀਂ ਜ਼ਿਕਰ ਕਰਦੇ ਉਹ ਹੋਣ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਂ ਸੁਣਨੇ ਉਤਾਰ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਰਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਸਭ ਤੋਂ ਪਹਿਲੇ ਆ ਮੈਂ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ ਪਹਿਲੇ ਸਾਡੇ ਵੀਰ ਨੇ। ਬਹੁਤ ਸ਼ੁਕਰੀਆ ਜੀ ਤੁਹਾਨੂੰ, ਮੁਬਾਰਕ ਸਭ ਤੋਂ ਪਹਿਲਾਂ ਆਉਣ ਲਈ, ਵੈਲਕਮ ਜੀ। ਸੁਰਿੰਦਰ ਸਿੰਘ ਜੀ, ਸਤਨਾਮ ਮਾਲ ਜੀ, ਇੰਦਰਜੀਤ ਸੰਧੂ ਜੀ, ਕਲਵੰਤ ਕਲਸੀ ਜੀ, ਗੁਰਪ੍ਰੀਤ ਕੌਰ ਜੀ ਔਰ ਸਿੰਘ ਗਰਚਾ ਜੀ, ਪਰਮਿੰਦਰ ਜੀ, ਅਜਵਿੰਦਰ ਸਿੰਘ ਜੀ, ਸੁਰਮੁਖ ਮੁੰਦਰਾ ਜੀ ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਦਵਿੰਦਰ ਸੰਧੂ ਜੀ, ਸੁਖਜੀਵਨ ਬੱਚੂ ਜੀ, ਸ਼ਿੰਦਾ ਸਿੰਘ ਗਿੱਲ ਖਾਲਸਤਾਨੀ ਜੀ, ਰਸ਼ਦ ਮੁਨਵਰ ਜੀ, ਇਹ ਸਭ ਨੂੰ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਈ ਥਿੰਕ ਕਮਲਜੀਤ ਸਿੰਘ ਉਹ ਕਹਿੰਦੇ ਨੇ ਜਸਟ 2 questions, you know the history, is there Chopera Sahib in history anywhere or you heard in your life? Is there anything written by Sir Kapoor Singh after 1984? ਵੀਰ ਕਮਲਜੀਤ ਸਿੰਘ ਜੀ ਤੁਹਾਡਾ ਸਵਾਲ ਢੁਕਵਾਂ ਹੈ। ਹਾਲਾਂ ਬਹੁਤ ਵਾਰ ਇਹ ਹੁੰਦਾ ਵੀ ਜੇ ਅਸੀਂ ਫ੍ਰੀ ਐਂਡ ਫਰੈਂਕ ਟਾਕ ਧਾਰਮਿਕ ਮੁੱਦਿਆਂ ਤੇ ਕਰੀਏ ਤੇ ਇੱਕ ਜਿਨ੍ਹਾਂ ਨੇ ਆਪਣਾ ਨਿਸ਼ਚਾ ਜਾਂ ਵਿਸ਼ਵਾਸ ਕੁਝ ਹੋਰ ਤਰ੍ਹਾਂ ਦਾ ਬਣਾਇਆ ਹੁੰਦਾ ਹੈ ਉਹ ਹਰਟ ਮਹਿਸੂਸ ਕਰਦੇ ਨੇ, ਇਸ ਲਈ ਮੈਂ ਕਈ ਵਾਰ ਅਵੋਇਡ ਵੀ ਕਰਦਾ। ਦੇਖੋ ਸਾਡੇ ਲਈ ਗਾਈਡਲਾਈਨ ਸਿੱਖ ਰਹਿਤ ਮਰਿਆਦਾ ਹੈ ਔਰ ਸਿੱਖ ਰਹਿਤ ਮਰਿਆਦਾ ਦਾ ਆਧਾਰ ਸਾਡੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਸੂਰਜ ਛੁਪਣ ਤੋਂ ਬਾਅਦ ਰਹਿਰਾਸ ਔਰ ਸੌਣ ਤੋਂ ਪਹਿਲਾਂ ਸੋਇਲਾ, ਗੁਰਦੁਆਰਾ ਸਾਹਿਬ ਜਾਣਾ, ਧਰਮਸਾਲ ਜਾਂ ਗੁਰਦੁਆਰਾ ਜੋ ਅੰਮ੍ਰਿਤ ਵੇਲੇ ਦੇ ਨਾਲ ਜੁੜਿਆ ਹੋਇਆ। ਜਿਹੜੀ ਵੈਸੇ ਕੁੱਲ ਮਿਲਾ ਕੇ ਜਦੋਂ ਅਸੀਂ ਰੱਬ ਦੀ ਯਾਦ ਦਾ ਦੇਖਦੇ ਹਾਂ ਤੇ ਸਾਥ ਸਾਥ ਸਿਮਰੋ ਗੋਬਿੰਦ, ਹਰ ਸਾਹ ਦੇ ਨਾਲ ਸਿਮਰਨਾ,
ਪਰ ਜੇ ਕਿਸੇ ਵਕਤ ਦੀ ਅਹਿਮੀਅਤ ਨੂੰ ਬਿਆਨਿਆ ਹੋਇਆ ਹੈ ਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਔਰ ਹੋਰ ਵੀ ਬਹੁਤ ਹਾਲਾਂ ਇਹਨੂੰ ਵੀ ਜਿਹੜੇ ਸੁਧਾਰਵਾਦੀ ਸੋਚ ਵਾਲੇ ਨੇ ਉਹ ਹਰ ਉਸ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਕਹਿੰਦੇ ਨੇ ਜਦੋਂ ਰੱਬ ਯਾਦ ਆਏ। ਇਹ ਵੀ ਗਲਤ ਇੰਟਰਪ੍ਰੀਟੇਸ਼ਨ ਨਹੀਂ ਹੈ, ਪਰ ਜੇ 24 ਘੰਟੇ ਦੀ ਟਾਈਮ ਵੰਡ ਚ ਦੇਖੋ, ਸਿੱਖ ਕਿਰਤੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਇਸ ਆਰਡਰ ਦੇ ਵਿੱਚ ਉਪਦੇਸ਼ ਨੇ। ਸੋ ਜੇ ਤੁਸੀਂ ਕਿਰਤ ਕਰਨੀ ਹੈ ਤੇ ਕਿਰਤ ਜ਼ਾਹਰ ਹੈ ਸੂਰਜ ਚੜ੍ਹਨ ਤੋਂ ਬਾਅਦ ਤੁਸੀਂ ਜਾਂਦੇ ਹੋ ਆਪਣੀ ਕਿਰਤ ਕਰਦੇ ਹੋ 8-10 ਘੰਟੇ, ਫਿਰ ਜਿਹੜਾ ਹੈ ਤੁਹਾਨੂੰ ਮੋਰ ਪ੍ਰੈਕਟੀਕਲ ਸੂਰਜ ਚੜ੍ਹਨ ਤੋਂ ਪਹਿਲਾਂ, ਸੂਰਜ ਡੁੱਬਣ ਦੇ ਨਾਲ, ਸੌਣ ਤੋਂ ਪਹਿਲਾਂ। ਹੁਣ ਜਿੱਥੇ ਉਦਾਸੀ ਨਿਰਮਲੇ ਦੂਸਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਜਿਨ੍ਹਾਂ ਦੀਆਂ ਖਿਦਮਾਤ ਨੇ ਸਿੱਖੀ ਦੇ ਵਿੱਚ, ਅਸੀਂ ਇੱਕ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਉਹਨਾਂ ਦੇ ਡੇਰਿਆਂ 'ਚ ਜਾਂ ਦੂਸਰੇ ਦੁਪਹਿਰ ਦੇ ਵੇਲੇ ਸੁਖਮਣੀ ਸਾਹਿਬ ਦੇ ਪਾਠ ਦਾ ਰੁਝਾਨ ਸੀ। ਮੈਂ ਈਵਨ ਪ੍ਰੀ-47 ਪੀਰੀਅਡ ਜਾਂ 19th ਸੈਂਚੁਰੀ ਦੀ ਗੱਲ ਕਰਦਾ, ਔਰ ਉਹਦੇ 'ਚ ਵੀ ਲੋਕ ਸ਼ਮੂਲੀਅਤ ਕਰਦੇ ਸੀ। ਹੁਣ ਜਿਸ ਅੰਦਾਜ਼ ਦੇ ਵਿੱਚ ਇਹ ਇੱਕ ਪੂਰੀ ਵੇਵ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਮੈਨੂੰ ਨਹੀਂ ਲੱਗਦਾ ਕਿ ਭਾਈ ਇਸ ਦੀ ਕੋਈ ਅਦਰਵਾਈਜ਼ ਹੈ। ਵੈਸੇ ਤਾਂ ਜਿੱਥੇ ਵੀ ਕੋਈ ਜਿੰਨਾ ਵਕਤ ਵੱਧ ਤੋਂ ਵੱਧ, ਹੁਣ ਈਵਨ ਜਿਹੜੇ ਅੰਮ੍ਰਿਤ ਦੀਆਂ ਬਾਣੀਆਂ ਨੂੰ ਲੈ ਕੇ ਵੀ ਝਗੜਾ ਖੜਾ ਕਰਦੇ ਨੇ, ਔਰ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਇਹ ਇੱਕ ਮਿਨੀਮਮ ਹੈ ਜਿਹੜਾ ਤੁਹਾਡੇ ਲਈ ਮਸਟ ਹੈ। ਬਾਕੀ ਜਿਹਦੇ ਕੋਲ ਵਕਤ ਹੈ, ਕੋਈ ਰਿਟਾਇਰਡ ਹੈ, ਕੋਈ ਅਦਰਵਾਈਜ਼ ਹੈ, ਜਾਂ ਕੋਈ ਰਾਤ ਨੂੰ ਜੌਬ ਕਰਦਾ ਹੈ, ਉਹਨੇ ਦਿਨੇ ਗੁਰਦੁਆਰਾ ਸਾਹਿਬ ਜਾਣਾ। ਹੁਣ ਜਿਹੜੇ ਈਵਨ ਵੱਡੇ ਗੁਰਦੁਆਰਾ ਸਾਹਿਬਾਨ ਇੱਥੇ ਵੀ ਨੇ, ਸਰੀ 'ਚ ਹੈ ਜਾਂ ਈਵਨ ਫਰੀਮਾਉਂਟ ਜਾਂ ਦੂਸਰੇ ਨੇ, ਉਹਨਾਂ 'ਚ ਆਲਮੋਸਟ ਸਾਰਾ ਦਿਨ ਹੀ ਕੁਛ ਨਾ ਕੁਛ ਐਕਟੀਵਿਟੀ ਹੁੰਦੀ ਹੈ, ਕੀਰਤਨ ਵੀ ਚੱਲ ਰਿਹਾ ਹੈ, ਦੂਸਰਾ ਵੀ ਚੱਲ ਰਿਹਾ, ਪਰ ਕਿਸੇ ਖਾਸ ਦੇ ਉੱਤੇ ਫੋਕਸ ਕਰਕੇ ਜਿਸ ਕਿਸਮ ਦਾ ਇੱਕ ਨਵਾਂ ਹੀ ਕੋਈ ਢੰਗ ਤਰੀਕਾ ਰੌ ਰੀਤਾਂ ਤੋਰੀਆਂ ਜਾ ਰਹੀਆਂ, ਇਹ ਕੋਈ ਬਹੁਤਾ ਹੈਲਥੀ ਸਾਈਨ ਨਹੀਂ ਹੈ। ਕਿਉਂਕਿ ਇਹ ਜਿਹੜੀ ਮੁੱਖ ਧਾਰਾ ਮਰਿਆਦਾ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੁਣ ਅੰਮ੍ਰਿਤ ਵੇਲੇ ਦਾ ਕਾਨਸੈਪਟ ਹੈ ਉਸ ਦੇ ਉੱਤੇ ਹੁੰਦਾ ਇਹ ਹੈ ਕਿ ਅੰਮ੍ਰਿਤ ਵੇਲੇ ਵਾਲਾ ਪਾਠ ਤਾਂ ਸਾਡੀਆਂ ਜ਼ਿੰਦਗੀਆਂ 'ਚੋਂ ਵੀ ਜਿਹੜਾ ਹੈ ਉਹ ਹੌਲੀ ਹੌਲੀ ਗਾਇਬ ਹੋ ਗਿਆ, ਔਰ ਹੋਰ ਥਾਵਾਂ ਤੋਂ ਅਸੀਂ ਹੁਣ ਇਸ ਨੂੰ ਲੱਭਣਾ ਚਾਹੁੰਦੇ ਹਾਂ। ਸਰ ਕਪੂਰ ਸਿੰਘ ਹੋਰਾਂ ਨੇ, ਕਿਉਂਕਿ ਉਸ ਵੇਲੇ ਹੈ ਵੀ ਨਹੀਂ ਸੀ ਇਹ ਰੁਝਾਨ, ਜ਼ਿਆਦਾ ਨਵੇਂ ਤੌਰ ਤੇ ਹੀ ਆਇਆ। ਹਾਲਾਂ ਜਿਵੇਂ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਜਾਂ ਦੂਸਰੇ 'ਚ ਕੋਈ ਇਹ ਉਹ ਸ਼ਹਿਰੀ ਸੰਗਤ ਦਾ ਰੁਝਾਨ ਰਿਹਾ ਕਿ ਜੀ ਅਸੀਂ ਪਤਾ ਨਹੀਂ ਕੀ ਉਹਨੂੰ 40 ਦਿਨ ਜਾਣਾ ਹੈ, ਔਰ ਕੋਈ ਨਾ ਕੋਈ ਇਸ ਕਿਸਮ ਦਾ, ਉਹ ਹਰ ਇੱਕ ਦਾ ਆਪਣਾ ਕੀਤਾ, ਕੋਈ ਨਾ ਕੋਈ ਹਠ ਯੋਗ ਦੇ ਥੱਲੇ ਕੋਈ ਹੈ, ਉਹਨੂੰ ਵੀ ਕੋਈ ਨੈਗੇਟ ਨਹੀਂ ਸੀ ਕਰਦਾ ਕਿ ਭਾਈ ਚਲੋ ਜੇ ਤੁਹਾਨੂੰ ਉਹ ਸਾਰੇ 'ਚੋਂ ਜਿਹੜਾ ਚਾਲੀਸਾ ਕੱਟਣਾ। ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਇਹ ਚਾਲੀਸਾ ਜਾਂ ਕੋਈ ਹੋਰ ਦੀ ਕੋਈ ਅਦਰਵਾਈਜ਼ ਸਿੱਖ ਮਰਿਆਦਾ ਦੇ ਵਿੱਚ ਇਹਨੂੰ ਕੋਈ ਅਹਿਮੀਅਤ ਦਿੱਤੀ ਗਈ ਹੈ। ਹਾਂ, ਇੰਡੀਵਿਜੂਅਲ ਡਿਸਿਪਲਿਨ ਲਈ ਕਿਸੇ ਨੂੰ ਲੱਗਦਾ ਹੈ ਕਿ ਭਾਈ ਉਹਨੇ ਕੋਈ ਨਾ ਕੋਈ ਆਪਣਾ, ਉਹ ਉਹਦਾ ਇੰਡੀਵਿਜੂਅਲ ਹੋ ਸਕਦਾ ਹੈ, ਪਰ ਇਹਨੂੰ ਕਮਿਊਨਿਟੀ ਲੈਵਲ ਦੇ ਉੱਤੇ ਜਿਸ ਤਰੀਕੇ ਨਾਲ ਹੁਣ ਪ੍ਰਮੋਟ ਕੀਤਾ ਜਾ ਰਿਹਾ, ਇਹ ਕੋਈ ਬਹੁਤਾ ਹੈਲਥੀ ਸਾਈਨ ਨਹੀਂ ਹੈ। ਜੀ ਧਰਮ ਸਿੰਘ ਜੀ ਔਰ ਜੱਜ ਸ਼ੇਰਗਿੱਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਰਸ਼ਦ ਮਨਵਰ ਜੀ ਕਹਿੰਦੇ ਨੇ ਕਿ ਵੀ ਪਾਕਿਸਤਾਨੀ ਲਿਵਿੰਗ ਇਨ ਵੈਸਟ ਪੰਜਾਬ ਪ੍ਰੇ for Sikh brothers and sisters to get Khalistan. Christian, Jewish, Hindu, atheist and Muslim and Buddhist have their own countries except Sikh. बहुत शुक्रिया रशद मुनव्वर जी, बिल्कुल तुसी ठीक फरमाया। रब दी रहमत हुई तो बहुत जल्दी दुनिया के 193 देशों के ਨਾਲ 194ਵਾਂ ਮੁਲਕ ਖਾਲਿਸਤਾਨ ਵੀ ਇੱਕ ਹਕੀਕਤ ਹੋਏਗਾ। ਜੀ ਜਤਿੰਦਰ ਸਿੰਘ ਜੀ ਫਤਿਹ, ਔਰ ਫਿਰ ਮਨਵਰ ਜੀ ਕਹਿੰਦੇ ਨੇ ਕਿ ਆਈ ਰਿਕੁਐਸਟ ਮੁਸਲਿਮ ਐਂਡ ਸਿੱਖ ਟੂ ਡੋਨੇਟ TV 84 ਜਨਰਲੀ। God bless you all the Sikh living anywhere in the world, be united to get your own homeland। ਖਾਲਸਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਰਸ਼ਦ ਮੁਨਵਰ ਜੀ। ਹਾਂਜੀ, ਸਰਬਜੀਤ ਸਿੰਘ ਗਿੱਲ ਜੀ ਨੇ ਕਾਫੀ ਸਾਰੇ ਇਹਨਾਂ ਨੂੰ ਮੇਰੇ ਖਿਆਲ ਜਵਾਬ ਦਿੱਤੇ ਨੇ। ਨਹੀਂ, ਉਹਨਾਂ ਨੇ ਵੀ ਇਹ ਕਿਹਾ ਕਿ ਨਥਿੰਗ ਲਾਈਕ ਚੌਪਹਿਰਾ ਇਨ ਸਿੱਖਿਜ਼ਮ, और फिर रूरल डेवलपमेंट के थले उन्होंने अस्सलाम वालेकुम, और उन्होंने कहा कि भी आप हर मौजू पर गुफ्तगू करते हो, मुहर्रम कभी फ़लस्तीन के मौजू पर गुफ्तगू करें ताकि अवाम को मज़ीद जो गुस्सा है उसको समझा जा सके। रूरल डेवलपमेंट जी जे तुसी ਸਾਡੇ ਪ੍ਰੋਗਰਾਮਾਂ ਨਾਲ ਜੁੜੇ ਹੋ ਤਾਂ ਤੁਹਾਨੂੰ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਾਡਾ
ਹਮੇਸ਼ਾ ਹੀ ਕੱਲ ਵੀ ਪਿਛਲੇ ਕੱਲ ਵੀ ਇੱਕ ਸੈਗਮੈਂਟ ਸਾਡਾ ਹਾਂਜੀ, ਉੱਥੇ ਕੀਤਾ ਫਲਸਤੀਨੀ ਸੀ। ਸਟਰਗਲ ਤੇ ਸੀ। ਲਗਾਤਾਰਤਾ ਨਾਲ ਕਸ਼ਮੀਰ ਫਲਸਤੀਨ ਜਿੱਥੇ ਜਿੱਥੇ ਵੀ ਹੈ ਪਾਰਟ ਉਸ ਦਾ ਹੁੰਦਾ ਹੈ। ਔਰ ਇਸੇ ਤਰ੍ਹਾਂ ਮਜ਼ਹਬੀ ਮੌਕਿਆਂ ਦੇ ਉੱਤੇ ਵੀ ਈਦ ਔਰ ਦੂਸਰੇ ਮੌਕਿਆਂ ਤੇ ਸਾਡੀ ਗੁਫ਼ਤਗੂ ਹੁੰਦੀ ਹੈ। ਔਰ ਕਿਉਂਕਿ ਮੇਰੀ ਆਪਣੀ ਦਿਲਚਸਪੀ ਵੀ ਕੰਪੈਰੀਟਿਵ ਰਿਲੀਜਨਸ 'ਚ ਹੈ ਔਰ ਸਾਡੇ ਨਾਲ ਤੁਹਾਡੇ ਵਰਗੇ ਮੁਸਲਮਾਨ ਭੈਣ ਭਰਾ ਜੁੜਦੇ ਨੇ ਔਰ ਸਾਡੀਆਂ ਸਾਂਝਾਂ ਨੇ। ਅਸੀਂ ਖੁਸ਼ੀ ਗਮੀ ਸਾਡੀ ਜਿਹੜੀ ਹੈ ਸਾਡੇ ਵਿਊਅਰਸ ਦੇ ਨਾਲ ਹੈ ਔਰ ਅਸੀਂ ਹਮੇਸ਼ਾ ਹੀ ਇਸ ਦੇ ਉੱਤੇ ਗੱਲ ਕਰਦੇ ਹਾਂ। ਜੀ ਅਜਵਿੰਦਰ ਸਿੰਘ ਸੋਦਾ ਜੀ ਕਹਿੰਦੇ ਨੇ ਜੇ ਭਾਰਤੀ ਹਿੰਦੂ ਦਹਿਸ਼ਤਗਰਦ ਕੱਟੜਪੰਥੀ ਖੁਸ਼ ਰੱਖਣੇ ਹੋਣ ਜਾਂ ਆਪਣਾ ਕੋਈ ਕੰਮ ਕਢਾਉਣਾ ਹੋਏ ਤਾਂ ਇਹਨਾਂ ਅੱਗੇ ਗਾਂ ਦਾ ਮੂੰਹ ਤੇ 2 ਪਲੇਟ ਗਾਂ ਦਾ ਗੋਬਰ ਧਰੋ। ਵੇਖੋ ਕਿੰਜ ਤੁਹਾਡੀਆਂ ਰੁਕਿਆ ਕੰਮ ਹੋ ਜੂ ਤੇ ਹਿੰਦੂ ਕੱਟੜਪੰਥੀ ਕਿੰਨਾ ਖੁਸ਼ ਹੋਊ। ਜੀ और फिर इसी तरह रशद मनोवर जी कहते डॉक्टर साहब यू आर सर्विंग एंड फाइटिंग फॉर द कॉज ऑफ सिख दैट इज वाई कॉमन पीपल लव यू खालसा जिंदाबाद। ਬਹੁਤ ਸ਼ੁਕਰੀਆ। ਇਹੀ ਸਾਡਾ ਸਰਮਾਇਆ ਹੈ ਜਿਹੜਾ ਆਵਾਮ ਦਾ ਸਾਡੇ ਨਾਲ ਪਿਆਰ ਹੈ। जी कुलदीप कौर जी भी और इसी तरह राजनप्रीत सिंह जी भी और फिर से बलवंत सिंह जी सतनाम औजला जी ਸਾਨੂੰ ਫਤਿਹ ਬੁਲਾਉਂਦੇ ਨੇ ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਤੁਸੀਂ ਉਹਨਾਂ ਖਾਲਸਾ। ਦਾ ਸਰਬਜੀਤ ਸਿੰਘ ਗਿੱਲ ਹੋਰਾਂ ਦਾ ਸੀ, ਉਹਨਾਂ ਨੇ ਕਮਲਜੀਤ ਸਿੰਘ ਹੋਰਾਂ ਨੂੰ ਐਡਰੈਸ ਕੀਤਾ ਹਾਂਜੀ ਕਿ however repetitive meditation is always good, should it be any form, silent repetition, singing, vocal chanting, loud chanting, ਇਹ ਹਰ ਇੱਕ ਦਾ ਇੰਡੀਵਿਜੂਅਲ ਡਿਸਪਲਿਨ ਹੈ। ਜਦੋਂ ਅਸੀਂ ਮਰਿਆਦਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਸਿੱਖ ਦੀਵਾਨਾਂ ਦਾ ਇੱਕ ਆਪਣਾ ਫਾਰਮੈਟ ਹੈ। ਬਾਕੀ ਹਰ ਇੱਕ ਦੀ ਸੁਭਾਅ ਰੁਚੀ ਮੁਤਾਬਕ ਰੱਬ ਦੀ ਯਾਦ ਕਿਵੇਂ ਕਰਨੀ ਹੈ ਉਹ ਇਨਸਾਨ ਜਾਂ ਸਿੱਖ ਔਰ ਰੱਬ ਦੇ ਵਿਚਾਲੇ ਉਸ ਦਾ ਆਪਣਾ ਰਿਸ਼ਤਾ ਹੈ, ਉਸ ਨੂੰ ਉਹੀ ਚੰਗੀ ਤਰ੍ਹਾਂ ਸਮਝਦਾ ਹੈ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਆਲ ਥੀਸ ਸਟੈਪਸ ਬਾਈ ਦਾ ਐਨਮੀ ਆਰ ਗੋਇੰਗ ਟੂ ਟਰਨ ਇਨਟੂ ਮਿਸਸਟੈਪਸ ਐਂਡ ਫਾਸਟਰ ਆਵਰ ਫਰੀडम ਸਟਰਗਲ। ਔਰ ਫਿਰ ਇਸੇ ਤਰ੍ਹਾਂ ਜਗਦੀਸ਼ ਰੋਮਨਾ ਜੀ ਫਤਿਹ ਬੁਲਾਉਂਦੇ ਨੇ ਰੂਲਰ ਜੀ ਕਹਿੰਦੇ ਨੇ ਡਿਵੈਲਪਮੈਂਟ ਗੁਰੂ ਨਾਨਕ ਦੇਵ ਮੁਸਲਮ ਸੀ ਅਹਮਦੁल्ला। ਸੋ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਨੀਲਮ ਕੌਰ ਜੀ ਡਾਕਟਰ ਸਾਹਿਬ ਜੀ ਭਗੌਨੀ ਬੰਗਲਾ ਭਾਸ਼ਾ ਚ ਭੈਣ ਨੂੰ ਮੇਰਾ ਕਹਿੰਦੇ ਖਿਆਲ ਹੈ ਨੇ ਜੀ। ਜਿਹੜੇ ਹਾਂਜੀ ਰੂਰਲ ਡਿਵੈਲਪਮੈਂਟ ਵਾਲੇ ਨੇ ਇਹ ਜਾਂ ਤਾਂ ਇਹਨਾਂ ਦਾ ਸ਼ਰਾਰਤ ਦਾ ਅੰਦਾਜ਼ ਹੈ ਤੇ ਜਾਂ ਬਿਲਕੁਲ ਹੀ ਜਿਹੜਾ ਹੈ ਉਹ ਅਨਪੜ੍ਹਤ ਹੈ। ਸੋ ਗੁਰੂ ਨਾਨਕ ਪਾਤਸ਼ਾਹ ਹਰ ਇੱਕ ਨੂੰ ਪਿਆਰ ਕਰਦੇ ਸੀ, ਇਸੇ ਲਈ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇਹ ਬੋਲੀ ਹੈ ਕਿ ਬਾਬਾ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਜੀ ਔਰ ਜਿਹੜਾ ਮੈਸੇਜ ਸੀ ਗੁਰੂ ਨਾਨਕ ਸਾਹਿਬ ਦਾ ਉਹ ਸਰਬ ਸਾਂਝੀਵਾਲਤਾ ਦਾ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਇਹੀ ਜਿਹੜਾ ਸਿੱਖ ਧਰਮ ਇੱਕ ਅੱਡ ਧਰਮ ਹੈ ਔਰ ਸਿੱਖ ਹੋਣ ਦੇ ਨਾਤੇ ਅਸੀਂ ਜਿਹੜਾ ਬਾਕੀ ਧਰਮਾਂ ਦੇ ਰਹਿਬਰ ਪ੍ਰੋਫਿਟ ਨਬੀ ਉਹਨਾਂ ਸਭ ਦਾ ਸਤਿਕਾਰ ਕਰਦੇ ਹਾਂ। ਪਰ ਇਸ ਕਿਸਮ ਦੀ ਕੋਈ ਵੀ ਸਟੇਟਮੈਂਟ ਜਿਹੜੀ ਹੈ ਇਹ ਜਾਂ ਤਾਂ ਨਾਈਵ ਹੋਣ ਚੋਂ ਨਿਕਲਦੀ ਹੈ ਤੇ ਜਾਂ ਸ਼ਰਾਰਤ ਚੋਂ ਨਿਕਲਦੀ ਹੈ। ਜਸਵੀਰ ਸਿੰਘ ਬਰਾੜ ਜੀ ਵੀ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਸੰਦੀਪ ਸਿੰਘ ਜੀ ਫਿਰ ਇਸੇ ਤਰ੍ਹਾਂ ਸਰਬਜੀਤ ਗਿੱਲ ਜੀ ਔਰ ਫਿਰ ਆਪਾਂ ਜਾਂਦੇ ਹਾਂ ਨਿਹੰਗ ਸਿੰਘ ਜੀ ਆਲਵੇਜ਼ ਗ੍ਰੇਟ ਸ਼ੋਜ਼ ਅਮੇਜ਼ਿੰਗ ਐਂਡ ਗ੍ਰੇਟ ਐਨਾਲਿਸਿਸ। ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਕਾਲਾ ਸਿੰਘ ਜੀ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਅਵਤਾਰ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਰਸ਼ਦ ਮੁਨੱਵਰ ਜੀ ਕਹਿੰਦੇ ਕਿ ਓਨਲੀ ਯੂਨਿਟੀ among us Sikh will give Sikh Khalistan as we read story in primary school. Union is strength. Khalistan zindabad, Sikh unity zindabad। और फिर इस तरह बलिहार सिंह कंग जी जसवीर सिंह जी सरबजीत सिंह गिल जी और इस तरह ऋषि भारद्वाज जी रशद मुनव्वर IMF लोन जिंदाबाद। पता नहीं की कहते बलविंदर कौर ग्रेट प्रोग्राम अवतार सिंह जी जावेद ਇਹ ਚੋਟ ਕਰ ਰਹੇ ਨੇ ਰਿਸ਼ੀ ਭਾਰਦਵਾਜ ਜਿਹੜੇ ਨੇ ਇਹ ਉਹਨਾਂ ਨੂੰ ਤਾਨਾ ਮਾਰ ਰਹੇ ਨੇ ਕਿ ਤੁਸੀਂ IMF ਲੋਨ ਦੇ ਉੱਤੇ ਹੋ। ਬਹੁਤ ਜਲਦੀ ਤੁਹਾਨੂੰ ਆਪਣੇ ਭਾਰਤ ਦਾ ਵੀ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਜੋਗੇ ਹੋ ਤੁਸੀਂ ਵੀ।
Rashanawar ji, Muslim of Punjab, love Baba Guru Nanak Sahib ji with the core of our hearts. ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।